सिमरन जी आ गए ने। जी हाँ जी, हाँ जी, ਸਾਰੇ ਸੰਗਤੀਆਂ ਨੂੰ ਤੇ ਪ੍ਰਾਹੁਣਿਆਂ ਨੂੰ ਜੀ ਆਇਆਂ ਨੂੰ। ਇਹ ਸਾਡੀ ਅੱਜ ਦੀ 29ਵੀਂ ਪੰਜਾਬੀ ਅਦਬੀ ਸੰਗਤ ਹੈ ਤੇ ਮੈਂ ਇੱਕ ਵਾਰੀ ਆਪਣੇ ਨਵੇਂ ਜਿਹੜੇ ਰਲਤੀ ਨੇ, ਨਵੇਂ ਆਉਣ ਵਾਲੇ ਨੇ ਸਾਡੇ ਪ੍ਰਾਹੁਣੇ, ਉਹਨਾਂ ਨੂੰ ਉਹਨਾਂ ਦੀ ਇਨਫੋਰਮੇਸ਼ਨ ਲਈ ਦੱਸ ਦੇਵਾਂ ਕਿ ਇਹ ਜਿਹੜੀ ਸੰਗਤ ਹੈ ਇਹ ਮਲੋਹਾ ਯੂਨੀਵਰਸਿਟੀ ਦੀ ਛਤਰ ਛਾਵੇਂ ਕੰਮ ਕਰ ਰਹੀ ਹੈ। ਔਰ ਮਲੋਹਾ ਯੂਨੀਵਰਸਿਟੀ ਜਿਹੜੀ ਹੈ ਪੰਜਾਬੀ ਮਲੋਹਾ ਯੂਨੀਵਰਸਿਟੀ, ਉਹਦੇ ਜਿਹੜੇ ਸਦਰ ਨੇ ਉਹ ਹੈ ਨੇ ਜਨਾਬ ਮੰਜ਼ੂਰ ਇਜਾਜ਼, ਡਾਕਟਰ ਮੰਜ਼ੂਰ ਇਜਾਜ਼। ਔਰ ਸਾਡੀ ਇਸ ਸੰਗਤ ਦੇ ਜਿਹੜੇ ਸਾਡੇ ਸਦਰ ਨੇ ਸਮਝ ਲਓ ਉਹ ਵੀ ਮੰਜ਼ੂਰ ਇਜਾਜ਼ ਜੀ ਨੇ। ਤੇ ਅੱਜ ਦੀ ਮੈਂ ਆਪਣੀ ਸੰਗਤ ਦੀ ਕਾਰਵਾਈ ਦੀ ਸ਼ੁਰੂਆਤ ਕਰਨੀ ਹੈ ਤੇ ਇਹ ਦੱਸ ਦਵਾਂ ਕਿ ਅੱਜ ਜਿਹੜੀ ਪਹਿਲਾ ਪੋਰਸ਼ਨ, ਜਿਹੜਾ ਪਹਿਲਾ ਹਿੱਸਾ, ਉਹ ਹਿੱਸਾ ਨਜ਼ਮ ਹੋਏਗਾ। ਔਰ ਨਜ਼ਮ ਜਿਹੜੀ ਉਹ ਜਨਾਬ ਹਸੀਮ ਜਾਵੇਦ ਜੀ ਦੀ ਨਜ਼ਮਾਂ ਪੜ੍ਹਨਗੇ ਉਹ ਆਪਣੀਆਂ। ਇਹਦੇ ਬਾਅਦ ਕਹਾਣੀ ਹੋਏਗੀ ਜਿਹੜੀ ਡਾਕਟਰ ਸਿਮਰਨ ਅਕਸ ਉਹ ਕਹਾਣੀ ਪੜ੍ਹਨਗੇ। ਤੇ ਹਸੀਮ ਜਾਵੇਦ ਜੀ ਉਹਨਾਂ ਦੇ ਥੋੜਾ ਜਿਹਾ ਇੰਟਰੋਡਕਸ਼ਨ ਬਾਰੇ ਮੈਂ ਦੱਸ ਦਵਾਂ। ਅੰਬਰਸਰੀ ਮਾਪਿਆਂ ਦਾ ਜੰਮਿਆ, ਰਾਮ ਗਲੀ ਲਾਹੌਰ ਰੇਲਵੇ ਰੋਡ ਦਾ ਪਲਿਆ, ਪੁਰਾਣੇ ਇਸਲਾਮੀਆ ਕਾਲਜ ਅੰਗਰੇਜ਼ੀ ਪੜ੍ਹਾਉਂਦਿਆਂ ਹੁਣੇ ਰਿਟਾਇਰ ਹੋਇਆ। ਹਸੀਮ ਜੀ ਪਿਛਲੇ 4 ਵਰ੍ਹਿਆਂ ਤੋਂ ਚੁੱਪਚਾਪ ਅੱਖਰਾਂ ਦੇ ਬੋਲ ਜੋੜੀ ਜਾਂਦੇ ਨੇ ਤੇ ਉਹਨਾਂ ਨੂੰ ਕਦੀ ਛਾਪਣ ਦਾ ਖਿਆਲ ਨਹੀਂ ਆਇਆ। ਤੇ ਹੁਣ ਇਹਨਾਂ ਦੀ ਕਿਤਾਬ ਜਿਹੜੀ ਹੈ ਪੰਜਾਬੀ ਸ਼ਾਇਰੀ ਦੀ ਸੂਰਤ ਵਿੱਚ ਇਹਨਾਂ ਨੇ ਕਿਤਾਬ ਆਪਣੀ ਜਿਹੜੀ ਇੱਕ ਬਣਾਈ ਹੈ, ਤੇਰੇ ਅੰਦਰ ਨੌਬਤ ਵੱਜੇ। ਤੇਰੇ ਅੰਦਰ ਨੌਬਤ ਵੱਜੇ ਇਹ ਜ਼ੁਬੈਰ ਸਾਹਿਬ ਹੀ ਛਾਪ ਰਹੇ ਨੇ ਇਹਨੂੰ, ਔਰ ਕਰਿੰਜਨ ਵੱਲੋਂ ਇਹ ਕਿਤਾਬ ਛਪ ਰਹੀ ਹੈ। ਔਰ ਪੜ੍ਹਨ ਜੋ ਕਿਤਾਬ ਹੈ, ਬਹੁਤ ਸੋਹਣੀ ਸ਼ਾਇਰੀ ਹੈ ਇਹਨਾਂ ਦੀ। ਥੋੜਾ ਜਿਹਾ ਮੈਂ ਇਹਨਾਂ ਦੇ ਮਨ ਕਿਉਂਕਿ ਬੜੀ ਪਸੰਦ ਆਈ ਸੀ ਇਹਨਾਂ ਦੀ ਨਜ਼ਮ, ਉਹ ਮੈਂ ਥੋੜੀ ਜਿਹੀ ਪੜ੍ਹਨੀ ਹੈ। ਫਿਰ ਉਹਦੇ ਬਾਅਦ ਹਸੀਮ ਜੀ ਜਿਹੜੇ ਨੇ ਉਹ ਨਜ਼ਮਾਂ ਸੁਣਾਉਣਗੇ। ਜੰਝ ਪਰਾਈ ਟੁਕ ਟੁਕ ਨੱਚੇ, ਗੁੰਮ ਹੋਵੇ ਸੁਦਾਈ, ਵਾਰੀ ਜਾਈ ਲਾਲ ਬਗਾਨਿਓ ਕੁਲ ਦੀ ਕਰ ਵਡਿਆਈ, ਕੂੜ ਸੁਹੱਪਣ ਕੋਝ ਕੁੜਤਨ ਉਠ ਸਿੱਧ ਸਾਰ ਨਾ ਗਾਈ, ਓਪਰੀ ਮਸਤੀ ਸਖਣਾ ਹਾਸਾ, ਰੱਬ ਕਰੇ ਉਹ ਢੋਲਿਆ ਤੇਰੇ ਅੰਦਰ ਨੌਬਤ ਵੱਜੇ। ਇਹਨਾਂ ਨੇ ਨਜ਼ਮ ਚੌਕ ਚਬੁਰਜੀ ਢੋਲਾਂ ਵਾਲਿਆਂ ਉੱਤੇ ਲਿਖੀ ਹੈ ਔਰ ਬੜੀ ਸੋਹਣੀ ਮੈਨੂੰ ਲੱਗੀ ਨਜ਼ਮ, ਇਸ ਲਈ ਮੈਂ ਇਹਨਾਂ ਦੀ ਸੁਣਾਈ ਹੈ। ਤੇ ਜਨਾਬ ਤੁਸੀਂ ਹੁਣ ਹਸੀਮ ਜੀ, ਤੁਸੀਂ ਆਪਣੀ ਨਜ਼ਮ ਜਿਹੜੀ ਹੈ ਉਹ ਹੁਣ ਸਾਡੇ ਸੁਣਨ ਵਾਲੇ ਔਰ ਦੇਖਣ ਵਾਲਿਆਂ ਲਈ, ਸੰਗਤਿਆਂ ਲਈ ਤੁਸੀਂ ਨਜ਼ਮਾਂ ਆਪਣੀਆਂ ਪੜ੍ਹ ਜੀ। ਹਸੀਮ ਬਹੁਤ ਮਿਹਰਬਾਨੀ ਜੀ। ਤੇ ਸਭ ਤੋਂ ਜੀ ਦਾ ਸ਼ੁਕਰੀਆ ਤੇ ਅਸਲਾਮ ਅਲੈਕਮ। ਇੱਕ ਨਜ਼ਮ ਪੜਨ ਲੱਗਾ ਜੀ। ਤਸਵੀਰ ਵੀਡੀਓ ਵੀ ਤੁਸੀਂ ਕਰ ਲਓ ਨਾ। ਹਾਂ ਤੁਸੀਂ ਵੀਡੀਓ ਨਹੀਂ ਹੁੰਦੀ, ਨੈਟ ਸਟਰੋਂਗ ਨਹੀਂ ਹੈ ਜੀ, ਨੈਟ ਸਟਰੋਂਗ ਨਹੀਂ ਹੈ ਇਸ ਲਈ। ਚਲੋ ਠੀਕ ਹੈ, ਵੀਡੀਓ ਖੈਰ ਫੇਰ ਕਿਸੇ ਵੇਲੇ ਵੀਡੀਓ ਵੀ ਹੋ ਜੀ। ਰੁੱਖ ਤੋਂ ਝੜ ਕੇ ਜ਼ਮੀਨ ਤੇ ਡਿੱਗੇ ਪੱਥਰ ਨੂੰ ਮੈਂ ਚੱਕ ਤਲੀ ਤੇ ਧਰ ਕੇ ਪੁੱਛਿਆ, ਇੱਕ ਦੋ ਘੜੀ ਦੀ ਖੜਖੜ ਛੂੰ ਤੂੰ ਕੀ ਖਟਿਆ। ਰੁੱਖ ਤੋਂ ਝੜ ਕੇ ਜ਼ਮੀਨ ਤੇ ਡਿੱਗੇ ਪੱਥਰ ਨੂੰ ਮੈਂ ਚੱਕ ਤਲੀ ਤੇ ਧਰ ਕੇ ਪੁੱਛਿਆ, ਇੱਕ ਦੋ ਘੜੀ ਦੀ ਖੜਖੜ ਛੂੰ ਤੂੰ ਕੀ ਖਟਿਆ। ਪੀਲੇ ਪੱਤ ਨੇ ਆਖਰੀ ਖੜਖੜ ਹੱਥ ਮੇਰੇ ਵਿੱਚ ਕੀਤੀ, ਮੁੜ ਅੱਖੀਂ ਨੂਟ ਲਈਆਂ। ਵਾਹ ਵਾਹ ਜੀ, ਹਾਂਜੀ ਬਹੁਤ ਅੱਛੇ ਜੀ, ਬਿਹਤਰੀਨ। ਇੱਕ ਨਜ਼ਰ ਹੋਰ ਪੜ੍ਹ ਦਿਓ ਪਲੀਜ਼ ਜੀ। ਜੀ ਜੀ ਜੀ। ਇੱਕ ਸਾਡੇ ਕਾਲਜ ਦੇ ਕੋਲ ਇੱਕ ਜਗ੍ਹਾ ਸੀ ਜੋਸਫ ਕਲੋਨੀ, ਔਰ ਨਾਂ ਸੀ ਈਸਾਈਆਂ ਦੀ ਬਸਤੀ ਸੀ ਬਸੀਆਂ ਦੀ। ਉੱਥੇ ਕੋਈ ਅਨਪਲੇਜ਼ੈਂਟ ਜਿਹਾ ਵਾਕਿਆ ਹੋਇਆ, ਕੋਈ ਸੱਟ ਸੁੱਟ ਦਿੱਤੀ ਕਿਸੇ ਨੇ, ਤੇ ਉਹਦੇ ਤੇ ਇੱਕ ਨਜ਼ਮ ਹੀ ਹੈ ਜੀ। ਜੋਸਫ ਕਲੋਨੀ ਤੋਂ ਉਰਾ, ਦਿਲ ਕਾਫਰ ਮੇਰੀ ਮੰਨਦਾ ਨਹੀਂ,
मैं आखां रब खलकत सारी एक आदम तो टोरी की बंदा ते की पैगंबर आदम सब दा मोरी आंदा पहला आंडियों उठा मेला तक फिर टुर के आंदा पहला आंडियों उठा मेला तक फिर टुर के मैं आखां के कुल खुदाई आदम हवा जाई एक दूजे दे भैणा भाई खचरा अगों गुड़ के जी काफी है जी वाह, हसीन ए नज़म दोबारा पढ़ दियो ਇਹ दूसरी ਦੁਬਾਰਾ ਪੜੋ। जी हाँ जी जी, दोबारा। जी 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 आस्ता दिल आस्ता काफिर मेरी मंदा नाही मैं आखां रब खलकत सारी एक आदम तो टोरी की बंदा ते की पैगंबर आदम सब दा मोरी आंदा है पहला आंडियों उठा मेला तक फिर टुर के मैं आखां के कुल खुदाई आदम हवा जाई एक दूजे दे भैणा भाई खचरा अगों गुड़ के वाह जी वाह 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 बहुत आला नज़्म ने जी, क्या बात, सुभान अल्लाह बहुत सोहनी। सुभान अल्लाह, बहुत अच्छी एडी शार्ट नज़म दे विच एडा वड्डा पैगाम। सीप साहब बहुत मजा आया और साडे जिहड़े मौजूदा रवैये ने और जे असी उस डायलेमे दा शिकार हैगे आ ਉਹਨੂੰ ਇਸ ਤੋਂ ਅੱਛੇ ਤਰੀਕੇ ਨਾਲ ਨਹੀਂ ਐਕਸਪ੍ਰੈਸ ਕੀਤਾ ਜਾ ਸਕਦਾ। ਬਹੁਤ ਖੂਬ, ਬਹੁਤ ਅੱਛੀਆਂ ਨਜ਼ਮਾਂ, ਮਿਹਰਬਾਨੀ। हाँ बिल्कुल सही साहब, बिल्कुल सही तुसी किया जी। कोई और भी पढ़नी है जी? मेरा यार दो हो गई। नहीं नहीं, तुसी बस दो ही पढ़नियां ने, बस थैंक हुण यू। जरा इन्हां नज़मां ते हुण जरा गलबात होएगी। ठीक, ओके, थैंक यू। सारे जी दोस्त गलबात करनगे। हाँ जी, ਬਹੁਤ ਖੂਬਸੂਰਤ ਮੈਨੂੰ ਇਹ ਦੋਨੋਂ ਨਜ਼ਮਾਂ ਲੱਗੀਆਂ, ਬਹੁਤ ਹੀ ਵਧੀਆ। ਔਰ ਇੰਨੀ ਛੋਟੀਆਂ ਛੋਟੀਆਂ ਨਜ਼ਮਾਂ ਦੇ ਵਿੱਚ ਇੰਨੀ ਵੱਡੀਆਂ ਵੱਡੀਆਂ ਗਹਿਰਾਈ ਵਾਲੀਆਂ ਗੱਲਾਂ ਮਹਿਸੂਸ ਹੋਈਆਂ, ਬਹੁਤ ਖੂਬਸੂਰਤ, ਬਹੁਤ ਹੀ ਅੱਛੀਆਂ ਲੱਗੀਆਂ। ਬਹੁਤ ਬਹੁਤ ਮੁਬਾਰਕ। ਪੱਤੇ ਵਾਲੀ ਨਜ਼ਮ ਤਾਂ ਕਮਾਲ ਸੀ, 3 ਜਾਂ 4 ਸਤਰਾਂ ਦੀ ਨਜ਼ਮ ਔਰ ਪੂਰੀ ਜ਼ਿੰਦਗੀ ਨੂੰ ਉਹਦੇ ਚ ਲਪੇਟ ਲਿਆ। ਬਹੁਤ ਖੂਬਸੂਰਤ, ਬਹੁਤ ਬਹੁਤ ਮੁਬਾਰਕ। बहुत शुक्रिया तृप्ता जी, बड़ी सोहनी गल कीती तुसी, बिल्कुल। हाँ जी जी समीना जी, मैं गल करा? जी जी इजाजत? बिल्कुल बिल्कुल करो हरप्रीत, बिल्कुल बहुत हरप्रीत जी करो। बहुत अच्छियां नज़मां और बहुत थोड़े दे विच बहुत वड्डी गल कह देना इन्हां दा एक हुनर मैनू लगा। और कहना भी इन्नी संजीदगी नाल भी ते तीव्रता नाल भी, दोनों ही चीजां है, क्योंकि ओदी गहराई भी बहुत ज्यादा है, डेप्थ भी बहुत है, ते किते कोई एक भी शब्द ना घट है ना वध है। मतलब जस्ट परफेक्ट यू कैन से, है ना, तुसी कह सकते हो भी ये बिल्कुल परफेक्ट है। और बहुत सोहने तरीके नाल इन्हां ने जिंदगी दी एक अजिही हकीकत नू पहली नज़म दे विच सारी जिंदगी नू ही परो दिता, उसदी सच्चाई, उस मतलब जिस ते पूरी एक किताब लिखी जा सकती है, उस गल नू इन्हां ने एक नज़म दे विच किया। इसदी खूबी है। दूसरी नज़म भी बहुत अच्छी है। मैनू उम्मीद है कि तुसी अपनी किताब जिहड़ी छपाओगे ओदा गुरमुखी च एक जरूर प्रिंट करवाओगे ताकि असी भी उसनू पढ़ सकीए। बहुत मुबारक तुहानू। बहुत शुक्रिया हरप्रीत जी, बड़ी सही गल कीती है तुसी कि गुरमुखी विच भी प्रिंट होना चाहिए ताकि तुहाडियां नज़मां जिहड़ियां ने ओह दोवें पासे जिहड़े ने ना ओह पढ़ियां जा सकन। जी जवेद जी, जी आयां नू। वो हाले जवेद कनेक्ट बूटा हो जी। रहे ने, पता नहीं। अच्छा हाँ, अच्छा, ऑडियो नु कनेक्ट हो रहे ने हाले जावेद सर। हाँ जी हाँ जी। चलो बीबा जी तुसी। हाँ जी, जेड़ी जेड़ी पहली नज़म सी ना मैनू बहुत ही अच्छी लगी कि सारी जिंदगी बस एक एग्जिस्ट ही कीता है, मतलब कि ना कुछ दिता है किसी नू, ना ਤੁਹਾਡੀ ਜਿਹੜੀ ਤੁਸੀਂ ਇੱਕ ਜ਼ਿੰਦਗੀ ਜੀ ਲਈ ਹੈ ਉਹਦਾ ਉਹਦਾ ਇੱਕ ਸਿਰਫ ਗੁਜ਼ਾਰੀ ਹੈ, ਬਸ ਯੂ ਜਸਟ ਐਗਜ਼ਿਸਟਡ ਕਿ ਤੁਸੀਂ ਦੁਨੀਆ ਨੂੰ ਕੀ ਦਿੱਤਾ,
ਤੁਸੀਂ ਕੀ ਵਾਸ ਦ ਵਰਲਡ ਅ ਬੈਟਰ ਪਲੇਸ ਕਿਉਂਕਿ ਤੁਸੀਂ ਆਏ, ਤੁਸੀਂ ਦਿੱਤਾ ਕੀ ਹੈ? ਬਸ ਇੱਕ ਜਸਟ ਰੋਜ਼ਮर्रा ਦਿਨ ਚੜਿਆ, ਦਿਨ ਉਤਰ ਗਿਆ, ਦਿਨ ਗੁਜ਼ਰ ਗਿਆ, ਤੁਸੀਂ ਜੰਮੇ, ਤੁਸੀਂ ਮਰ ਗਏ, ਕੀ ਕਮਾਈ ਹੈ ਤੁਹਾਡੀ? ਤੁਸੀਂ ਦੁਨੀਆ 'ਚ ਕੀ ਛੱਡ ਚੱਲੇ ਹੋ? ਹਾਊ ਡਿਡ ਯੂ ਮੇਕ ਦਿਸ ਵਰਲਡ ਬੈਟਰ? ਬਹੁਤ ਪਸੰਦ ਆਈ ਮੈਨੂੰ। ਤੇ ਮੈਨੂੰ ਜਿਹੜੀ ਇਹ ਦੂਜੀ ਚੀਜ਼ ਸੀਗੀ, ਜਿਹੜੇ ਇਹਨਾਂ ਨੇ ਇੱਕ ਉਹ ਲਾਈਨ ਲਿਖੀ ਹੈ, ਮੈਨੂੰ ਬਹੁਤ ਪਸੰਦ ਆਈ ਹੈ, ਅੰਡਿਓਂ ਉੱਠ ਕੇ। ਮਤਲਬ ਕਿ ਤੂੰ ਆਪ ਤੇ ਅੱਖਾਂ ਖੋਲ ਲਾ, ਪਹਿਲਾਂ ਆਪ ਤੇ ਸ਼ੀਲਾ, ਆਪ ਤੇ ਅੱਖਾਂ ਖੋਲ। ਯੂ ਹੈਵ ਟੂ ਫਰਸਟ ਬੀ ਇਨਲਾਈਟਨਡ yourself। ਤੁਸੀਂ ਪਹਿਲਾਂ ਬਿਫੋਰ ਯੂ ਸਟਾਰਟ ਜਜਿੰਗ ਔਰ ਬਿਫੋਰ ਤੁਸੀਂ ਲੋਕਾਂ ਤੇ ਉਂਗਲੀ ਉਠਾਓ ਜਾਂ ਲੋਕਾਂ ਦੇ ਫਰਕ ਦੇਖੋ, ਬੰਦਿਆਂ ਤੋਂ ਪਹਿਲਾਂ ਆਪ ਤੇ ਅੱਖਾਂ ਖੋਲ, ਆਪ ਤੇ ਆਪਣੇ ਆਪ ਨੂੰ ਪਹਿਚਾਨ, ਆਪ ਤੇ ਇਸ ਦੁਨੀਆ ਦੇ ਇਸ ਜਿਹੜੀ ਹੈ ਜਿਹੜੀ ਅਸੀਂ ਕਹਿੰਦੇ ਆ ਕਿ ਵੀ ਨੇਚਰ ਦਾ ਲਾਅ ਆ ਜਾਂ ਨੇਚਰ ਦਾ ਰੂਲ ਹੈਗਾ, ਪਹਿਲਾਂ ਇਹਨੂੰ ਤੇ ਪਹਿਚਾਨ। ਤੂੰ ਪਹਿਲਾਂ ਆਪਣੇ ਆਪ ਤੇ ਅੱਖਾਂ ਖੋਲ, ਆਪਣੇ ਆਪ ਨੂੰ ਪਹਿਚਾਨ, ਤਾਂ ਤੂੰ ਕਿਸੇ ਹੋਰ ਨੂੰ ਪਹਿਚਾਨ ਸਕਦਾ ਹੈ ਜਾਂ ਕਿਸੇ ਹੋਰ ਤੇ ਕੋਈ ਗੱਲ ਕਰ ਸਕਦਾ। ਤੂੰ ਤੇ ਉੱਥੋਂ ਤੱਕ ਵੀ ਨਹੀਂ ਹਾਲੇ ਤੇ ਪਹੁੰਚਿਆ, ਤੂੰ ਤੇ ਆਪ ਵੀ ਨਹੀਂ ਹਾਲੇ ਜੰਮਿਆ, ਤੂੰ ਤੇ ਆਪ ਵੀ ਨਹੀਂ ਹਾਲੇ ਅੱਖਾਂ ਖੋਲੀਆਂ। ਇਹ 2-3 ਗੱਲਾਂ ਸੀ ਜੀ। ਬਿਲਕੁਲ ਸਹੀ ਬੀਬਾ ਜੀ, ਬੜੀ ਸਹੀ ਗੱਲ, ਤੁਸੀਂ ਸਹੀ ਪੁਆਇੰਟ ਫੜਿਆ। ਬਿਲਕੁਲ ਸਹੀ ਹੋ, ਇਹ ਹੀ ਕਹਿਣਾ ਚਾਹੁੰਦੇ ਨੇ। ਜੀ ਜੀ ਜੀ, ਕੋਈ ਹੋਰ ਦੋਸਤ ਹੁਣ? ਹਾਂਜੀ ਜ਼ੁਬੈਰ ਜੀ, ਤੁਸੀਂ ਕੁਝ ਗੱਲ ਕਰੋ। ਹਾਂਜੀ, ਆਪਣੇ ਮੈਂ ਜ਼ਾਤੀ ਤੌਰ ਤੇ ਬਹੁਤ ਮੇਰੇ ਦੋਸਤ ਨੇ, ਅਸੀਮ ਜੀ, ਅਸੀਂ ਕੁਲੀਗ ਮੇਰੇ ਰਹੇ ਨੇ ਤੇ 25-30 ਸਾਲ ਦਾ ਸਾਥ ਹੈ ਸਾਡਾ। ਤੇ ਸ਼ੁਰੂ ਤੋਂ ਹੀ ਇਹਨਾਂ ਨੂੰ ਸ਼ੌਕ ਸੀ, ਬੜੇ ਪੰਜਾਬੀ ਕਲਚਰ ਵਿੱਚ, ਪੰਜਾਬੀ ਰਹਿਤਲ ਦੇ ਵਿੱਚ ਰਚੇ ਬੰਦੇ ਨੇ। ਔਰ ਫਿਰ ਅੰਦਰੂਨ ਸ਼ਹਿਰ ਦਾ ਜਿਹੜਾ ਉਹ ਕਹਿੰਦੇ ਨੇ, ਉਹ ਜਿਹੜਾ ਲੱਗ ਗਿਆ ਟੀਕਾ, ਉਹਦੇ ਵਿੱਚ ਜਿਹੜੇ ਨੇ ਉਹ ਹੋਰ ਜ਼ਿਆਦਾ ਜਿਹੜਾ ਹੈ ਸਾਰਾ ਇੱਕ ਰਿਚਨੈਸ ਜਿਹੜੀ ਆ ਜਾਂਦੀ ਹੈ। ਤੇ ਬਹੁਤ ਸਾਲਾਂ ਤੋਂ ਮੁਸਲਸਲ ਇਹ ਜਿਹੜਾ ਲਿਖ ਰਹੇ ਨੇ, ਲਿਖ ਕੇ ਰੱਖੀ ਜਾ ਰਹੇ ਨੇ। ਔਰ ਪਿਛਲੇ 30-40 ਸਾਲ ਦੀ ਇੱਕ ਖਾਮੋਸ਼ ਜਿਹੜੀ ਤਾਰੀਖ ਹੈ ਲਾਹੌਰ ਸ਼ਹਿਰ ਦੀ, ਪਾਕਿਸਤਾਨ ਦੀ, ਉਹ ਇਹਨਾਂ ਨੇ ਆਪਣੀਆਂ ਨਜ਼ਮਾਂ 'ਚ ਉਲੀਕੀ ਹੈ। ਔਰ ਹਰ ਵਿਸ਼ੇ ਤੇ ਇਹਨਾਂ ਨੇ ਲਿਖਿਆ ਹੈ। ਤੇ ਸ਼ਾਇਦ ਫਸਟ ਟਾਈਮ ਬੜੀ ਮੁਸ਼ਕਲ ਨਾਲ ਮੈਂ ਇਹਨਾਂ ਨੂੰ ਲੈ ਕੇ ਆਇਆ ਕਿ ਤੁਸੀਂ ਆਪਣੀਆਂ ਨਜ਼ਮਾਂ ਜਿਹੜੀਆਂ ਸੁਣਾਓ। ਕਿਤਾਬ ਵੀ ਆ ਰਹੀ ਹੈ ਇਹਨਾਂ ਦੀ, ਤੇ ਬੜੀ ਜਿਹੜੀ ਹੈ ਬਰੀਕ ਅੱਖ ਹੈ ਇਹਨਾਂ ਦੀ, ਔਰ ਸੋਚ ਵੀ ਡੂੰਘੀ ਹੈ, ਮੁਸ਼ਾਹਿਦਾ ਵੀ ਹੈ। ਪਹਿਲੀ ਨਜ਼ਮ ਜਿਸ ਤਰ੍ਹਾਂ ਉਹਨਾਂ ਨੇ ਹੈ ਕਿ ਇੱਕ ਹਯਾਤੀ ਬਾਰੇ ਇੱਕ ਸਵਾਲ ਜਿਹੜਾ ਬਣਾਇਆ ਹੈ। ਵੈਸੇ ਤੇ ਹਰ ਸ਼ੈ ਨੇ ਹੀ ਫਨਾ ਹੋ ਜਾਣਾ, ਫਨਾ ਦੇ ਵਿੱਚ ਹੀ ਹਾਂ ਅਸੀਂ, ਲੇਕਿਨ ਉਹਦੇ ਵਿੱਚ ਸਵਾਲ ਉਹਨਾਂ ਨੇ ਬਣਾਇਆ। ਦੂਸਰੀ ਨਜ਼ਮ ਜਿਹੜੀ ਹੈ ਉਹ ਸਿਆਸੀ ਹੈ। ਇੱਕ ਕ੍ਰਿਸਚਨ ਬਸਤੀ ਹੈ ਜਿੱਥੇ ਮਾਰ ਦਿੱਤਾ ਗਿਆ ਹੈ ਈਸਾਈਆਂ ਨੂੰ, ਔਰ ਉੱਥੇ ਇੱਕ ਬੰਦਾ ਜਾ ਕੇ ਕਹਿ ਰਿਹਾ ਅਸੀਂ ਆਦਮ ਦੀ ਔਲਾਦ ਹਾਂ, ਅਸੀਂ ਸਾਰੇ ਇੱਕ ਹਾਂ। ਤੇ ਉਹ ਫਿਰ ਉਹ ਜਿਹੜਾ ਹੈ ਈਸਾਈ, ਉਹ ਜਵਾਬ ਉਹਨੂੰ ਦਿੰਦਾ ਕਿ ਆਂਡੀਆਂ ਉੱਠ ਕੇ, ਜਿਹੜਾ ਕਿ ਇੰਨੀਆਂ ਗੱਲਾਂ ਤੁਸੀਂ ਕਰਦੇ ਹੋ, ਸਾਰਾ ਅਮਲ ਕਿੱਥੇ ਹੈ? ਜਿਹੜਾ ਹੈ ਮਜ਼ਹਬਾਂ ਦੇ ਨਾਂ ਤੇ, ਧਰਮਾਂ ਦੇ ਨਾਂ ਤੇ, ਜ਼ਾਤਾਂ ਦੇ ਨਾਂ ਤੇ, ਕਬੀਲਿਆਂ ਦੇ ਨਾਂ ਤੇ ਤੁਸੀਂ ਜਿਹੜਾ ਹੈ ਉਹਨੂੰ, ਲੋਕਾਂ ਨੂੰ ਅਸੀਂ ਮਾਰ ਰਹੇ ਹਾਂ। ਤੇ ਬੜੇ ਸਟਲ ਤਰੀਕੇ ਨਾਲ ਸਾਰੀ ਗੱਲ ਕੀਤੀ ਹੈ। ਔਰ ਉਹ ਜਿਹੜੀ ਉਹਦਾ ਫੋਕਾ ਪ੍ਰਚਾਰ ਹੈਗਾ, ਉਹਦੇ ਤੇ ਵੀ ਟਿਚਕਰ ਕੀਤੀ ਹੈ। ਉਹਦੇ ਤੇ ਉਹਨਾਂ ਨੇ ਕਹਿ ਕੇ, ਉਹ ਜਿਹੜਾ ਹੈ ਬਾਬਾ, ਉਹ ਟਿਚਕਰ ਹਾਸਾ ਹੱਸਿਆ। ਉਹਨੇ ਕਿਹਾ ਗੱਲਾਂ ਕੀ ਕਰਦੇ ਹੋ ਤੇ ਅਮਲ ਤੁਹਾਡੇ ਕੀ ਨੇ। ਤੇ ਬਹੁਤ ਸੋਹਣੀ ਨਜ਼ਮ ਹੈ ਜਿਹਦੇ ਵਿੱਚ ਉਹਨਾਂ ਨੇ ਕੋਈ ਪ੍ਰੋਪੋਗੰਡਾ ਨਹੀਂ ਕੀਤਾ, ਔਰ ਬੜੇ ਸ਼ਾਨਦਾਰ ਤਰੀਕੇ ਨਾਲ ਸਾਰੀ ਗੱਲ ਕਰ ਦਿੱਤੀ ਹੈ। ਤੇ ਅਨਕਰੀਬ ਇਹਨਾਂ ਦੀ ਕਿਤਾਬ ਛਪੇਗੀ, ਅਸੀਂ ਇਹਨਾਂ ਨੂੰ ਫਿਰ ਦੁਬਾਰਾ ਵੀ ਬੁਲਾਵਾਂਗੇ, ਇਹਨਾਂ ਕੋਲ ਹੋਰ ਨਜ਼ਮਾਂ ਵੀ ਸੁਣਾਂਗੇ। ਔਰ ਜੇ ਕੁਛ ਅਸੀਂ ਇਹਨਾਂ ਦੀ ਨਜ਼ਮਾਂ ਜਿਹੜੀਆਂ ਨੇ ਉਹ ਗੁਰਮੁਖੀ 'ਚ ਲੱਥਾ ਕਰਕੇ, ਤੇ ਜਿਹੜੇ ਸਾਡੇ ਦੂਜੇ ਵਾਘਾ ਪਾਰ ਦੇ ਬੇਲੀ ਸੱਜਣ ਨੇ ਉਹਨਾਂ ਨਾਲ ਵੀ ਸਾਂਝੀਆਂ ਕਰਾਂਗੇ।
हाँ जी, बहुत शुक्रिया ज़ुबैर जी। बड़ा सोहना एनालिसिस कीता, क्योंकि ज़ुबैर दे दोस्त ने और मैं भी काफ़ी हद तक उन्हां नूं जाणनी है, किसी हद तक। बहुत ही शरीफुल नफ्स और शर्मीले इंसान ने, और वाकई वो किदों दा लिख रहे ने मैनूं पता है, लेकिन उन्हां ने मेरे ख्याल च बहुत घट कोई उन्हां दी नज़मां जिहड़ियां ने उन्होंने अपनियां छपाईयां ने, ते इन्नी खूबसूरत शायरी जिहड़ी है वो मैं नज़म उन्हां दी पढ़ के मैं खुद बड़ी हैरान हुई सी। इन्नियां खूबसूरत उन्हां दे ख्याल है, इन्ना खूबसूरत उन्हां दी अखर ने, लफ्ज़ ने। ते हाँ जी, सिमरनजीत जी आयां नूं, तुसीं भी आ गए दे हो, बिल्कुल। जी बहुत बहुत शुक्रिया जी। हाँ, ते मैं हुण थोड़ी कोई जी गल दोस्त, कਰਾਂ जी। हाँ जी तुसीं करो, बिल्कुल करो। ਮੈਨੂੰ ਪਹਿਲੀ ਕਵਿਤਾ ਜਿਹੜੀ ਆ ਪੱਤਿਆਂ ਦੀ ਖੜਖੜ ਦੀ ਆਵਾਜ਼ ਜਿਹੜੀ ਆ, ਮੇਰੇ ਕੋਲ ਉਹਦੇ ਚ ਆਵਾਜ਼ ਦੀ ਬੜੀ ਖਾਸ ਇੱਕ ਅਹਿਮੀਅਤ ਹੈ ਸਾਡੇ ਪੰਜਾਬੀ ਕਲਚਰ ਦੇ ਵਿੱਚ। ਤਾਂ ਪਿੱਪਲ ਦੇ ਪੱਤਿਆਂ ਵੇ ਕਾਦੀ ਖੜਖੜ ਲਈ ਆ, ਚੱਲ ਗਈ ਜਵਾਨੀ ਰੁੱਤ ਨਵਿਆਂ ਦੀ ਆਈ ਆ, ਜਾਂ ਫਿਰ ਅਜੇ ਜਵਾਨੀ ਉਧਰੀ ਉਧਰੀ। ਤੇ ਪੱਤਿਆਂ ਦੀ ਆਵਾਜ਼ ਦੇ ਨਾਲ ਸਾਡਾ ਕਲਚਰ ਬਹੁਤ ਜ਼ਿਆਦਾ ਕਨੈਕਟਡ ਹੈ। ਇਹਨਾਂ ਨੇ ਇੱਕ ਜ਼ਿੰਦਗੀ ਦਿਖਾਈ ਆ ਆਵਾਜ਼ ਦੇ ਵਿੱਚ। ਮੈਨੂੰ ਜ਼ਿਆਦਾ ਮੈਂ ਫੋਕਸ ਕੀਤਾ ਕਿ ਕਿਵੇਂ ਪਹਿਲਾਂ ਖੜਖੜ ਦੇ ਵਿੱਚ ਕਈ ਤਰ੍ਹਾਂ ਦੀਆਂ ਆਸਾਂ ਬੇਆਸਾਂ ਸਾਰੀਆਂ ਰਲੀਆਂ ਪਈਆਂ ਨੇ। ਜਦੋਂ ਪੱਤਾ ਫਿਰ ਥੱਲੇ ਡਿੱਗ ਕੇ ਉਹ ਮੁੱਠੀ ਦੇ ਵਿੱਚ ਉਹਨੂੰ ਕਰਚ ਕਰਚ ਦੀ ਆਵਾਜ਼, ਜ਼ਿੰਦਗੀ ਖਤਮ ਹੋ ਜਾਂਦੀ ਆ, ਤਮੰਨਾ ਤੁਹਾਡੀਆਂ ਸਾਰੀਆਂ ਜ਼ਿੰਦਗੀ ਦੀਆਂ ਆਸਾਂ ਖਤਮ ਹੋ ਜਾਂਦੀਆਂ ਨੇ। ਮੇਰੇ ਖਿਆਲ ਆਵਾਜ਼ ਦਾ ਜਿਹੜਾ ਵਿੱਚ ਸਿਲਸਿਲਾ ਬਾਰੀਕੀ ਹੈ ਉਹ ਮੈਨੂੰ ਜ਼ਿਆਦਾ ਟੱਚਿੰਗ ਲੱਗੀ ਉਸ ਮਾਮਲੇ 'ਚ। ਮਿਹਰਬਾਨੀ जी जी, सही, तुसीं बिल्कुल ठीक है, ते बहुत शुक्रिया। हाँ जी, कोई और दोस्त मित्र गल करना चाहते ने हसीम जी दी नज़मां दे उत्ते? हाँ जी, सुखविंदर जी भी। हाँ जी सुखविंदर जी, कुछ कहना चाहोगे? ਹਾਂਜੀ ਮੈਂ ਐਕਚੁਅਲੀ ਹੁਣੇ ਜੁਆਇਨ ਕੀਤਾ ਹੈ। ਮੈਂ ਉਹ ਨਜ਼ਮ ਹੈ ਜਿਹੜੀ ਸੁਣੀ ਨਹੀਂ। अच्छा अच्छा, ਹਾਂਜੀ ਹਾਂਜੀ ठीक है, मेरे ख्याल ਬਾਕੀ जावेद ਜਿਹੜਾ बूटा जी। जी जी सुखविंदर जी। ਬਾਕੀ ਜਿਹੜਾ ਅਮਰਜੀਤ ਜੀ ਨੇ ਉਹ ਕਰਿਆ, ਇਹਦਾ ਮਤਲਬ ਇਹਨੂੰ ਐਕਸਪਲੇਨ ਕੀਤਾ ਹੈ, ਉਹਦੇ ਤੋਂ ਇਹ ਮਹਿਸੂਸ ਹੋਇਆ ਵੀ ਇਹ ਨਜ਼ਮ ਬਹੁਤ ਹੀ ਜ਼ਬਰਦਸਤ ਹੋਣੀ। ਜਾਵੇਦ सही ਸਾਹਿਬ है। ਨੂੰ ਪ੍ਰੋਬਲਮ ਹੋ ਰਹੀ ਹੈ ਅੱਜ हाँ, ਕਨੈਕਟ ਟੂ ਆਡੀਓ, ਵਿਚਾਰੇ लग रहा ਕੋਸ਼ਿਸ਼ है। ਕਰ ਰਹੇ ਨੇ, ਉਹ ਹੋ ਨਹੀਂ ਰਿਹਾ ਫॉर ਸਮ ਰੀਜ਼ਨ। कुछ जावेद जी मनु लग ਹੋ रहा है ਗਿਆ, कुछ ਹੁਣ ढिले ਹੋ भी ਗਿਆ लग। ਕਨੈਕਟ ਉਹਨਾਂ ਦਾ, ਹੋ ਗਿਆ। हो गया ਜਾਵੇਦ ਸਰ ਹੋ ਗਿਆ ਤੁਹਾਡਾ ਕਨੈਕਟ? जी। ਜਾਵੇਦ ਸਰ नहीं, ਉਹਨਾਂ ਦਾ ਆਡੀਓ ਕਨੈਕਟ ਨਹੀਂ ਹੋਇਆ ਸ਼ਾਇਦ। हाँ मेरे ख्याल च नहीं होया उन्हां दा। हाँ जी, कोई होर दोस्त गल करना चाहते ने? नहीं तो फिर असीं अगे टुरीए। ਹਾਂਜੀ ਅੱਗੇ ਟੁਰੋ। हाँ जी जी, अच्छा जावेद हसीम जी दी नज़मां सुनिया ने और बड़ा लुत्फ आया है। ते इंशाल्लाह कुछ दिनां च किताब जिहड़ी साडे हत्थ च होएगी। ते हुण असीं अगला अपने अगे टुरने में कहानी जिहड़ा सैशन ओहदे विच चलने में। अज दी कहानी जिहड़ी है वो डॉक्टर सिमरन अक्स दी है। ते डॉक्टर सिमरन अक्स बरनाला पंजाब तो ने। मालवा कालेज रामपुरा फूल बठिंडा कालेज विच वो प्रोफैसर ने। रेडियो अनाउंसर भी ने, इहदे इलावा थिएटर आर्टिस्ट ने। इन्हां दियां 2 किताबां आ चुकियां ने। एक कहानियां दी किताब है मैं ते ओ, ते इहदे इलावा एक रिसर्च बुक है इन्हां दी पंजाबी सिनेमा ते। इहदे इलावा 2019 तो लिटरेचर जगत तंजीम दे नाल इन्हां दा राबता है, ਉਹਦੇ ਨਾਲ काम कर रहे ने। ते हुण मैं डॉक्टर सिमरन अक्स जी ਨੂੰ रिक्वेस्ट करांगी कि वो अपनी कहानी पेश करन। जी बहुत बहुत शुक्रिया। मैं जी ਧੰਨਵਾਦ ਕਰਦੀ ਹਾਂ ਸਾਂਝੇ ਪੰਜਾਬੀ ਇਸ ਅਦਬੀ ਸੰਗਤ ਦਾ, ਜਿਨ੍ਹਾਂ ਨੇ ਮੌਕਾ ਦਿੱਤਾ ਕਿ ਅੱਜ ਮੈਂ ਇਸ ਰੂਪ ਦੇ ਨਾਲ ਤੁਹਾਡੇ ਨਾਲ ਜੁੜੀ ਹਾਂ ਤੇ ਕਦੇ ਸਾਹਮਣੇ ਹੋਵਾਂਗੇ, ਇੱਕ ਦੂਜੇ ਦੇ ਸਾਹਮਣੇ ਬੈਠ ਕੇ ਇੱਕ ਦੂਜੇ ਨੂੰ ਸੁਣਾਂਗੇ। ਆਮੀਨ ਕਿ ਉਹ ਮੌਕਾ ਵੀ ਇਸੇ ਤਰ੍ਹਾਂ ਕਦੇ ਜਲਦੀ ਜੁੜੇ।
बहुत मेरी अच्छा। आवाज सही आ रही है जी? मैं कहानी शुरू करूं? हाँ जी, आवाज ਤੁਹਾਡੀ आ रही है लेकिन थोड़ी हल्की है आवाज। जी, मैं घट थोड़ा आ रही। उच्ची बोल रही हूं। कहानी मैं नाम कहानी संग्रह ਦਾ मैं ਤੇ ਉਹ ਹੈ ਤੇ ਮੈਂ ਤੇ ਉਹ ਕਹਾਣੀ ਹੀ ਮੈਂ ਤੁਹਾਡੀ ਨਜ਼ਰ ਕਰ ਰਹੀ ਹਾਂ। ਕਹਾਣੀ ਦੀ ਸ਼ੁਰੂਆਤ ਦੇ ਵਿੱਚ ਸੰਵਾਦ ਨੇ, ਡਾਇਲੋਗ ਨੇ। ਮੈਂ ਤੈਨੂੰ ਸਵੇਰ ਤੋਂ ਦੇਖ ਰਹੀ ਹਾਂ, ਇੱਥੇ ਹੀ ਬੈਠਾ, ਨਾ ਖਾਦਾ ਹੈ ਤੇ ਨਾ ਪੀਤਾ ਹੈ। ਉਹ ਆਖਦਾ ਮੈਂ ਆਈ ਹਾਂ। ਮੈਂ ਪੁੱਛਦੀ ਹਾਂ ਕੌਣ ਹੈ ਤੂੰ? ਉਹ ਆਖਦਾ ਪਤਾ ਨਹੀਂ ਕੌਣ ਆ ਤੇ ਪਤਾ ਨਹੀਂ ਇੱਥੇ ਕੀ ਕਰ ਰਿਹਾ। ਮੈਂ ਅਜੀਬ ਜਵਾਬ ਹੈ ਤੇਰਾ। ਉਹ ਤੁਹਾਡੇ ਸਵਾਲ ਤੋਂ ਘੱਟ ਅਜੀਬ ਹੈ। ਮੈਂ ਉਮਰ ਤੇਰੀ ਨਿੱਕੀ ਹੈ ਪਰ ਗੱਲਾਂ ਬੜੀਆਂ ਵੱਡੀਆਂ ਕਰਦਾ। ਉਹ ਆਖਦਾ ਹਾਂ, ਜਦ ਤੋਂ ਸੁਰਤ ਸੰਭਲੀ ਹੈ ਨਾ, ਉਮਰ ਢਲਦੀ ਹੋਈ ਜਾਂਦੀ ਹੈ। ਮੈਂ ਪੁੱਛਦੀ ਹਾਂ ਲੱਗਦਾ ਘਰੋਂ ਭੱਜ ਕੇ ਆਇਆ। ਉਹਨੇ ਆਖਿਆ ਆਇਆ ਤੇ ਭੱਜ ਕੇ ਹੀ ਆ, ਪਰ ਘਰੋਂ ਇਹ ਨਹੀਂ ਪਤਾ। ਮੈਂ ਪੁੱਛਿਆ ਕਿ ਮਾਂ-ਬਾਪ ਕਿੱਥੇ ਨੇ ਤੇਰੇ? ਬਸ ਉਹੀ ਲੱਭਣੇ ਨੇ। ਕਮਲਿਆ, ਹਨੇਰਾ ਵੱਧ ਰਿਹਾ ਤੇ ਠੰਡ ਵੀ। ਜਲਦੀ ਦੱਸ ਤੂੰ ਕਿੱਥੇ ਜਾਣਾ ਤੇ ਤੂੰ ਇੱਥੇ ਬੈਠਾ ਕਿਉਂ ਹੈ? ਪਤਾ ਨਹੀਂ ਕਿਉਂ ਪਰ ਤੈਨੂੰ ਇਸ ਤਰ੍ਹਾਂ ਇੱਥੇ ਛੱਡ ਕੇ ਮੈਂ ਜਾ ਨਹੀਂ ਸਕਦੀ। ਪਹਿਲੀ ਵਾਰ ਉਹਨੇ ਨਜ਼ਰਾਂ ਉਤਾਂ ਚੱਕ ਕੇ ਮੇਰੇ ਵੱਲ ਤੱਕਿਆ, ਜਿਵੇਂ ਕਹਿਰ ਦਾ ਮੀਂਹ ਪੈਣ ਤੋਂ ਪਹਿਲਾਂ ਗੁਬਾਰ ਚੜਿਆ ਹੋਵੇ। ਨਾ ਮਾਤਰ ਹਿੱਲਦੇ ਬੁੱਲਾਂ ਦੇ ਨਾਲ ਉਹ ਬੋਲਿਆ ਕਿਉਂ ਨਹੀਂ ਜਾ ਸਕਦੇ ਮੈਨੂੰ ਛੱਡ ਕੇ? ਕਮਾਲ ਹੈ, ਐਦਾਂ ਕਿਵੇਂ ਭੱਜ ਜਾਵਾਂ? ਇਕੱਲਾ ਬੱਚਾ ਬੈਠਾ ਹੈ, ਮੇਰਾ ਫਰਜ਼ ਹੈ ਕਿ ਉਹਨੂੰ ਪੁੱਛਾਂ ਤੇ ਹਾਂ, ਫਰਜ਼ ਯਾਦ ਹੋਵੇ ਤਾਂ ਕੋਈ ਭੱਜ ਕੇ ਨਹੀਂ ਜਾਂਦਾ, ਪਰ ਫਰਜ਼ ਤੋਂ ਤਾਂ ਭੱਜਿਆ ਜਾ ਸਕਦਾ ਨਾ। ਕੋਈ ਟਿੱਡਿਆ ਜਿਹਾ ਬੜਾ ਫਲਾਸਫਰ ਆ। ਚਲ ਨਹੀਂ ਕਿਤੇ ਜਾਣਾ ਤੇ ਨਾਲ ਸਹੀ, ਆਜਾ ਆਪਾਂ ਚਾਹ ਪੀਏ। ਉਹਦਾ ਜਵਾਬ ਸੀ ਕਿ ਮੈਂ ਚਾਹ ਨਹੀਂ ਪੀਂਦਾ। ਕਿਉਂ? ਚਾਹ ਕਿਉਂ ਨਹੀਂ ਪੀਂਦਾ? ਨਫ਼ਰਤ ਹੈ ਮੈਨੂੰ ਚਾਹ ਸ਼ਬਦ ਤੋਂ। ਚਾਹ ਜਿਵੇਂ ਚਾਹਤ ਵਰਗੀ ਕੋਈ ਚੀਜ਼ ਹੋਵੇ। ਅੱਛਾ, ਚੰਗਾ ਬਾਬਾ, ਚਾਹ ਨਾ ਸਹੀ, ਦੁੱਧ। ਤੇ ਉਹਨੇ ਦੂਜੇ ਪਾਸੇ ਮੂੰਹ ਕਰਕੇ ਪੂਰੇ ਗੁੱਸੇ ਨਾਲ ਥੁੱਕਿਆ, ਜਿਵੇਂ ਦੁੱਧ ਸ਼ਬਦ ਨੂੰ ਉਹਦੇ ਅਰਥਾਂ ਦੇ ਸਮੇਤ ਸੁੱਟ ਛੱਡਿਆ ਹੋਵੇ। ਬੀਜੀ 2 ਦੁੱਧ ਪੱਤੀ ਤੇ 1 ਬਿਸਕੁਟਾਂ ਦਾ ਪੈਕਟ ਲਿਆਇਓ। ਮੈਂ ਚਾਹ ਦੀ ਰੇਹੜੀ ਲਾਉਣ ਵਾਲੇ ਮੰਗਲ ਸਿੰਘ ਦੀ ਘਰ ਵਾਲੀ ਨੂੰ ਆਵਾਜ਼ ਮਾਰੀ। ਮੈਂ ਇੱਥੇ ਰੇਲਵੇ ਸਟੇਸ਼ਨ ਤੇ ਪਿਛਲੇ 5 ਸਾਲਾਂ ਤੋਂ ਅਫਸਰ ਹਾਂ। ਮੰਗਲ ਸਿੰਘ ਤੇ ਉਹਦੀ ਪਤਨੀ ਨਾਲ ਮੇਰਾ ਬੜਾ ਪਿਆਰ ਹੈ ਤੇ ਇਸੇ ਪਿਆਰ ਕਰਕੇ ਮੈਂ ਮੰਗਲ ਸਿੰਘ ਦੀ ਬਚਨ ਕੌਰ ਨੂੰ ਬੀਜੀ ਆਖਦੀ ਹਾਂ। ਕੀ ਗੱਲ ਪੁੱਤ, ਅੱਜ ਤੋਂ ਤਾਂ ਤੂੰ ਛੁੱਟੀ ਤੇ ਜਾਣਾ ਸੀ, ਬਾਲੀ ਲੇਟ ਹੋ ਗਈ ਅੱਜ। ਸਿਹਤ ਤਾਂ ਠੀਕ ਹੈ ਤੇਰੀ? ਬੀਜੀ ਜਾਣਦੇ ਨੇ ਕਿ ਅੱਜ ਤੋਂ ਮੈਂ ਪਰਸੂਤਾ ਛੁੱਟੀ ਤੇ ਜਾ ਰਹੀ ਹਾਂ। ਅਕਸਰ ਆਪਣੇ ਪਤੀ ਉਰਫ ਨਛੱਤਰ ਸਿੰਘ ਦੇ ਆਰਡਰ ਦੇ ਮੁਤਾਬਿਕ ਜਲਦੀ ਤੇ ਸਿੱਧਾ ਘਰ ਪਹੁੰਚਦੀ ਹਾਂ, ਪਰ ਕਦੇ ਕਦਾਈ ਜਦ ਦਿਲ ਪੈਰਾਂ ਨੂੰ ਅੜਿੰਗੀ ਮਾਰ ਲੈਂਦਾ ਤਾਂ ਇਉਂ ਹੀ ਲੇਟ ਹੋ ਜਾਂਦੀ ਹਾਂ ਮੈਂ। ਮੇਰਾ ਲੇਟ ਹੋਣ ਤੇ ਪਤੀ ਦੇ ਮੱਥੇ ਦੀਆਂ ਤਿਉੜੀਆਂ ਮੈਨੂੰ ਬੀਜੀ ਦੇ ਸਵਾਲ ਦੇ ਵਿੱਚੋਂ ਸਾਫ਼ ਝਲਕਦੀਆਂ ਨਜ਼ਰ ਆਉਂਦੀਆਂ ਨੇ। ਹਾਂਜੀ ਬੀਜੀ, ਬਸ ਕਾਗਜ਼ੀ ਕਾਰਵਾਈਆਂ 'ਚ ਲੇਟ ਹੋ ਗਈ। ਮੈਂ ਲੇਟ ਹੋਣ ਦੀ ਚਿੰਤਾ ਨੂੰ ਇੱਕ ਪਾਸੇ ਰੱਖਣ ਦੀ ਕੋਸ਼ਿਸ਼ ਕਰਦੀ ਨੇ ਆਖਿਆ, ਹੋਰ ਪੁੱਤ ਮਸਾਂ ਤਾਂ ਟਾਈਮ ਆਇਆ, ਰੱਬ ਸੋਹਣਾ ਜੀ ਦਵੇ, ਫੇਰ ਭਾਈ ਸੂਟ ਲੈ ਦੀ ਆਪਦੀ ਬੀਜੀ ਨੂੰ। ਤਾਂ ਬੀਜੀ ਮੇਰਾ ਸਿਰ ਪਲੋਸਦੀ ਹੈ ਤੇ ਦੁੱਧ ਪੱਤੀ ਰੱਖ ਕੇ ਚਲੀ ਜਾਂਦੀ ਹੈ। ਉਹ ਦੂਰ ਕਿਤੇ ਗਵਾਚਾ ਹੋਇਆ। ਮੈਂ ਜਗਾਉਣ ਵਾਲਿਆਂ ਵਾਂਗ ਉਹਨੂੰ ਬੁਲਾਉਣੀ ਆ, ਲੈ ਫੜ ਚਾਹ ਨਾ ਸਹੀ, ਦੁੱਧ ਪੀ ਲੈ। ਦੁੱਧ ਤਾਂ ਜ਼ਹਿਰ ਤੋਂ ਵੀ ਮਾੜਾ। ਕਰਜ਼, ਫਰਜ਼ ਤੇ ਦੁੱਧ। ਉਹਦੇ ਬੁੱਲਾਂ ਤੇ ਜਿਵੇਂ ਲਾਨਤ ਵਰਗੀ ਗਹਿਰੀ ਮੁਸਕਰਾਹਟ ਉੱਕਰ ਆਈ। ਬੱਚੇ, ਦੁੱਖ ਕੀ ਹੈ ਆਖਿਰ ਤੈਨੂੰ? ਇੰਨਾ ਕਿਉਂ? ਬੱਚਾ ਨਾ ਕਹੋ ਮੈਨੂੰ, ਬੱਚਾ ਨਹੀਂ ਆ ਮੈਂ, ਪੂਰੇ 17 ਸਾਲਾਂ ਦਾ ਆ। ਬੱਚਾ ਤਾਂ ਮੈਂ ਕਦੇ ਵੀ ਨਹੀਂ ਸੀ। ਮੇਰੀ ਗੱਲ ਨੂੰ ਵਿੱਚੋਂ ਹੀ ਕੱਟਦਿਆਂ ਉਹਦੇ ਮੱਥੇ ਦੀ ਤਿਉੜੀ ਹੋਰ ਕੱਸੀ ਗਈ। ਪਤਾ ਨਹੀਂ ਉਹਦੇ ਅੰਦਰ ਇਹੋ ਜਿਹਾ ਕੀ ਭਰਿਆ ਹੋਇਆ ਸੀ ਕਿ ਉਹਦੀ ਹਰ ਗੱਲ ਮੈਨੂੰ ਨਿਰੁੱਤਰ ਕਰ ਜਾਂਦੀ। ਮੇਰੀ ਅਗਲੀ ਗੱਲ ਜੀਭ ਦੇ ਭਾਰ ਹੇਠ ਤਹਿ ਕੇ ਬੈਠ ਜਾਂਦੀ। ਉਧਰ ਸਾਜ਼ਿਸ਼ੀ ਜਿਹਾ ਹਨੇਰਾ ਪੈਰੋਂ ਪੈਰ ਪੱਥਰਦਾ ਜਾ ਰਿਹਾ ਸੀ
ਰਾਤ ਰੀਂਗ ਰੀਂਗ ਕੇ ਸਭ ਪਾਸਿਓਂ ਘੇਰਾ ਪਾਉਣ ਦੀ ਤਿਆਰੀ 'ਚ ਸੀ ਤੇ ਬਸ ਹੋਰ ਘੰਟੇ ਕੁ ਤਾਈਂ ਚੰਨ ਨੇ ਸੂਰਜ ਦੀ ਸਾਰੀ ਰਿਆਸਤ ਨੂੰ ਆਪਣੇ ਕਬਜ਼ੇ 'ਚ ਲੈ ਲੈਣਾ ਹੈ। ਮੈਨੂੰ ਨਛੱਤਰ ਦੇ ਗੁੱਸੇ ਤੇ ਇਸ ਅਜੀਬ ਜਵਾਬ ਵਾਲੇ ਬੱਚੇ ਦਾ, ਜੋ ਖੁਦ ਨੂੰ ਬੱਚਾ ਹੀ ਨਹੀਂ ਮੰਨਦਾ, ਇਹਦਾ ਫਿਕਰ ਹੋ ਰਿਹਾ ਹੈ। ਇੱਕਦਮ ਮੇਰੇ ਫੋਨ ਦੀ ਘੰਟੀ ਵੱਜਦੀ ਹੈ। ਮੈਂ ਤਰਬਕ ਜਾਂਦੀ ਹਾਂ, ਹਾਏ ਨਛੱਤਰ ਦਾ ਹੀ ਫੋਨ ਹੋਣਾ। ਕੀ ਆਖਾਂਗੀ ਇੰਨੀ ਲੇਟ ਕਿਉਂ ਆ, ਬਹਾਨਾ ਕੀ ਲਾਵਾਂ, ਚੱਕਾ ਹੀ ਨਾ ਫੋਨ ਜੇ। ਪਰ ਕਿਤੇ ਉਹ ਨੌਕਰ ਨੂੰ ਨਾ ਭੇਜ ਦੇਣ ਜਾਂ ਸਿੱਧਾ ਆਪ ਹੀ ਨਾ ਆ ਪਹੁੰਚਣ। ਫੇਰ ਪਹਿਲਾਂ ਵਾਂਗ ਬੀਜੀ ਹੁਰਾਂ ਦੇ ਸਾਹਮਣੇ ਹੀ ਮੈਂ ਫੋਨ ਕੱਢਦੀ ਹਾਂ। ਨਵਾਂ ਨੰਬਰ ਦੇਖ ਕੇ ਮੈਨੂੰ ਸੁੱਖ ਦਾ ਸਾਹ ਆਉਂਦਾ। ਹੈਲੋ, ਹਾਂਜੀ ਮੈਡਮ, ਤੁਹਾਡੀ ਕੱਲ ਦੇ ਅਖਬਾਰ 'ਚ ਛਪੀ ਕਹਾਣੀ ਪੜ੍ਹੀ ਸੀ ਜੀ, ਸੋਨੇ ਦੇ ਪਿੰਜਰੇ। ਵਾਹ ਜੀ ਵਾਹ, ਬੜੀ ਕਮਾਲ ਦੀ ਲਿਖਤ ਹੈ, ਅੰਤਾਂ ਦੀ ਭਾਵੁਕ। ਮੈਂ ਕਿਹਾ ਜੀ ਕੁਝ ਪੁੱਛਣਾ ਸੀ ਵੀ ਉਹ ਕਹਾਣੀ ਸੱਚ ਹੈ ਜਾਂ? ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਹਾਣੀ ਪੜ੍ਹਨ ਲਈ ਤੇ ਫੋਨ ਕਰਨ ਲਈ। ਕਹਾਣੀ ਕਾਲਪਨਿਕ ਹੈ ਜੀ, ਬਸ ਕਲਮ ਨੇ ਲਿਖਵਾਈ ਤੇ ਮੈਂ ਲਿਖ ਲਈ। ਵੀਰ ਜੀ ਜੇ ਗੁੱਸਾ ਨਾ ਕਰੋ, ਮੈਂ ਤੁਹਾਨੂੰ ਰੁਕ ਕੇ ਫੋਨ ਕਰਾਂ, ਦਰਅਸਲ ਮੈਂ ਥੋੜਾ ਜਿਹਾ ਬਿਜ਼ੀ ਸੀ, ਪਲੀਜ਼ ਮੈਨੂੰ ਗਲਤ ਨਾ ਸਮਝਿਓ। ਜੀ ਜੀ ਨਹੀਂ ਨਹੀਂ, ਕੋਈ ਨਹੀਂ, ਮੈਂ ਤੇ ਬਸ ਆਹੀ ਪੁੱਛਣਾ ਸੀ ਜੀ। ਬਹੁਤ ਧੰਨਵਾਦ ਤੁਹਾਡਾ ਤੇ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ। ਮੇਰੇ ਦਿਲ ਦੀ ਆਵਾਜ਼ ਸੁਣ ਕੇ ਪਾਠਕ ਨੇ ਜਲਦੀ ਹੀ ਫੋਨ ਕੱਟ ਦਿੱਤਾ। ਅੱਛਾ, ਤਾਂ ਤੁਸੀਂ ਲਿਖਦੇ ਹੋ, ਮਤਲਬ ਤੁਸੀਂ ਲੇਖਕ ਹੋ? ਉਹਦਾ ਸਵਾਲ ਸੀ। ਪਹਿਲੀ ਵਾਰ ਉਹਨੇ ਆਪਣੀ ਗੱਲ ਮੇਰੇ ਨਾਲ ਕੀਤੀ ਸੀ। ਹਾਂਜੀ, ਬਸ ਹੁਣ ਜੀ ਥੋੜਾ ਬਹੁਤ। ਤੂੰ ਦੱਸ ਆਪਣੇ ਬਾਰੇ, ਸਵੇਰ ਦਾ ਇੱਥੇ ਬੈਠਾ ਹੈ ਚੁੱਪਚਾਪ, ਦੱਸਦਾ ਕਿਉਂ ਨਹੀਂ ਕੁਝ? ਮੇਰੀ ਉਲਝਣ ਪੂਰੀ ਬਰਕਰਾਰ ਸੀ। ਮੈਨੂੰ ਘੱਟ ਹੀ ਬੋਲਣਾ ਆਉਂਦਾ। ਹੁਣ ਜੀ ਸਦਾ ਚੁੱਪ ਹੀ ਰਿਹਾ ਨਾ। ਉਹਨੇ ਮੇਰੇ ਲੇਖਕ ਹੋਣ ਬਾਰੇ ਮੈਨੂੰ ਸਵਾਲ ਕੀਤਾ। ਮੈਂ ਸੁਣਿਆ ਲੇਖਕ ਬਿਨਾਂ ਕਹੇ ਦੂਜਿਆਂ ਦਾ ਦੁੱਖ ਸਮਝ ਲੈਂਦੇ ਨੇ। ਮੈਨੂੰ ਲੱਗਾ ਜਿਵੇਂ ਉਹ ਕੁਝ ਸਹਿਜ ਹੋ ਰਿਹਾ ਸੀ। ਮੈਂ ਆਖਿਆ, ਜੇ ਲੇਖਕ ਨਾ ਵੀ ਹੋਈਏ ਨਾ ਤਾਂ ਵੀ ਦੂਜਿਆਂ ਦਾ ਦੁੱਖ ਸਮਝੀਦਾ ਤੇ ਘਟਾਉਣ ਦੀ ਕੋਸ਼ਿਸ਼ ਕਰੀਦੀ ਹੈ। ਉਹ ਮੇਰੀਆਂ ਅੱਖਾਂ ਵੱਲ ਐਨ ਸਿੱਧਾ ਝਾਕਿਆ। ਪਤਾ ਨਹੀਂ ਉਹ ਕੁਝ ਪੁੱਛ ਰਿਹਾ ਸੀ ਜਾਂ ਦੱਸ ਰਿਹਾ ਸੀ, ਪਰ ਉਹਦੇ ਬੁੱਲ ਐ ਲੱਗਦੇ ਸੀ ਜਿਵੇਂ ਕਿਸੇ ਪਿੰਜਰੇ ਤੋਂ ਬਾਹਰ ਬੈਠਾ ਜ਼ਖਮੀ ਖੰਭਾਂ ਵਾਲਾ ਪੰਛੀ ਹੋਵੇ। ਲੰਬਾ ਹੌਂਕਾ ਭਰ ਕੇ ਉਹ ਬੋਲਣ ਲੱਗਾ। ਮੈਂ ਸੁਣਿਆ ਕਿ ਮੈਂ ਮਾਂ ਦੀ ਕੁੱਖ 'ਚ ਸਾਂ। ਜਦੋਂ ਮੇਰੀ ਮਾਂ ਮੇਰੇ ਪਿਓ ਦੇ ਘਰੋਂ ਆਪਣੇ ਪ੍ਰੇਮੀ ਦੇ ਨਾਲ ਭੱਜ ਆਈ। ਮਾਂ ਆਖਦੀ ਸੀ ਕਿ ਮੇਰਾ ਪਹਿਲਾ ਪਿਓ ਬੜਾ ਹੀ ਘੱਟ ਕਮਾਉਂਦਾ ਸੀ, ਢਿੱਡ ਭਰਨ ਜੋਗਾ ਵੀ ਨਹੀਂ, ਰਹਿੰਦਾ ਵੀ ਜ਼ਿਆਦਾ ਸਮਾਂ ਘਰੋਂ ਬਾਹਰ ਹੀ ਸੀ। ਪਰ ਮੇਰੀ ਮਾਂ ਦੇ ਚਾਅ ਕੁਝ ਹੋਰ ਸੀ। ਇਹ ਮੈਨੂੰ ਮੇਰੀ ਮਾਂ ਨੇ ਨਹੀਂ ਦੱਸਿਆ, ਸਗੋਂ ਮੈਂ ਆਪ ਹੀ ਸਮਝਿਆ। ਇਹ ਬੰਦਾ ਮੇਰਾ ਪਿਓ ਨਹੀਂ, ਸਗੋਂ ਮੇਰੀ ਮਾਂ ਦਾ ਪ੍ਰੇਮੀ ਹੈ। ਤੇ ਇਹ ਵੀ ਮੈਂ ਮਾਂ ਦੇ ਦੱਸਣ ਤੋਂ ਪਹਿਲਾਂ ਹੀ ਸਮਝ ਗਿਆ ਸਾਂ। ਇਸ ਪ੍ਰੇਮੀ ਦਾ ਤਾਂ ਮੇਰਾ ਨਾਲ ਕੀ, ਮੇਰੀ ਮਾਂ ਨਾਲ ਵੀ ਕੋਈ ਬਹੁਤਾ ਮੋਹ ਨਹੀਂ। ਜਦੋਂ ਤੋਂ ਸੁਰਤ ਸੰਭਲੀ ਹੈ, ਮੈਂ ਇਹਨਾਂ ਦੋਹਾਂ ਲਈ ਗੂੰਗਾ ਬਣ ਕੇ ਭੀਖ ਮੰਗਦਾ ਆ ਰਿਹਾ। ਤਾਂ ਹੀ ਸੱਚਮੁੱਚ ਬੋਲਣਾ ਭੁੱਲ ਗਿਆ ਮੈਂ। ਅੱਜ ਜਿੰਨੇ ਕੁਝ ਸ਼ਬਦ ਅੱਜ ਮੇਰੇ ਮੂੰਹੋਂ ਨਿਕਲ ਰਹੇ ਨੇ ਨਾ, ਇਹ ਵੀ ਕਿਸੇ ਗੁਰਦੁਆਰੇ ਜਾਂ ਮੰਦਿਰ ਦੇ ਕੋਲੇ ਭੀਖ ਮੰਗਣ ਦਾ ਅੱਡਾ ਹੋਣ ਕਰਕੇ ਬੱਚੇ ਨੇ। ਨਹੀਂ ਤਾਂ ਚੁੱਪ ਤਾਂ ਬੰਦੇ ਦੇ ਅੰਦਰਲੇ ਸ਼ਬਦਾਂ ਨੂੰ ਵੀ ਖਾ ਜਾਂਦੀ ਹੈ। ਹੁਣ ਵੀ ਆਪਣੀ ਗੱਲ ਬੋਲਣ ਲੱਗਿਆ ਡਰ ਜਾਣਾ ਕਿ ਜੇ ਕਿਸੇ ਨੇ ਵਿੱਚੋਂ ਟੋਕ ਦਿੱਤਾ ਜਾਂ ਰੋਕ ਦਿੱਤਾ ਤਾਂ ਮੁੜ ਸ਼ਾਇਦ ਇਹ ਇਕੱਠੇ ਹੀ ਨਾ ਹੋ ਸਕਣ। ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ, ਪਰ ਨਾ ਕਦੇ ਖਰੀਦ ਸਕਿਆ ਤੇ ਨਾ ਕਦੇ ਕਿਸੇ ਨੇ ਦਿੱਤੀ ਹੈ। ਪਰ ਚੋਰੀ ਕਰਕੇ ਬਹੁਤ ਪੜ੍ਹੀਆਂ ਨੇ। ਉਹ ਜਿਵੇਂ ਮਾਫੀ ਮੰਗਦੀ ਨਜ਼ਰ ਦੇ ਨਾਲ ਮੇਰੇ ਵੱਲ ਝਾਕਣ ਲੱਗਾ। ਬਹੁਤ ਸਾਲ ਪਹਿਲਾਂ ਮੈਂ ਵੀ ਇਸ ਅਜੀਬ ਤਰ੍ਹਾਂ ਨਾਲ ਜੁੜੇ ਰਿਸ਼ਤਿਆਂ ਦੇ ਘਰ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਕਿ ਮੇਰੀ ਮਾਂ ਦਾ ਇਹ ਪ੍ਰੇਮੀ 8 ਕੁ ਸਾਲ ਦੀ ਬੱਚੀ ਕਿਤੋਂ ਲੈ ਆਇਆ। ਉਹਨੇ ਮਾਂ ਨੂੰ ਆਖਿਆ, ਵਿਚਾਰੀ ਅਨਾਥ ਬੱਚੀ ਹੈ, ਇਹਨੂੰ ਸਹਾਰਾ ਦਿਆਂਗੇ, ਜਿੱਥੇ ਆਪ ਖਾ ਰਹੇ ਆ ਰੁੱਖੀ ਸੁੱਖੀ ਇਹਨੂੰ ਵੀ ਦੇ ਛੱਡਾਂਗੇ, ਆਪਾਂ ਨੂੰ ਪੁੰਨ ਲੱਗੂ ਨਾ। ਬੱਚੀ ਦਿਮਾਗ ਦੀ ਸਧਾਰਨ ਸੀ। ਮੈਨੂੰ ਲੱਗਿਆ ਮੈਂ ਇੰਨੇ ਸਾਲਾਂ ਤੋਂ ਇਸ ਬੰਦੇ ਬਾਰੇ ਗਲਤ ਹੀ ਸੋਚ ਰਿਹਾ। ਪਰ ਅਜੇ ਮਹੀਨਾ ਵੀ ਨਹੀਂ ਸੀ ਲੰਘਿਆ ਕਿ ਮੇਰਾ
ਤਾਜ਼ਾ ਭਰੋਸਾ ਵੀ ਟੁੱਟ ਗਿਆ। ਉਹ ਕੁੱਤਾ ਹਰਾਮੀ ਬੰਦਾ ਉਸ ਜਵਾਕੜੀ ਨੂੰ ਵੀ ਮੈਂ ਪਾਗਲ ਹੋ ਗਿਆ। ਉਹ ਕਦੇ ਮੈਨੂੰ ਮੇਰੀ ਭੈਣ ਲੱਗਦੀ, ਕਦੇ ਮੇਰੀ ਮਾਂ ਲੱਗਦੀ, ਪਰ ਉਹ ਹਰਾਮਜ਼ਾਦਾ ਸਗੋਂ ਮੈਨੂੰ ਵੀ ਆਖਦਾ ਕਿ ਮੈਂ ਵੀ ਉਸ ਬੱਚੀ ਨਾਲ, ਉਹ ਫੁੱਲਚਿਨੀ ਜਵਾਕੜੀ ਰਾਖਸ਼ ਵਰਗੇ ਉਸ ਬੰਦੇ ਤੋਂ ਇੰਨਾ ਡਰਦੀ ਕਿ ਕਈ ਘੰਟੇ ਗੁਸਲਖਾਨੇ ਜਾਂ ਕੂੜੇ ਦੇ ਕੋਲ ਲੁਕੀ ਰਹਿੰਦੀ। ਪਹਿਲਾਂ ਉਹਦੀਆਂ ਅੱਖਾਂ ਮੈਨੂੰ ਤਰਲੇ ਪਾਉਂਦੀਆਂ ਲੱਗਦੀਆਂ, ਪਰ ਫਿਰ ਤਾਂ ਜਿਵੇਂ ਉਹ ਮੈਥੋਂ ਵੀ ਡਰਨ ਲੱਗ ਗਈ ਜਾਂ ਫਿਰ ਸਾਰੀ ਦੁਨੀਆ ਦੇ ਬੰਦਿਆਂ ਤੋਂ। ਮੈਂ ਉਹਨੂੰ ਸਮਝਾਉਣਾ ਚਾਹੁੰਦਾ ਸੀ, ਪਰ ਮੇਰੇ ਕੋਲੇ ਸ਼ਬਦ ਕਿੱਥੇ ਸੀ? ਸ਼ਬਦ ਆਉਂਦੇ ਵੀ ਕਿੱਥੋਂ? ਤੇ ਉਹ ਵੀ ਉਸ ਫੁੱਲ ਵਰਗੀ ਜਵਾਕੜੀ ਦੇ ਹਾਣ ਦੇ। ਤੇ ਇੱਕ ਦਿਨ ਮੈਂ ਆਪਣੀ ਮਾਂ ਦੇ ਕਮਾਊ ਪੁੱਤ ਵਾਲੇ ਫਰਜ਼ ਤੋਂ ਭੱਜ ਆਇਆ ਤੇ ਨਾਲ ਹੀ ਆਪਣੀ ਭੈਣ ਨੂੰ ਵੀ ਪਹੁੰਚਾ ਲਿਆ ਆ। ਉਹਨੇ ਡੂੰਘਾ ਸਾਹ ਲਿਆ। ਮੈਂ ਭੈਣ ਨੂੰ ਉਸ ਰਾਖਸ਼ ਦੇ ਚੁੰਗਲ ਚੋਂ ਤਾਂ ਛੁਡਾ ਲਿਆ ਆ, ਪਰ ਹੁਣ ਉਹਨੂੰ ਲੁਕਾਉਂਦਾ ਕਿੱਥੇ? ਉਹਨੂੰ ਆਪਣੇ ਘਰ-ਬਾਰ ਬਾਰੇ ਕੁਝ ਨਹੀਂ ਸੀ ਪਤਾ, ਤੇ ਜੋ ਕੁਝ ਉਹਨੂੰ ਪਤਾ ਸੀ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ। ਮੈਂ ਕਦੇ ਕਿਤੇ ਦੂਰ ਨਹੀਂ ਸਕਿਆ, ਪਰ ਹਾਂ, ਅਨਾਥ ਆਸ਼ਰਮ ਦੇ ਬਾਰੇ ਜ਼ਰੂਰ ਸੁਣਿਆ ਹੋਇਆ ਸੀ ਤੇ ਕਈ ਵਾਰ ਉੱਥੇ ਆਪ ਜਾਣ ਬਾਰੇ ਵੀ ਸੋਚਿਆ ਸੀ। ਆਪ ਤਾਂ ਨਹੀਂ ਗਿਆ, ਪਰ ਉਹਨੂੰ ਛੱਡ ਆਇਆ ਤੇ ਭੱਜ ਆਇਆ ਫਿਰ ਆਪਣੇ ਫਰਜ਼ਾਂ ਤੋਂ। ਇੱਧਰ ਮੇਰੇ ਫੋਨ ਦੀ ਘੰਟੀ ਵੱਜੀ ਤੇ ਉਧਰੋਂ ਟ੍ਰੇਨ ਦੇ ਤੁਰਨ ਦੀ ਆਵਾਜ਼ ਆਈ, ਜਿਹਦੇ ਆਉਣ ਦਾ ਨਾ ਉਹਨੂੰ ਪਤਾ ਲੱਗਾ ਸੀ ਤੇ ਨਾ ਹੀ ਮੈਨੂੰ। ਟ੍ਰੇਨ ਦੇ ਤੇਜ਼ ਤੁਰਨ ਤੇ ਇਸ ਸ਼ੁਕ ਦਾ ਮੇਰੇ ਨਾਲ ਇੱਕ ਖਾਸ ਰਿਸ਼ਤਾ ਹੈ। ਮੈਨੂੰ ਇਉਂ ਲੱਗਦਾ ਜਿਵੇਂ ਟ੍ਰੇਨ ਦਾ ਵੀ ਮੇਰੇ ਵਾਂਗੂ ਆਪਣੇ ਘਰ ਜਾਣ ਨੂੰ ਜੀ ਨਾ ਕਰਦਾ ਹੋਵੇ, ਪਰ ਜਦੋਂ ਇੱਕ ਵਾਰ ਤੁਰ ਪੈਂਦੀ ਹੈ ਤਾਂ ਉਹਦੇ ਤੇਜ਼ ਸ਼ੁਕਣ ਦੀ ਆਵਾਜ਼ ਹੂ-ਬਹੂ ਮੇਰੇ ਸਾਹਾਂ ਵਰਗੀ ਹੋ ਜਾਂਦੀ ਹੈ। ਟਕ ਟਕ, ਸ਼ਕ ਸ਼ਕ, ਟਕ ਟਕ ਦੀ ਆਵਾਜ਼। ਫੋਨ ਨਛੱਤਰ ਦਾ ਹੀ ਸੀ, ਮੇਰੇ ਪਤੀ ਦਾ। ਟ੍ਰੇਨ ਪੂਰੀ ਤੇਜ਼ੀ ਨਾਲ ਦੌੜਨ ਲੱਗੀ। ਮੈਂ ਫੋਨ ਸਾਇਲੈਂਟ ਕਰ ਦਿੱਤਾ। ਮੇਰੀ ਧੜਕਣ ਕੁਝ ਸੰਭਲੀ। ਟ੍ਰੇਨ ਦੀ ਆਵਾਜ਼ ਹੁਣ ਬੜੀ ਦੂਰੋਂ ਆ ਰਹੀ ਸੀ, ਪਰ ਅਜੇ ਵੀ ਰਾਹਾਂ ਦੇ ਪੱਥਰ ਥਰਥਰਾ ਰਹੇ ਸੀ। ਮੈਂ ਨਜ਼ਰਾਂ ਸੀ ਉਸ ਬੱਚੇ ਤੋਂ ਮਾਫੀ ਮੰਗੀ, ਪਰ ਉਹਨੂੰ ਮੇਰੇ ਫੋਨ ਦਾ ਜਿਵੇਂ ਪਤਾ ਹੀ ਨਾ ਲੱਗਾ ਹੋਵੇ। ਇੱਕ ਪਾਸੇ ਨੱਕ ਸੁਣਕਦਿਆਂ ਉਹਨੇ ਅਨਾਥ ਆਸ਼ਰਮ ਬਾਰੇ ਸੋਚਦਿਆਂ ਧਿਆਨ ਮੇਰੇ ਵੱਲ ਮੋੜਿਆ। ਮੈਂ ਆਖਿਆ, ਫੇਰ ਹਾਂ ਸੱਚ ਫੇਰ ਸੀ। ਕਦੇ ਕਦਾਈ ਆਸ਼ਰਮ 'ਚ ਜਾ ਕੇ ਭੈਣ ਨੂੰ ਮਿਲ ਆਉਣਾ। ਉਂਝ ਠੀਕ ਹੈ ਉੱਥੇ, ਪਰ ਪਤਾ ਨਹੀਂ ਕਿਉਂ ਹਰ ਵਾਰ ਕਿਸੇ ਘਰ-ਬਾਰ ਬਾਰੇ ਪੁੱਛਦੀ ਹੈ। ਘਰ ਵੀ ਕੀ ਚੀਜ਼ ਹੁੰਦਾ ਹੈ ਨਾ। ਆਸ਼ਰਮ ਤੋਂ ਇੱਕ ਮੁੰਡਾ ਮੇਰਾ ਦੋਸਤ ਬਣਿਆ, ਜ਼ਿੰਦਗੀ ਦਾ ਪਹਿਲਾ ਦੋਸਤ। ਉਹ ਵੀ ਬੜਾ ਘੱਟ ਬੋਲਦਾ, ਪਰ ਆਖਦਾ ਕਦੇ ਘਰ ਵੇਖਣਾ ਕਿ ਕਿੱਦਾਂ ਦਾ ਹੁੰਦਾ। ਉਹ ਦੱਸਦਾ ਸੀ ਕਿ ਇੱਕ ਵਾਰ ਉੱਥੋਂ ਉਹਨੂੰ ਕੋਈ ਗੋਦ ਲੈ ਗਿਆ ਸੀ ਘਰ, ਪਰ ਬੜੇ ਥੋੜੇ ਦਿਨਾਂ ਬਾਅਦ ਹੀ ਉੱਥੋਂ ਭੱਜ ਆਇਆ। ਅਖੇ ਉਹ ਕੋਈ ਘਰ ਥੋੜਾ, ਉੱਥੇ ਤੇ ਮੈਂ ਦਿਹਾੜੀਆ ਸਾਂ, ਉਹ ਵੀ ਬਿਨਾਂ ਤਨਖਾਹ ਦੇ। ਉੱਥੇ ਉਹਨੂੰ ਆਸ਼ਰਮ ਦੀ ਯਾਦ ਆਉਣ ਲੱਗੀ ਤੇ ਉਹ ਵਾਪਸ ਮੁੜ ਆਇਆ। ਉਹ ਮੈਨੂੰ ਪੁੱਛਦਾ ਕਿ ਆਸ਼ਰਮ ਹੀ ਉਹਦਾ ਘਰ ਹੈ, ਤੇ ਮੈਂ ਉਹਨੂੰ ਪੁੱਛਦਾ ਕਿ ਮੇਰਾ ਘਰ ਕੋਈ ਆਸ਼ਰਮ ਹੈ? ਸਾਰੇ ਹੀ ਅਨਾਥ ਨੇ ਇੱਥੇ। ਸੱਚੀਓ ਕਿਸੇ ਦਾ ਕੋਈ ਕੁਝ ਵੀ ਨਹੀਂ ਲੱਗਦਾ। ਮੇਰਾ ਫੋਨ ਫੇਰ ਵੱਜਿਆ ਤੇ ਸ਼ਾਇਦ ਉਹਦੇ ਸ਼ਬਦਾਂ ਦੇ ਗਵਾਚ ਜਾਣ ਦੇ ਡਰੋਂ ਮੈਂ ਦੁਬਾਰਾ ਕੱਟ ਦਿੱਤਾ, ਭਾਵੇਂ ਕਿ ਨੰਬਰ ਮੇਰੇ ਪਤੀ ਨਛੱਤਰ ਦਾ ਹੀ ਸੀ। ਹੁਣ ਮੈਂ ਆਪਣੇ ਅਸਲੀ ਪਿਓ ਦੇ ਕੋਲੇ ਜਾਣਾ। ਰੇਲਵੇ ਲਾਈਨ ਵੱਲ ਦੂਰ ਵੇਖਦਿਆਂ ਉਹਨੇ ਆਖਿਆ, ਅੱਛਾ ਤਾਂ ਤੂੰ ਆਪਣੇ ਘਰ ਜਾਣਾ, ਉੱਥੇ ਹੀ ਰਹੇਗਾ ਫਿਰ? ਮੇਰੇ ਦਿਲ 'ਚ ਇੱਕ ਚਮਕ ਜੀ ਉੱਠੀ, ਪਰ ਮੈਨੂੰ ਪਤਾ ਹੈ ਮੇਰੇ ਪਿਓ ਨੇ ਮੈਨੂੰ ਰੱਖਣਾ ਨਹੀਂ। ਮੇਰੀ ਚਮਕ ਨੂੰ ਚੀਰਦਾ ਹੋਇਆ ਉਸਨੇ ਜਵਾਬ ਦਿੱਤਾ, ਕਿਉਂ ਨਹੀਂ ਰੱਖਣਾ? ਮੇਰੀ ਚੀਕ ਨਿਕਲਦੀ ਮਸਾਂ ਰੁਕੀ। ਨਹੀਂ ਰੱਖਣਾ, ਕਿਉਂਕਿ ਪਿਓ ਨੇ ਵੀ ਦੂਜਾ ਵਿਆਹ ਕਰਵਾ ਲਿਆ ਤੇ ਉਹਦੇ ਆਪਣੇ ਵੀ ਬੱਚੇ ਨੇ। ਉਹ ਅਜੇ ਵੀ ਆਪਣੀ ਸੁਰਤ ਰੇਲਵੇ ਲਾਈਨਾਂ ਤੇ ਟਿਕਾਈ ਬੈਠਾ ਸੀ। ਤੇਰੇ ਪਿਓ ਦੇ ਆਪਣੇ ਬੱਚੇ ਨੇ, ਫਿਰ ਤੂੰ ਕਿਉਂ? ਮੇਰਾ ਗੱਚ ਭਰ ਆਇਆ, ਮੈਂ ਇਸ ਤੋਂ ਅੱਗੇ ਨਾ ਬੋਲ ਸਕੀ। ਜਾਣਾ ਚਾਹੁੰਦਾ, ਇੱਕ ਵਾਰ ਉਸ ਬੰਦੇ ਨੂੰ ਵੇਖਣਾ, ਉਹਨੂੰ ਲੱਭਣ ਲਈ ਘਰੋਂ ਤੁਰਿਆ ਮੈਂ ਬਸ। ਅੱਗੇ ਨਾ ਉਹ ਤੋਂ ਕੁਝ ਦੱਸਿਆ ਗਿਆ ਤੇ ਨਾ ਹੀ ਮੈਥੋਂ ਪੁੱਛਿਆ ਗਿਆ। ਹਨੇਰਾ ਹੋਰ ਗਾੜਾ ਹੋ ਰਿਹਾ ਸੀ ਤੇ ਪੌਣੇ ਘੰਟੇ ਵਾਂਗ ਬੀਤ ਗਿਆ ਸੀ ਸਾਨੂੰ ਇਕੱਠੇ ਬੈਠਿਆਂ। ਮੰਗਲ ਸਿੰਘ ਤੇ ਬੀਜੀ ਵੀ ਗੁਰਦੁਆਰਾ ਸਾਹਿਬ ਚਲੇ ਗਏ ਸੀ।
ਉਹਨੇ ਤਾਂ ਉੱਥੇ ਹੀ ਸੌਂਦੇ ਸੀ। ਇਹਨਾਂ ਦਾ ਵੀ ਆਪਣਾ ਕੋਈ ਘਰ ਨਹੀਂ। ਇਹ ਬੇਔਲਾਦ ਜੋੜਾ ਬਸ ਰੋਜ਼ਾਨਾ ਖਾਣ ਜੋਗਾ ਕਮਾਉਂਦਾ ਹੈ ਤੇ ਦੋਵੇਂ ਉਸੇ ਚੋਂ ਰੋਜ਼ਾਨਾ ਦਸਵੰਧ ਕੱਢ ਕੇ ਗੁਰਦੁਆਰੇ ਦੇ ਆਉਂਦੇ ਨੇ ਤੇ ਉੱਥੇ ਹੀ ਸੌਂ ਜਾਂਦੇ ਨੇ। ਹਜੇ ਵੀ ਇਹਨਾਂ ਨੂੰ ਜੱਗ ਤੇ ਸੀਰ ਪੈਣ ਤੇ ਆਪਣਾ ਰਿਸ਼ਤਿਆਂ ਭਰਿਆ ਘਰ ਬਣਨ ਦੀ ਉਮੀਦ ਹੈ। ਉਮੀਦ ਵੀ ਬੇਸ਼ੱਕ ਕੋਈ ਜ਼ਿਆਦਾ ਨਹੀਂ, ਪਰ ਦੁੱਖਾਂ ਤੇ ਔੜਾਂ ਝੰਬੇ ਜਲਦੀ ਹੀ ਢਲ ਗਏ ਇਸ ਬੱਚੇ ਦੇ ਵਾਂਗ। ਕਿਸੇ ਨੂੰ ਮਾਂ ਪਿਓ ਤੇ ਕਿਸੇ ਨੂੰ ਔਲਾਦ ਦਾ ਦੁੱਖ। ਹਰੇਕ ਦਾ ਦੁੱਖ ਵੱਖਰਾ ਹੈ ਤੇ ਮੇਰਾ ਦੁੱਖ। ਨਛੱਤਰ ਬਿਜ਼ਨਸਮੈਨ ਬੰਦਾ ਹੈ। ਔਲਾਦ ਨੂੰ ਬਿਜ਼ਨਸ ਦੇ ਰਾਹ 'ਚ ਅੜਿੱਕਾ ਮੰਨਣ ਵਾਲਾ ਐਸ਼-ਪ੍ਰਸਤ ਪਤੀ। ਮੋਹ ਤੋਂ ਜਮਾਂ ਹੀ ਕੋਰਾ। ਕਹਿਣਾ ਤਾਂ ਨਹੀਂ ਚਾਹੀਦਾ ਪਰ ਮੇਰਾ ਹੀ ਪੱਥਰ ਹੈ ਤੇ ਮੈਂ ਪਾਣੀ ਤੋਂ ਵੀ ਜ਼ਿਆਦਾ ਤਰਲ ਹਾਂ। ਵਿਆਹ ਦੇ 6 ਸਾਲਾਂ ਬਾਅਦ ਮਸਾਂ ਬੱਚੇ ਲਈ ਰਾਜ਼ੀ ਹੋਇਆ। ਲੈ ਦੱਸ, ਮੈਂ ਵੀ ਕਹਾਣੀ 'ਚ ਆਪਣੀ ਦੁੱਖ ਲੈ ਕੇ ਬੈਠ ਗਈ। ਫੇਰ ਹੁਣ ਕੀ ਸੋਚਿਆ ਤੂੰ? ਚੱਲ ਤੈਨੂੰ ਬੀਜੀ ਹੋਰਾਂ ਕੋਲੇ ਛੱਡ ਆਵਾਂ। ਫਿਰ ਮੈਂ ਵੀ ਤੇ ਆਪਣੇ ਘਰ ਜਾਣਾ ਹੈ। ਆਪਣਾ ਸਮਾਨ ਚੁੱਕਦਿਆਂ ਮੈਂ ਆਖਿਆ, ਹਾਂ ਆਪਣਾ ਘਰ? ਮੈਂ ਸੁਣਿਆ ਸੀ ਲੇਖਕ ਤੇ ਮੇਰੀ ਆਵਾਜ਼ ਆ ਰਹੀ ਹੈ ਜੀ? ਕੁਝ ਅਖੀਰਲੀ ਲਾਈਨ ਹਾਂਜੀ ਨਹੀਂ ਸੁਣੀ, ਅਖੀਰਲੀ ਅਖੀਰਲੀ ਲਾਈਨ। ਲਾਈਨ ਨਹੀਂ ਸੁਣੀ। ਹਾਂਜੀ। ਦੁਬਾਰਾ ਆਪਣਾ ਘਰ ਤੋਂ ਬਾਅਦ तीन ਆਖਰੀ चार जी। लाइन पढ़ देना। ਆਪਣਾ ਸਮਾਨ ਚੁੱਕਦਿਆਂ ਮੈਂ ਆਖਿਆ, ਹਾਂ ਆਪਣੇ ਘਰ? ਨਹੀਂ, ਲੇਖਕ ਇਸ ਤੇ ਤੋਂ ਜ਼ਰਾ ਝੂਠ ਨਹੀਂ ਪਿੱਛੇ ਬੋਲਦੇ। ਜਿੱਥੇ ਸੌਰੀ ਇਸ ਤੋਂ ਜ਼ਰਾ ਪਿੱਛੇ ਜੀ, ਜੀ। ਜਿੱਥੇ ਤੁਸੀਂ ਕਿਹਾ ਮੈਂ ਵੀ ਆਪਣੇ ਘਰ ਜਾਣਾ ਹੈ, ਉਸ ਤੋਂ ਬਾਅਦ ਹਾਂਜੀ। ਤੋਂ ਉੱਥੋਂ ਜੀ ਮੈਂ ਵੀ ਤੇ ਜੀ। ਫਿਰ ਹੁਣ ਕੀ ਸੋਚਿਆ? ਚੱਲ ਤੈਨੂੰ ਬੀਜੀ ਹੋਰਾਂ ਕੋਲੇ ਛੱਡ ਆਵਾਂ। ਫਿਰ ਮੈਂ ਵੀ ਆਪਣੇ ਘਰ ਜਾਣਾ। ਆਪਣਾ ਸਮਾਨ ਚੁੱਕਦਿਆਂ ਮੈਂ ਆਖਿਆ, ਹਾਂ ਆਪਣੇ ਘਰ। ਲੇਖਕ ਤਾਂ ਝੂਠ ਨਹੀਂ ਬੋਲਦੇ ਨਾ। ਉਹਦਾ ਸਵਾਲ ਤਲਵਾਰ ਦੀ ਧਾਰ ਤੋਂ ਵੀ ਤਿੱਖਾ ਸੀ। ਮੈਂ ਉਹਦੀ ਅੰਤਰਜਾਮੀ ਵਾਲੀ ਬਿਰਤੀ ਤੋਂ ਨਿਸ਼ਬਦ ਹੋ ਗਈ। ਉਹ ਠਰਮੇ ਨਾਲ ਬੋਲਿਆ, ਮਾਫ ਕਰਨਾ, ਮੈਂ ਗਲਤੀ ਦੇ ਨਾਲ ਆਖਿਆ। ਦਰਅਸਲ ਅੱਜ ਤੱਕ 3 ਬੰਦਿਆਂ ਦੇ ਨਾਲ ਹੀ ਆਪਣੀ ਚੁੱਪੀ ਤੋੜੀ ਹੈ ਤੇ ਉਹਨਾਂ ਦੇ ਵਿੱਚੋਂ 2 ਦੇ ਘਰ ਨਹੀਂ ਸੀ। ਤੀਸਰੇ ਤੁਸੀਂ ਹੋ। ਸ਼ਾਇਦ ਤਾਂ ਆਖਿਆ ਗਿਆ। ਐਦੋਂ ਪਹਿਲਾਂ ਕਿ ਮੈਂ ਕੁਝ ਆਖਦੀ, ਕਿਸੇ ਹੋਰ ਨੰਬਰ ਤੋਂ ਫੋਨ ਆਇਆ। ਹੈਲੋ, ਨਾ ਤੂੰ ਹੈ ਕਿੱਥੇ? ਮੇਰਾ ਫੋਨ ਨਹੀਂ ਚੁੱਕ ਰਹੀ, ਤੂੰ ਤਕਲੀਫ ਕੀ ਹੈ ਤੈਨੂੰ? ਬੇਵਕੂਫ ਆ ਮੈਂ? ਵਾਰ-ਵਾਰ ਫੋਨ ਕਰ ਰਿਹਾ। ਨਹੀਂ ਨਾ ਤੈਨੂੰ ਪਰਿਵਾਰ ਦੇ ਬਾਰੇ ਸੋਚਣਾ ਆਉਂਦਾ ਤਾਂ ਘੱਟੋ ਘੱਟ ਪਰੇਸ਼ਾਨ ਨਾ ਕਰਿਆ ਕਰ। ਆ ਨਵਾਂ ਨੰਬਰ ਵੇਖ ਕੇ ਤਾਂ ਬੜਾ ਫੋਨ ਚੱਕਿਆ ਤੂੰ। ਨਛੱਤਰ ਯਾਨੀ ਕਿ ਮੇਰਾ ਪਤੀ ਉਹ ਨਹੀਂ ਸਗੋਂ ਗੱਜ ਰਿਹਾ ਸੀ ਤੇ ਆਪਣੀ ਜਗ੍ਹਾ ਠੀਕ ਵੀ ਸੀ। ਮੈਂ ਜ਼ਰਾ ਕੁ ਦਰਦ ਹੋਣ ਲੱਗ ਗਿਆ ਸੀ। ਬੀਜੀ ਨਾਲ ਮੈਂ ਹਸਪਤਾਲ ਆ ਗਈ ਸਾਂ। ਡਾਕਟਰ ਦੇ ਨਾ ਫੋਨ ਦਾ ਮੈਨੂੰ ਪਤਾ ਹੀ ਨਹੀਂ ਲੱਗਿਆ। ਮੈਂ ਉਹ ਤੋਂ ਡਰਦਿਆਂ ਬਹਾਨਾ ਕਢਿਆ, ਅੱਛਾ ਭੇਜਾਂ ਨੌਕਰ ਨੂੰ ਹਸਪਤਾਲ ਹੁਣੇ, ਨਾਲੇ ਲੱਗ ਜੂ ਪਤਾ ਤੇਰੇ ਦਰਦਾਂ ਦਾ। ਨਛੱਤਰ ਚੀਕਿਆ, ਨਹੀਂ ਹੁਣ ਤੇ ਬਸ 10-15 ਕੁ ਮਿੰਟ 'ਚ ਮੈਂ ਘਰ ਪਹੁੰਚਣ ਵਾਲੀ ਹਾਂ। ਤੇ ਠਾ ਕਰਕੇ ਫੋਨ ਕੱਟ ਗਿਆ। ਉਹ ਬੇਹੱਦ ਆਪਣੇਪਨ ਤੇ ਤਰਸ ਦੇ ਨਾਲ ਮੇਰੇ ਵੱਲ ਝਾਕ ਰਿਹਾ ਸੀ। ਨਜ਼ਰ ਦੇ ਸਵਾਲ ਦੀ ਤਾਬ ਨਾਲ ਚੱਲਦਿਆਂ ਮੈਂ ਜਾਣ ਲਈ ਉੱਠ ਖੜੋਤੀ। ਦੇਖ, ਜੇ ਤੂੰ ਮੈਨੂੰ ਜ਼ਰਾ ਵੀ ਆਪਣਾ ਸਮਝੇ ਨਾ ਤਾਂ ਮੇਰੀ ਬੇਨਤੀ ਹੈ ਕਿ ਪਲੀਜ਼ ਕੱਲ ਨੂੰ ਇੱਥੇ ਆ ਕੇ ਰਹੀ। ਕੱਲ ਤੱਕ ਇੱਥੇ ਰਹੀ। ਮੈਂ ਕੱਲ ਆਵਾਂਗੀ ਤੈਨੂੰ ਮਿਲਣ ਵਾਸਤੇ। ਤੂੰ ਬੀਜੀ ਹੋਰਾਂ ਦੇ ਕੋਲੋਂ ਕੁਝ ਖਾ ਪੀ ਲਵੀਂ ਤੇ ਗੁਰਦੁਆਰੇ ਜਾਂ ਮੰਦਿਰ ਜਾ ਕੇ ਸੌਂ ਜਾਵੀਂ। ਮੈਂ ਕਾਹਲ ਤੇ ਡਰ ਦੇ ਬਾਵਜੂਦ ਵੀ ਉਹਦੇ ਫਿਕਰ ਤੋਂ ਕਿਨਾਰਾ ਨਹੀਂ ਸਾ ਕਰ ਪਾ ਰਹੀ। ਗੁਰਦੁਆਰਾ, ਮੰਦਿਰ, ਜਿਨ੍ਹਾਂ ਨੇ ਕਦੀ ਮੈਨੂੰ ਯਾਦ ਨਹੀਂ ਕੀਤਾ, ਮੈਂ ਉਹਨਾਂ ਦੇ ਕੋਲ ਨਹੀਂ ਕਦੇ ਜਾਂਦਾ। ਨਾ ਗੁਰਦੁਆਰੇ ਤੇ ਮੰਦਿਰ ਤੇ ਨਾ ਹੀ ਅੱਜ ਮੈਂ ਰੁਕ ਸਕਦਾ। ਮੈਂ ਅੱਜ ਹੀ ਹੁਣੇ ਹੀ ਇੱਥੋਂ ਚਲੇ ਜਾਣਾ ਆਪਣੇ ਪਿਓ ਦੇ ਕੋਲੇ। ਉਹਦਾ ਪਤਾ ਹੈ ਮੇਰੇ ਕੋਲੇ। 3 ਦਿਨਾਂ ਤੱਕ ਮੈਂ ਉੱਥੇ ਪਹੁੰਚ ਜਾਣਾ। ਪਤਾ ਨਹੀਂ ਮੈਂ ਅਜੇ ਤੱਕ ਇੱਥੇ ਕਿਉਂ ਬੈਠਾ। ਹਾਂ, ਪਰ ਸਹੀ ਹਫ਼ਤੇ ਬਾਅਦ ਐਸੇ ਦਿਨ ਯਾਨੀ ਬੁੱਧਵਾਰ ਨੂੰ ਇੱਥੇ ਜ਼ਰੂਰ ਵਾਪਸ ਆਊਂਗਾ ਆਪਣੀ ਅਨਾਥ ਆਸ਼ਰਮ ਵਾਲੀ ਭੈਣ ਨੂੰ ਮਿਲਣ। ਤੁਸੀਂ ਉਹ ਸੱਦਾ ਸਵਾਲ ਜਿਵੇਂ ਅੱਖਾਂ ਦੀ ਚੁੱਪ ਨਾਲ ਪੁੱਛਿਆ। ਹਾਂ ਬਿਲਕੁਲ, ਤੂੰ ਆਏਂਗਾ, ਮੈਂ ਜ਼ਰੂਰ ਆਵਾਂਗੀ। ਰੱਬ ਸੁੱਖ ਰੱਖੇ ਬਸ। ਅੱਛਾ ਮੈਂ ਚੱਲਦੀ ਹਾਂ, ਮੇਰਾ ਫੋਨ ਫੇਰ ਆਉਣ ਵਾਲਾ ਹੈ। ਹਾਂ ਸੱਚ, ਮੈਂ ਤੇਰਾ ਨਾਮ ਤੇ ਪੁੱਛਿਆ ਹੀ ਨਹੀਂ। ਉੱਠ ਕੇ ਤੁਰ ਪਿਆ।
ਬਿਨਾਂ ਪਿੱਛੇ ਦੇਖੇ ਬੋਲਿਆ, ਸਿਕੰਦਰ। ਘਰ ਤੱਕ ਇਹ ਨਾਮ ਮੇਰੇ ਕੰਨਾਂ 'ਚ ਗੂੰਜਦਾ ਗਿਆ, ਸਿਕੰਦਰ। ਘਰ ਪਹੁੰਚਣ ਸਾਰ ਉਹੀ ਹੋਇਆ ਜੋ ਹਰ ਵਾਰ ਹੁੰਦਾ ਹੈ। ਹਰ ਵਾਰ ਹਾਰ ਕੇ ਮੈਂ ਨੀਂਦ ਦੀਆਂ ਗੋਲੀਆਂ ਖਾ ਕੇ ਸੌਂ ਜਾਂਦੀ ਸਾਂ, ਪਰ ਇਸ ਵਾਰ ਨਾ ਸੌਂ ਸਕੀ। ਇੱਕ ਤਿੱਖੀ ਕਸਕ ਤੇ ਉੱਤੋਂ ਇੰਨਾ ਟੈਂਸ ਮਾਹੌਲ, ਪਤਾ ਨਹੀਂ ਕਿਵੇਂ ਮੇਰੇ ਮੂੰਹ ਚੋਂ ਨਿਕਲ ਗਿਆ ਕਿ ਇੱਕ ਮੁੰਡਾ, ਤੇ ਬਸ ਸ਼ਰਾਬ, ਗਾਲਾਂ, ਮੇਣੇ, ਚਰਿੱਤਰ ਤੇ ਚਿੱਕੜ, ਭਾਂਡਿਆਂ ਦਾ ਟੁੱਟਣਾ ਤੇ ਨੌਕਰਾਂ ਦੀ ਕੁੱਟਮਾਰ, ਸਭ ਅਸਹਿ ਵਾਪਰ ਰਿਹਾ ਸੀ। ਡਰ ਤੇ ਬੇਬਸੀ ਦੀ ਕੋਈ ਛਲ ਜੀ ਛਲਕੀ, ਅਜੀਬ ਜਿਹਾ ਦਰਦ ਛਿੜਿਆ, ਵਧਿਆ, ਵਿਗੜਿਆ ਤਾਂ ਨੀਮ ਬੇਹੋਸ਼ੀ 'ਚ ਮੈਂ ਖੁਦ ਨੂੰ ਹਸਪਤਾਲ ਦੇ ਬੈੱਡ ਤੇ ਪਾਇਆ। ਐਮਰਜੈਂਸੀ ਡਿਲੀਵਰੀ। ਬਹੁਤ ਫੁੱਟਦਿਆਂ ਮੇਰੇ ਅੰਦਰੋਂ ਜ਼ਿੰਦਗੀ ਨੇ ਜਨਮ ਲਿਆ। ਸਰਜਰੀਅਨ ਕਰਕੇ ਸ਼ਾਮ ਤੱਕ ਮੈਂ ਬੇਸੁਰਤੀ 'ਚ ਰਹੀ। ਜਦ ਸੁਰਤ ਆਈ ਤਾਂ ਸਭ ਤੋਂ ਪਹਿਲਾਂ ਸੁੱਜੀਆਂ ਅੱਖਾਂ ਦੇ ਨਾਲ ਮਾਂ ਦਿਖਾਈ ਦਿੱਤੀ। ਮੇਰੇ ਨਾਲ ਕੋਈ 1.5 ਕੁ ਗਿੱਠ ਦੀ ਰੂਹ ਵਰਗੀ ਗਠੜੀ ਪਈ ਸੀ। ਮਾਂ ਨੇ ਦੱਸਿਆ, ਪਰੀ ਆਈ ਹੈ। ਤੇ ਇਹ ਤਾਂ ਕੋਈ ਵਜ੍ਹਾ ਨਹੀਂ ਮਾਂ, ਅੱਖਾਂ ਸਜਾਉਣ ਦੀ, ਕਿ ਕੁੜੀ ਹੋਈ ਹੈ। ਮਾਂ ਆਪਣੇ ਅੰਦਰਲੇ ਡਰ ਨੂੰ ਸ਼ਬਦਾਂ 'ਚ ਸੁਣਨਾ ਚਾਹੁੰਦੀ ਸੀ। ਮੈਂ ਆਪਣੇ ਅੰਦਰਲੇ ਡਰ ਨੂੰ ਸ਼ਬਦਾਂ 'ਚ ਸੁਣਨਾ ਚਾਹੁੰਦੀ ਸੀ। ਮਾਂ ਆਖਣ ਲੱਗੀ, ਨਹੀਂ ਨਹੀਂ, ਇਹ ਤੇ ਮੇਰੀ ਲਾਡੋ ਰਾਣੀ ਹੈ, ਮੇਰੀ ਜਾਨ ਹੈ। ਮੈਂ ਤੇ 6 ਸਾਲਾਂ 'ਚ ਮੰਗ ਮੰਗ ਕੇ ਰੱਬ ਤੋਂ ਲਿਆ ਇਹਨੂੰ ਸੁੱਖਾਂ ਸੁੱਖ ਕੇ। ਇਹ ਤਾਂ ਮੇਰੀ ਸੁਖਮਨੀ ਹੈ, ਸੁਖਮਨ ਕੌਰ। ਤੇ ਸੁਖਮਨ ਮਾਂ ਦੇ ਬਾਹਾਂ 'ਚ ਝੂਲ ਰਹੀ ਸੀ। ਤੇ ਫੇਰ ਮਾਂ, ਇਹ ਅੱਖਾਂ ਦਾ ਸੁੱਜਣਾ। ਮੇਰੇ ਸਵਾਲ ਨਾਲ ਮਾਂ ਅੱਖਾਂ ਭਰ ਆਈ। ਵੇਖ ਲੈ, ਨਛੱਤਰ ਨੇ ਹੱਦ ਕਰਤੀ। ਹੰਕਾਰ ਦਾ ਮਾਰਿਆ ਬੰਦਾ ਨਾ ਹੋਵੇ ਤਾਂ ਜਵਾਕੜੀ ਦਾ ਮੂੰਹ ਤੱਕ ਨਹੀਂ ਵੇਖਣ ਆਇਆ। ਰਾਤ ਤੈਨੂੰ ਇੱਥੇ ਲਿਆਉਣ ਤੋਂ ਬਾਅਦ ਡਰਾਈਵਰ ਮੈਨੂੰ ਲੈ ਆਇਆ। ਮੈਂ ਕੱਲੀ ਸਾਰੀ ਰਾਤ ਕਲਪਦੀ ਫਿਰਦੀ ਰਹੀ ਤੇ ਉਹ 2 ਜਹਾਨਾਂ ਦਾ ਪਾਪੀ ਕੁੜੀ ਦਾ ਸੁਣ ਕੇ ਹੀ ਫੋਨ ਕੱਟ ਗਿਆ। ਜੇ ਤੇਰਾ ਕੋਈ ਪਿਓ ਚਾਹੁੰਦਾ ਹੁੰਦਾ ਜਾਂ ਤੇਰਾ ਸਕਾ ਵੀਰ ਹੁੰਦਾ ਤਾਂ ਇਹਦੀ ਅਕਲ ਟਿਕਾਣੇ ਆ ਜਾਂਦੀ। ਇੱਕ ਤੂੰ ਨਹੀਂ ਕੋਈ ਗੱਲ ਕਰਨ ਦਿੰਦੀ। ਮੈਨੂੰ ਤਾਂ ਪੁੱਤ ਚਾਰੇ ਪਾਸੇ ਹਨੇਰ ਹੀ ਹਨੇਰ ਦਿਸਦਾ। ਮਾਂ ਦੀ ਭੁੱਬ ਨਿਕਲ ਗਈ ਤੇ ਸੁਖਮਨ ਵੀ ਰੋ ਪਈ, ਜਿਵੇਂ ਕਿਸੇ ਦਰਦ ਦੀ ਕੌੜੀ ਗੁੜਤੀ ਮਿਲ ਗਈ ਹੋਵੇ। ਇੱਕ ਦੂਜੇ ਨੂੰ ਭਰਾਉਂਦਿਆਂ ਅਸੀਂ ਨਿਕੜੀ ਜਾਨ ਦੇ ਆਹਰ ਲੱਗ ਗਈਆਂ। ਚੌਥੇ ਦਿਨ ਛੁੱਟੀ ਤੋਂ ਬਾਅਦ ਉਡੀਕਦੀ ਰਹੀ, ਪਰ ਨਛੱਤਰ ਨਾ ਆਇਆ। ਡਰਾਈਵਰ ਨਾਲ ਬੇਸ਼ਰਮਾ ਵਾਂਗ ਨਛੱਤਰ ਦੇ ਘਰ ਜਾ ਪਹੁੰਚੀ। ਹਾਂ, ਨਛੱਤਰ ਦੇ ਘਰ। ਪਰ ਨਛੱਤਰ ਨੇ ਕਿਸੇ ਨਾਲ ਅੱਖ ਨਾ ਮਿਲਾਈ। ਮੈਨੂੰ ਤਾਂ ਕੀ ਬੁਲਾਉਣਾ ਸੀ, ਉਸ ਨਿਕੜੀ ਜਾਨ ਸੁਖਮਨ ਨੂੰ ਵੀ ਨਾ ਵੇਖਿਆ। ਸ਼ਾਮੀ ਨੌਕਰ ਤੋਂ ਪਤਾ ਲੱਗਾ ਕਿ ਸਾਹਿਬ ਜੀ ਨੇ ਮੇਰੀਆਂ ਸਾਰੀਆਂ ਕਿਤਾਬਾਂ ਤੇ ਡਾਇਰੀਆਂ ਨੂੰ ਅੱਗ ਲਾ ਦਿੱਤੀ। ਮੇਰੀ ਰਗ ਰਗ ਦੇ ਵਿੱਚ ਅੱਖਰਾਂ ਦੀ ਰਾਖ ਫਿਰ ਗਈ, ਕਾਲੀ ਸ਼ਾਹ ਕਾਲਖ। ਨਛੱਤਰ ਬੱਚਾ ਨਹੀਂ ਸੀ ਚਾਹੁੰਦਾ ਅਜੇ, ਕੁੜੀ ਤੇ ਹਰਗਿਜ਼ ਹੀ ਨਹੀਂ। ਘਰ ਦੇ ਹਾਲਾਤ ਨਿੱਧ ਬਦ ਤੋਂ ਬਦਤਰ ਹੁੰਦੇ ਜਾ ਰਹੇ ਸੀ। ਇੱਕ ਦਿਨ ਨਛੱਤਰ ਨੇ ਸ਼ਰਾਬ ਪੀ ਕੇ ਬੜਾ ਕਸਮਾਨ ਕੀਤਾ, ਨੌਕਰਾਂ ਨੂੰ ਗਾਲਾਂ ਕੱਢੀਆਂ, ਸੁਖਮਨ ਤੇ ਚੀਕਿਆ ਤੇ ਸਾਰਿਆਂ ਦੇ ਸਾਹਮਣੇ ਮੈਨੂੰ ਥੱਪੜ ਕੱਢ ਮਾਰਿਆ। ਪੜ੍ਹੀ ਲਿਖੀ ਤੇ ਮੈਂ ਸਾਂ, ਪਰ ਹਿੰਮਤ ਹਾਰ ਚੁੱਕੀ ਸਾਂ। ਮੈਨੂੰ ਸਾਹਮਣਿਓਂ ਲੜਨਾ ਨਹੀਂ ਸੀ ਆਇਆ ਕਦੇ, ਬਸ ਪਿਘਲਣਾ ਹੀ ਆਇਆ ਸੀ। ਸਭ ਤੋਂ ਵੱਡੀ ਕਮੀ ਸੀ ਇਹ ਮੇਰੀਆਂ ਭਾਵਨਾਵਾਂ। ਪਰ ਇਸ ਵਾਰ ਕੁਝ ਬਦਲ ਗਿਆ ਸੀ। ਭਾਵਨਾਵਾਂ ਦੇ ਬਹਿਣ 'ਚ ਕੁਝ ਬਦਲਾਅ ਸੀ। ਸਾਰੀ ਰਾਤ ਮੈਂ ਉਧੇੜ ਬੁਣ ਕਰਦੀ ਰਹੀ ਤੇ ਹੁਣ ਬਸ ਸਵੇਰ ਦੀ ਉਡੀਕ 'ਚ ਸਾਂ। ਸਵੇਰ ਹੋਈ ਤਾਂ ਮੈਂ ਆਪਣੇ ਦ੍ਰਿੜ ਫੈਸਲੇ ਨਾਲ ਸੁਖਮਨ ਤੇ ਆਪਣਾ ਸਾਰਾ ਸਮਾਨ ਪੈਕ ਕਰਕੇ ਮਾਂ ਦੇ ਘਰ ਜਾਣ ਲਈ ਨਿਕਲ ਤੁਰੀ। ਜਿਵੇਂ ਜਿਵੇਂ ਘਰ ਤੋਂ ਦੂਰ ਹੋ ਰਹੀ ਸਾਂ, ਉਵੇਂ ਅੱਖਾਂ ਦਾ ਧੁੰਦਲਾਪਣ ਸੰਭਲਦਾ ਜਾ ਰਿਹਾ ਸੀ। ਜਿਵੇਂ ਕਿਸੇ ਦਲਦਲ 'ਚੋਂ ਪੈਰ ਪੁੱਟ ਕੇ ਬਾਹਰ ਨਿਕਲ ਰਹੀ ਹੋਵਾਂ, ਜਿਵੇਂ ਸਾਹ ਮੁੜ ਰਹੇ ਹੋਣ, ਜਿਵੇਂ ਯਾਦਾਸ਼ਤ ਪਰਤ ਰਹੀ ਹੋਵੇ। ਤੇ ਯਾਦਾਸ਼ਤ ਪਰਤੀ, ਇੱਕ ਇੱਕ ਦਿਨ ਕਰਕੇ ਮੈਨੂੰ ਪੂਰਾ ਬੀਤਿਆ ਹਫਤਾ ਯਾਦ ਆਇਆ। ਪੂਰਾ ਹਫਤਾ। ਤੇ ਬੁੱਧਵਾਰ, ਮੈਨੂੰ ਯਾਦ ਆਇਆ ਅੱਜ ਬੁੱਧਵਾਰ ਸੀ, ਮਤਲਬ ਸਿਕੰਦਰ ਅੱਜ ਰੇਲਵੇ ਸਟੇਸ਼ਨ ਤੇ ਆਏਗਾ। ਮੈਂ ਡਰਾਈਵਰ ਨੂੰ ਗੱਡੀ ਸਟੇਸ਼ਨ ਵੱਲ ਮੋੜਨ ਲਈ ਆਖਿਆ। ਸਿਕੰਦਰ ਬਿਲਕੁਲ ਸਾਹਮਣੇ ਬੈਠਾ ਸੀ, ਉੱਥੇ ਹੀ, ਜਿਵੇਂ ਕਦੇ ਕਿਤੇ ਗਿਆ ਹੀ ਨਾ ਹੋਵੇ। ਸਾਡੀਆਂ ਦੋਵਾਂ ਦੀਆਂ ਨਜ਼ਰਾਂ ਵਿੱਚ, ਅੱਖਾਂ ਵਿੱਚ
ਇੱਕੋ ਜਿਹਾ ਜੰਮਿਆ ਹੋਇਆ ਲਾਵਾ ਸੀ। ਸਾਨੂੰ ਦੋਵਾਂ ਨੂੰ ਸਾਡੇ ਅੰਜਾਮ ਦਾ ਪਹਿਲਾਂ ਹੀ ਪਤਾ ਸੀ। ਅਗਲੇ ਹੀ ਪਲ ਅਸੀਂ ਇਕੱਠੇ ਮਾਂ ਦੇ ਘਰ ਜਾ ਰਹੇ ਸਾਂ। ਹੁਣ ਮੈਂ, ਸਿਕੰਦਰ, ਮਾਂ ਤੇ ਸੁਖਮਨ ਇਕੱਠੇ ਰਹਿੰਦੇ ਆ ਆਪਣੇ ਘਰ ਦੇ ਵਿੱਚ। ਮੰਗਲ ਸਿੰਘ ਤੇ ਬੀਜੀ ਨੇ ਅਨਾਥ ਆਸ਼ਰਮ ਤੋਂ 2 ਬੱਚਿਆਂ ਨੂੰ ਗੋਦ ਲੈ ਲਿਆ। ਪਤਾ ਹੁਣ ਸਿਕੰਦਰ ਬਹੁਤ ਬੋਲਦਾ ਹੈ ਤੇ ਮੈਂ ਲਗਾਤਾਰ ਲਿਖਦੀ ਹਾਂ। ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਬਹੁਤ ਖੂਬਸੂਰਤ ਜੀ, ਬਹੁਤ ਖੂਬਸੂਰਤ ਤੁਹਾਡੀ ਕਹਾਣੀ। ਇਹ ਤਾਂ ਬਹੁਤ ਬਹੁਤ ਖੂਬਸੂਰਤ ਰਵਾਈ ਛੜਿਆ ਸਾਨੂੰ। ਬਹੁਤ ਅੱਛੀ ਕਹਾਣੀ ਬਹੁਤ my ਬਹੁਤ goodness, ਅੱਛੀ ਸ਼ਾਨਦਾਰ ਕਹਾਣੀ। बेहतरीन ਬੜਾ सिमरन जी, बेहतरीन। ਇਮੋਸ਼ਨਲ ਕਰਤਾ ਸਾਰਿਆਂ ਨੂੰ। बहुत इमोशनल कर देता है। मैं ਰਵਾ ਛੱਡਿਆ ਮੈਨੂੰ ਤਾਂ ਤੁਸੀਂ। ਕਿਤੇ ਲੱਗਦਾ ਸੀ ਸਿਮਰਨ ਜੀ ਆਪ ਵੀ ਵਿੱਚ ਇਮੋਸ਼ਨਲ ਹੋ ਜਾਂਦੇ ਬੜਾ ਨਹੀਂ, ਇਹਨਾਂ ਨੇ ਆਪਣੀ ਨਾ ਜਗ੍ਹਾ ਤੇ ਬਹੁਤ ਅੱਛੀ ਹੈ। ਪੜਿਆ ਬਹੁਤ ਸੋਹਣਾ ਪੜਨ ਇਹਨਾਂ ਨੇ, ਦਾ ਪੜਿਆ ਪੜਨ ਬਹੁਤ ਦਾ ਵਧੀਆ ਅੰਦਾਜ਼ ਵੀ ਅੰਦਾਜ਼। ਬਹੁਤ ਕਮਾਲ ਹੈ। ਉਹਦੇ ਨਾਲ ਇਹਦਾ ਜਿਹੜਾ ਨਾ ਉਹ ਇਹਨਾਂ ਨੇ ਅੱਖਰਾਂ ਦੇ ਨਾਲ ਮੰਜ਼ਰ ਪੂਰਾ ਬਣਤਾ ਸਾਡੇ ਸਾਹਮਣੇ। ਬਹੁਤ ਅੱਛੀ ਕਹਾਣੀ, ਬਹੁਤ ਜ਼ਬਰਦਸਤ। ਤੇ ਬਹੁਤ ਥੀਏਟਰ ਆਰਟਿਸਟ ਨੇ ਨਾ, ਥੀਏਟਰ ਆਰਟਿਸਟ ਵੀ ਬਹੁਤ ਤੇ ਹੈ ਸੋਹਣਾ, ਨੇ। ਬਹੁਤ ਸੋਹਣਾ ਪੜਿਆ। ਮਜ਼ਾ ਆ ਗਿਆ। ਹਰ ਇੱਕ ਕੈਰੈਕਟਰ ਨੂੰ ਤੁਸੀਂ ਅਲੱਗ-ਅਲੱਗ, ਵੈਰੀ ਨਾਈਸ, ਬਹੁਤ ਮਜ਼ਾ ਆਇਆ ਸਿਮਰਨ ਜੀ। ਗੋਡ ਬlesਸ। ਬਹੁਤ ਸ਼ੁਕਰੀਆ ਜੀ। ਗੱਲ ਕੀ ਕਰੀ ਸਾਰਿਆਂ ਨੇ ਕਰ ਦਿੱਤੀ ਹੈ। ਆਵਾਜ਼ ਨਹੀਂ ਆ ਰਹੀ। ਗੱਲ ਵੀ ਕਰੋ ਨਾ, ਗੱਲ ਵੀ ਕਰੋ, ਗੱਲ ਮਜ਼ੇ ਕੀ ਤੋਂ। ਕਰੀਏ? ਗੱਲ ਕਰਨ ਲਈ ਗੱਲ ਕਹਾਣੀ ਦੇ ਸਪੈਲ ਚੋਂ ਨਿਕਲਣ ਲਈ ਥੋੜਾ ਟਾਈਮ ਲੱਗੂਗਾ। ਜਿਹੜਾ ਇਹਨਾਂ ਨੇ ਇੱਕ That's right. ਕਾਸਟ ਕੀਤਾ ਨਾ, ਉਹਦੇ ਵਿੱਚੋਂ ਨਿਕਲਣ ਲਈ ਟਾਈਮ ਲੱਗੂਗਾ। ਬਿਲਕੁਲ ਜਜ਼ਬਾਤੀ ਕਰ ਦਿੱਤਾ ਸਾਰਿਆਂ ਨੇ। ਹਾਂ, ਇਹ ਨਾ ਉਹ ਸਾਰੇ ਹੀ ਉਸ ਸਿਕੰਦਰ ਦਾ ਕਰੈਕਟਰ ਇਸ ਤਰ੍ਹਾਂ ਖੂਬਸੂਰਤ ਤਰੀਕੇ ਨਾਲ ਇਹਨਾਂ ਨੇ ਪੋਰਟਰੇ ਕੀਤਾ ਕਿ ਸਾਨੂੰ ਵੀ ਇੱਕ ਚੁੱਪ ਜੀ ਲੱਗ ਗਈ ਹੈ ਸੁਣ ਕੇ ਨਾ, ਜਿਸ ਤਰ੍ਹਾਂ ਉਹ ਚੁੱਪ ਸੀ ਤੇ ਫਿਰ ਬੋਲਣ ਦੇ ਉਹਨੂੰ ਕੁਝ ਟਾਈਮ ਲੱਗਿਆ। ਉਸ ਮਾਹੌਲ ਚ ਆਣਾ ਪਏਗਾ। ਅਸੀਂ ਵੀ ਨਿਸ਼ੱਦਤ ਤੋਂ ਜਿੰਨੀ ਸਾਡੀ ਜਾਨ ਨਾ ਛੁੱਟੀ, ਸਾਡੇ ਕੋਲੋਂ ਵੀ ਬੋਲਣ ਨਹੀਂ ਹੋਣਾ। ਇੱਕ ਜਿਹਦਾ ਸਪੈਲ ਬਾਈਂਡ ਕਰ ਦਿੱਤਾ ਨਾ, ਇੱਕ ਸਪੈਲ ਜਿਹਾ ਪਾਤਾ। ਇਟਸ ਡਿਫਿਕਲਟ ਟੂ ਬ੍ਰੇਕ ਆਊਟ ਆਫ ਦੈਟ ਸਪੈਲ। ਹਾਂ ਜੀ, ਕਹਾਣੀ ਬਹੁਤ ਸੋਹਣੀ, ਇਹਦਾ ਬਹੁਤ ਗ੍ਰਿਪਿੰਗ ਸੀ। ਆਗਾਜ਼ ਹੀ ਇਹਦਾ ਬਹੁਤ ਗ੍ਰਿਪਿੰਗ ਸੀ ਔਰ ਜਿਉਂ ਕਹਾਣੀ ਅੱਗੇ ਵੱਧਦੀ ਗਈ, ਇੱਕ ਉਹਦੇ ਚ ਸੀ ਕਿ ਅੱਗੇ ਹੁਣ ਕੀ ਹੋਏਗਾ। ਉਹਦਾ ਜਿਹੜਾ ਇੱਕ ਕਹਾਣੀ ਦਾ ਨੈਚੁਰਲ ਫਲੋ ਹੈ, ਉਹ ਅੰਦਰ ਇੱਕ ਸਵਾਲ ਉਠਾਉਂਦਾ ਹੈ। ਉਹਦੇ ਚ ਖਾਹਿਸ਼ ਪੈਦਾ ਹੁੰਦੀ ਹੈ ਕਿ ਅਸੀਂ ਦੇਖੀਏ ਅੱਗੇ, ਔਰ ਰਿਸ਼ਤਿਆਂ ਦੇ ਟੁੱਟ ਭੱਜ ਔਰ ਜਿਹੜੇ ਅਹਿਸਾਸਾਤ ਨੇ ਉਹ ਕਿਸ ਤਰ੍ਹਾਂ ਉਹਦੇ ਚ ਸਾਡੇ ਸਾਹਮਣੇ ਆਉਂਦੇ ਨੇ। ਔਰ ਸਭ ਤੋਂ ਖੂਬਸੂਰਤ ਅਹਿਸਾਸ ਜਿਹੜਾ ਉਹ ਮਮਤਾ ਦਾ, ਕਿ ਔਰਤ ਜਿਹੜੀ ਹੈ ਉਹ ਜਿੱਥੇ ਮਰਜ਼ੀ ਹੋ ਜਾਏ, ਜਿਸ ਰਿਸ਼ਤੇ 'ਚ ਵੀ ਹੋਏਗੀ, ਉਹ ਮਾਂ ਦੇ ਰੂਪ 'ਚ ਹਰ ਚੀਜ਼ ਨੂੰ ਦੇਖਦੀ ਹੈ। ਔਰ ਫਿਰ ਜਦੋਂ ਉਹ ਉਸ ਰੂਪ ਦੇ ਰਾਹੀਂ ਆਪ ਮਾਂ ਬਣੀ ਹੈ ਤੇ ਉਹਨੇ ਉਹਨੂੰ ਤਾਕਤ ਦਿੱਤੀ ਹੈ ਜਿਹੜੀ ਔਰਤ ਕਦੀ ਨਹੀਂ ਸੀ ਬੋਲਦੀ ਆਪਣੇ ਖਾਵੰਦ ਦੇ ਅੱਗੇ। ਉਹਦੇ ਕੋਲ ਡਿਸੀਜਨ ਪਾਰ ਆ ਗਈ। ਔਰ ਉਸ ਤੋਂ ਬਾਅਦ ਇਹ ਬੜਾ ਔਖਾ ਡਿਸੀਜਨ ਹੁੰਦਾ ਹੈ ਕਿਸੇ ਔਰਤ ਵਾਸਤੇ ਨਿਕਲਣਾ। ਪਿਓ ਵੀ ਨਹੀਂ, ਭਰਾ ਵੀ ਨਹੀਂ, ਮਾਂ ਹੈ ਔਰ ਉਹਦੀ ਆਪਣੀ ਪਰੇਸ਼ਾਨੀ ਵੀ ਹੈ। ਤੇ ਇਹ ਉਹਨੂੰ ਜਦੋਂ ਉਹ ਮੁਕੰਮਲ ਹੋਈ ਹੈ ਮਾਂ ਬਣ ਕੇ, ਉਹਨੂੰ ਇਹ ਹੌਸਲਾ ਮਿਲਿਆ ਆਪਣੀ ਬੇਟੀ ਦੇ ਹੋਣ ਨਾਲ, ਤੇ ਇਹ ਉਹਦੀ ਡਿਸੀਜਨ ਪਾ ਰਹੀ ਹੈ। ਬਹੁਤ ਹੀ ਖੂਬਸੂਰਤ, ਕਮਾਲ ਕਰਤਾ ਉਹਨੇ, ਆਪਣੀਆਂ ਖੁਸ਼ੀਆਂ ਪਾ ਲਈਆਂ। ਬੜੀ ਮਿਹਰਬਾਨੀ, ਤੁਸੀਂ ਬਹੁਤ ਸੋਹਣੀ ਕਹਾਣੀ, ਬਹੁਤ ਸੋਹਣੀ ਕਹਾਣੀ ਸੁਣਾਈ। ਬਹੁਤ ਸ਼ੁਕਰੀਆ ਸਈਦ ਜੀ। ਜੀ ਹਾਂਜੀ, ਤ੍ਰਿਪਤਾ ਜੀ। ਮੈਂ ਕਿਹਾ ਤ੍ਰਿਪਤਾ ਜੀ ਸ਼ਾਇਦ ਚਲੇ ਗਏ ਨੇ। ਇਹ ਜਿਹੜਾ ਵਿਸ਼ਾ ਆਸ਼ਰਮ ਦਾ ਵੀ ਆ, ਇਹ ਵੀ ਹੁਣ ਵੱਧਦਾ ਜਾ ਰਿਹਾ ਪੰਜਾਬ 'ਚ। ਜਦ ਮੈਂ ਇੰਡੀਆ ਆਉਂਦਾ ਆ ਤੇ ਜਿਹੜੀਆਂ ਉਹਨੇ ਗੱਲ ਕੀਤੀ ਸੀ 8 ਸਾਲ ਦੀ ਗੁੱਡੀ ਆਸ਼ਰਮ 'ਚ ਸੀਗੀ, ਉਹਦੀ ਭੈਣ, ਉਹ ਕਾਫੀ ਹੁਣ ਵੀ ਛੱਡ ਜਾਂਦੇ ਆ ਆਸ਼ਰਮ 'ਚ ਨਿਆਣਿਆਂ ਨੂੰ, ਖਾਸ ਕਰ ਕੁੜੀਆਂ ਨੂੰ। ਬਿਲਕੁਲ ਜੀ। ਇਹ ਜਿੱਦਾਂ ਜਲੰਧਰ ਦੇ ਇੱਕ ਜਲੰਧਰ 'ਚ ਆਸ਼ਰਮ ਹੈਗਾ ਆ, ਤੇ ਉੱਥੇ ਵੀ ਆਮ ਮਿਲਦਾ। ਮੈਨੂੰ ਨਾਂ ਤਾਂ ਨੀ ਚੇਤਾ, ਤੁਹਾਨੂੰ ਸ਼ਾਇਦ ਪਤਾ ਹੋਊਗਾ, ਹਨਾ? ਇੱਕ ਨਹੀਂ ਜੀ, ਬਹੁਤ ਜ਼ਿਆਦਾ ਆ, ਬਹੁਤ ਜ਼ਿਆਦਾ ਆ, ਹਨਾ? ਜਿੱਦਾਂ ਹੈ ਕੁੜੀਆਂ ਨੂੰ ਜਾਂਦੀਆਂ ਨੂੰ ਛੱਡ ਜਾਂਦੇ ਆ, ਕਹਿੰਦੇ ਵੀ ਸਾਡੇ ਤੋਂ ਸਾਂਭ ਨਹੀਂ ਹੁੰਦੀ। ਤੇ ਉਹ ਵਿਸ਼ਾ ਜਿਹੜਾ ਹੈ ਨਾ ਇਸ ਕਹਾਣੀ 'ਚ ਮੋਹਰੇ ਆਉਂਦਾ, ਇਹ ਘੱਟ ਲਿਖਿਆ ਜਾਂ ਮੈਂ ਘੱਟ ਪੜ੍ਹਿਆ ਹੋਊਗਾ, ਪਰ ਇਹ ਖੂਬਸੂਰਤੀ ਦੇ ਨਾਲ ਤੁਸੀਂ ਪੇਸ਼ ਕੀਤਾ। ਪਰ ਇੱਕ
ਮਸਲਾ ਹੈਗਾ ਆਪਣੇ ਸਮਾਜ 'ਚ ਜਿਹੜਾ ਲੰਘਦਾ ਨਹੀਂ ਹੈਗਾ, ਆਪਾਂ ਉਹ ਤੋਂ ਗਾਂਹ ਨਹੀਂ ਵੱਧਦੇ ਹੈਗੇ। ਉੱਥੇ ਦੇ ਉੱਥੇ ਅਟਕੇ ਹੋਏ ਵੀ ਕੁੜੀ ਹੋ ਗਈ ਆ, ਪਹਿਲੀ ਹੋ ਗਈ ਆ ਤਾਂ ਵੀ ਉੱਥੇ ਛੱਡ ਜਾਂਦੇ ਆ। ਤੇ ਉਹਦੇ ਬਾਰੇ ਮੈਂ ਕਾਫ਼ੀ ਜਜ਼ਬਾਤੀ ਹੋਇਆ ਸੀਗਾ ਹਨਾ। ਤੇ ਬਾਕੀ ਤਾਂ ਗੱਲਾਂ ਸਾਰੀਆਂ ਨੇ ਕਰ ਦਿੱਤੀਆਂ ਬਹੁਤ ਖੂਬਸੂਰਤੀ ਦੇ ਨਾਲ। ਮੈਂ ਨਾਲ ਪੜ੍ਹੀ ਜਾਂਦਾ ਸੀਗਾ ਜਿੱਦਾਂ ਤੁਸੀਂ ਪੜ੍ਹਦੇ ਸੀਗੇ ਪਹਿਲਾਂ ਜ਼ੁਬੈਰ ਨੂੰ। ਜੀ ਬਹੁਤ ਸ਼ੁਕਰੀਆ ਜੀ। ਹਾਂਜੀ ਸਿਮਰਨ ਗੁਰਦਾਸ ਕਹਾਣੀ ਜੀ, ਬਹੁਤ ਬਿਲਕੁਲ ਅੱਛੀ ਲਿਖੀ ਹੈ ਤੁਸੀਂ, ਹੈਲੋ ਬਹੁਤ ਹਾਂਜੀ ਜੀ ਹਰਪ੍ਰੀਤ ਜੀ ਗੱਲ ਕਰੋ, ਫਿਰ ਜੀ ਜੀ ਕਰ ਲੈਣ। ਬਹੁਤ ਅੱਛੀ ਕਹਾਣੀ ਹੈ ਔਰ ਬਹੁਤ ਸੋਹਣੇ ਅੰਦਾਜ਼ ਨਾਲ ਤੁਸੀਂ ਬਿਆਨ ਕੀਤੀ ਹੈ। ਉਹਦੇ ਨਾਲ ਉਹ ਤੁਹਾਡੀ ਜਿਹੜੀ ਥੀਏਟਰ ਆਰਟਿਸਟ ਵਾਲੇ ਗੁਣ ਹਨ ਉਹਦੇ ਨਾਲ ਉਹ ਹੋਰ ਪ੍ਰਭਾਵਸ਼ਾਲੀ ਬਣੀ ਹੈ। ਇਸ ਕਹਾਣੀ ਦੀ ਸਭ ਤੋਂ ਵੱਡੀ ਖਾਸੀਅਤ ਮੈਨੂੰ ਇਹ ਲੱਗੀ ਕਿ ਇਹ ਐਂਡ ਦੇ ਵਿੱਚ ਇੱਕ ਮੈਸੇਜ ਦੇ ਕੇ ਜਾਂਦੀ ਹੈ, ਜਿਹੜਾ ਕਿ ਇੱਕ ਲੇਖਕ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਹ ਸਮਾਜ ਨੂੰ ਇੱਕ ਬਦਲ ਵੀ ਪੇਸ਼ ਕਰੇ, ਕਿਉਂਕਿ ਇੱਕ ਸਿਰਫ ਸਮੱਸਿਆ ਨੂੰ ਸਾਹਮਣੇ ਰੱਖ ਦੇਣਾ ਕੋਈ ਹੱਲ ਨਹੀਂ ਹੈ। ਜਦੋਂ ਉਹ ਇੱਕ ਬਦਲ ਵੀ ਪੇਸ਼ ਕਰਦਾ ਹੈ, ਉਹਦੀ ਬੇਟੀ ਹੋਣ ਤੋਂ ਬਾਅਦ ਇਸ ਚੀਜ਼ ਨੂੰ ਰਿਅਲਾਈਜ਼ ਕੀਤਾ ਕਿ ਉਹਨੂੰ ਹੁਣ ਸਟਰੈਂਥ ਦੀ ਲੋੜ ਹੈ ਔਰ ਉਹਨੂੰ ਆਪਣੇ ਆਪ ਲਈ ਸਟੈਂਡ ਲੈਣ ਦੀ ਲੋੜ ਹੈ। ਤਾਂ ਉਸ ਆਪਣੇ ਆਪ ਨਾਲ ਲਏ ਹੋਏ ਸਟੈਂਡ ਦੇ ਵਿੱਚ ਉਹਨੇ ਸਿਕੰਦਰ ਲਈ ਵੀ ਸਟੈਂਡ ਲਿਆ ਤੇ ਆਪਣੀ ਮਦਰ ਲਈ ਵੀ। ਤਾਂ ਉਹ ਇੱਕ ਬਹੁਤ ਪੋਜ਼ਿਟਿਵ ਐਂਡਿੰਗ ਹੈਗੀ ਹੈ, ਜਿਹੜੀ ਕਿ ਇੱਕ ਸੁਸਾਇਟੀ ਦੇ ਵਿੱਚ ਲੜਕੀਆਂ ਨੂੰ ਇੱਕ ਮੈਸੇਜ ਦੇ ਕੇ ਜਾਂਦੀ ਹੈ। ਜਿੱਦਾਂ ਪਹਿਲਾਂ ਇਨੀਸ਼ੀਅਲੀ ਕਹਾਣੀ ਸਟਾਰਟ ਹੋਈ, ਤੁਸੀਂ ਨਰੇਟ ਕੀਤੀ, ਤਾਂ ਉੱਥੇ ਇਹ ਲੱਗ ਰਿਹਾ ਸੀ ਕਿ ਉਹ ਜੌਬ ਵੀ ਕਰਦੀ ਹੈ, ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੈ, ਤਾਂ ਵੀ ਉਹਦੇ ਅੰਦਰ ਇੱਕ ਡਰ ਜਿਹੜਾ ਬੈਠਾ ਹੋਇਆ ਹੈ ਉਹ ਸਾਡੀ ਪਰਵਰਿਸ਼ ਦੇ ਦੌਰਾਨ ਹੋ ਜਾਂਦਾ ਹੈ ਜਾਂ ਕੋਈ ਵੀ ਹਾਲਾਤ ਕਹਿ ਲਓ। ਪਰ ਉਸ ਬੱਚੇ ਦਾ ਮਿਲਣਾ, ਉਸਦੇ ਹਾਲਾਤ ਨੂੰ ਦੇਖਣਾ, ਇਹ ਬਹੁਤ ਚੀਜ਼ਾਂ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਜ਼ਾਹਿਰ ਕੀਤੀਆਂ ਨੇ ਕਿ ਉਸ ਬੱਚੇ ਨੂੰ ਦੇਖਦੀ ਹੈ ਕਿ 17 ਸਾਲ ਦਾ ਬੱਚਾ ਜੀ ਆਪਣੀ ਭੈਣ ਲਈ ਇੱਕ ਸਟੈਂਡ ਲੈ ਸਕਦਾ ਹੈ, ਤਾਂ ਵਾਈ ਨਾਟ ਸ਼ੀ। ਸੋ ਵੈਰੀ ਗੁੱਡ, really proud of you, very nice, thank you। ਹਰਪ੍ਰੀਤ ਜੀ ਨੇ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਐਂਡ ਆਈ ਵਾਸ ਥਿੰਕਿੰਗ ਆਫ ਦ ਸੇਮ ਥਿੰਗ। ਮੈਨੂੰ ਦੇਖੋ ਕਿ ਕਿੰਨੀ ਇਹ ਆਬਵੀਅਸ ਗੱਲ ਹੈਗੀ ਔਰ ਹੁਣ ਵੀ ਹੋ ਰਹੀ ਹੈ ਇਨ ਦਿਸ ਸੈਂਚੁਰੀ ਕਿ ਇੱਕ ਪੜ੍ਹੀ ਲਿਖੀ ਔਰਤ ਹੈ, she can be an independent woman। ਉਹਦੀ ਮਾਂ ਵੀ ਉਹਨੂੰ ਕਮਜ਼ੋਰ ਕਰ ਰਹੀ ਹੈ ਕਿ ਜੇ ਤੇਰਾ ਭਰਾ ਹੁੰਦਾ, ਜੇ ਤੇਰਾ ਪਿਓ ਹੁੰਦਾ, ਐਂਡ ਮਤਲਬ ਕਿ ਉਹਨੂੰ ਮਾਂ ਇਜ਼ ਲਾਈਕ ਦ ਸੁਸਾਇਟੀ, ਮੁਆਸ਼ਰਾ ਜਿਹੜਾ ਉਹ ਇੱਕ ਮਾਂ ਦੇ ਰੂਪ ਦੇ ਵਿੱਚ ਇਹ ਗੱਲਾਂ ਕਰ ਰਿਹਾ ਕਿ ਵੀ ਉਹਨੂੰ ਹਰ ਕਦਮ ਤੇ ਔਰਤ ਨੂੰ ਇਨ ਸਪਾਈਟ ਆਫ ਬੀਇੰਗ such an intelligent woman ਉਹਦੇ ਹੱਥ ਪੈਰ ਵੱਢਣ ਨੂੰ ਸਾਰੇ ਤਿਆਰ ਨੇ। ਸੋ ਅੱਜ ਪਰ the thing is ਕਿ ਜਿੱਦਾਂ ਫॉर ਐਗਜ਼ਾਮਪਲ ਜਦੋਂ ਮੁੰਡੇ ਨੂੰ ਵੇਖਦੀ ਹੈ, ਮੈਂ ਕੁਝ ਹੋਰ ਸੋਚ ਰਹੀ ਸੀ ਕਿ ਉਹ ਬੱਚਾ ਉਹਦੇ ਹੋਣ ਵਾਲਾ ਇਸ ਲੜਕੀ ਦੇ, ਉਹ ਉਸ ਦੇ ਵਿੱਚ ਆਪਣੇ ਬੱਚੇ ਦਾ ਵੀ ਦੇਖਦੀ ਹੈ। she is looking at that boy like she is looking at her own child ਕਿ ਵੀ this is ਇਸ ਹੱਦ ਤੱਕ ਜਾ ਸਕਦਾ ਆ, ਮਤਲਬ ਕਿ ਇੱਕ ਇਨਸਾਨ ਦੇ ਨਾਲ ਜਿਹੜੀ ਹੁੰਦੀ ਆ ਅਨਫੇਅਰਨੈਸ ਹੋ ਸਕਦੀ ਹੈ। ਸੋ she is also she is looking at that child। ਤੁਸੀਂ ਉਹਨੂੰ ਇੱਕ ਉਹ ਲੜਕਾ ਵੀ ਕਹਿ ਸਕਦੇ ਹੋ, ਸਿਕੰਦਰ ਵੀ ਕਹਿ ਸਕਦੇ ਹੋ, ਪਰ ਉਹ ਫਿਊਚਰ ਵੀ ਦੇਖ ਰਹੀ ਹੈ ਕਿ ਬਈ ਇਸ ਬੱਚੇ ਦਾ, ਮੇਰੇ ਪੇਟ 'ਚ ਬੱਚਾ। ਸੋ she is more sensitive to that ਕਿ that can happen। ਉਹ 8 ਸਾਲ ਦੀ ਬੱਚੀ ਦੀ ਸਟੋਰੀ ਕਿਉਂ ਆਉਂਦੀ ਹੈ, ਉਹਦੇ ਆਪਣੀ ਬੱਚੀ ਹੋਣ ਵਾਲੀ ਹੁੰਦੀ ਹੈ। ਉਹ at this point she has to make a decision ਕਿ ਵੀ ਮੈਂ ਇਸ, ਔਰ ਇਹ ਸਾਡੇ ਸਾਰਿਆਂ ਦੇ ਸਾਹਮਣੇ ਹੁੰਦਾ ਹੈ ਵੀ ਜਿੱਦਾਂ ਬੈਠੀ ਇੱਕ ਸਟੇਸ਼ਨ ਦੇ ਉੱਤੇ, if we look around, ਕਹਾਣੀਆਂ ਹੀ ਕਹਾਣੀਆਂ ਨੇ। ਜ਼ੁਲਮ ਬਹੁਤ ਹੈ ਦੁਨੀਆ ਦੇ ਵਿੱਚ। ਇੱਕ ਜਿਹੜੀ disillusionment of youth ਹੈਗੀ ਹੈ, ਕਿਸੇ ਕੋਈ ਰਸਤਾ ਨਹੀਂ ਬਸ। so she's looking at it in many ways as if she's looking at her own child also। so or as always ਜਦ ਇੱਕ ਮਾਂ ਇੱਕ ਚੰਡੀ ਦਾ ਰੂਪ ਧਾਰਨ ਕਰ ਲੈਂਦੀ ਆਪਣੇ ਬੱਚੇ ਲਈ, so she had to take a stand against that man। so oh my goodness, man, there are so many things I would like to say, ਪਰ ਮੈਨੂੰ I have to go through my own thoughts। ਬਹੁਤ ਅੱਛਾ ਲਿਖਿਆ ਤੁਸੀਂ ਸਿਮਰਨ ਜੀ, ਬਹੁਤ ਅੱਛਾ ਲਿਖਿਆ। thank you so much। ਜੀ ਤ੍ਰਿਪਤਾ ਜੀ। ਹਾਂਜੀ, ਸਿਮਰਨ ਨੇ ਕਹਾਣੀ ਪੜ੍ਹੀ, ਉਹ ਤੇ ਮੈਂ ਇਹਨਾਂ ਦਾ ਪੂਰਾ ਸੰਗ੍ਰਹਿ ਪੜਿਆ ਹੋਇਆ ਆ। ਕਹਾਣੀ ਵੀ ਮੈਂ ਪਹਿਲਾਂ ਤੋਂ ਹੀ ਪੜ੍ਹੀ ਹੋਈ ਹੈ, ਪੂਰੀ ਕਹਾਣੀਆਂ ਦੇ ਵਿੱਚ ਇਹਨਾਂ ਦੀਆਂ ਉਹ ਸੰਗ੍ਰਹਿ ਦੇ ਵਿੱਚ ਸਾਰੀਆਂ ਕਹਾਣੀਆਂ ਵੀ ਸ਼ਾਮਿਲ ਹੈ, ਬਹੁਤ ਖੂਬਸੂਰਤ ਕਹਾਣੀਆਂ। ਸਿਮਰਨ ਨੂੰ ਮੈਂ ਇਹਦੇ ਗਜ਼ਲ ਦੇ ਇਕੱਲੇ ਸ਼ੇਅਰ ਨੂੰ ਪਿਆਰ ਕਰਦੀ ਹਾਂ। ਬਹੁਤ ਖੂਬਸੂਰਤ ਗਜ਼ਲ ਲਿਖਦੇ ਆ
ਔਰ ਕਹਾਣੀ ਤਾਂ ਲਿਖਦੇ ਹੀ ਬਹੁਤ ਖੂਬਸੂਰਤ ਹੈ, ਐਕਟਿੰਗ ਬਹੁਤ ਸੋਹਣੀ ਕਰਦੇ ਆ, ਬਹੁਤ ਜ਼ਹੀਨ ਹੈ। ਮੈਂ ਇਹਨਾਂ ਦਾ ਮਤਲਬ ਮੈਂ ਇਹਨਾਂ ਦੀ ਕਾਇਲ ਹਾਂ ਹਮੇਸ਼ਾ ਤੋਂ ਹੀ। ਤ੍ਰਿਪਤਾ ਜੀ, ਕਹਾਣੀ ਇਹ ਪੜ੍ਹਨ ਤੁਹਾਡਾ ਛੇੜਾ ਹੀ ਦੱਸ ਰਿਹਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਕਹਾਣੀ ਪੜ੍ਹਨ ਵੇਲੇ ਜਿਹੜਾ ਉਹਨਾਂ ਦਾ ਨਾਟਕੀ ਅੰਦਾਜ਼ ਸੀਗਾ, ਉਹਨਾਂ ਦੀ ਪੇਸ਼ਕਾਰੀ ਸੀਗੀ, ਉਹਨੇ ਕਹਾਣੀ ਨੂੰ ਚਾਰ ਚੰਨ ਲਾਤੇ। ਕਹਾਣੀ ਆਪਣੇ ਆਪ ਬਹੁਤ ਖੂਬਸੂਰਤ ਕਹਾਣੀ ਹੈ। ਕਹਾਣੀ ਨੂੰ ਜਿਸ ਤਰੀਕੇ ਨਾਲ ਮੈਂ ਸਮਝਿਆ ਆ ਬੀਇੰਗ ਏ ਕਹਾਣੀਕਾਰਾ, ਇਹ ਕਹਾਣੀ ਮਤਲਬ ਆਪਾਂ ਜਿਸ ਤਰ੍ਹਾਂ ਸੋਚਦੇ ਹਾਂ ਵੀ ਉਹ ਤੇ ਮੈਂ ਦੋ ਕੈਰੈਕਟਰ ਉਹਦੇ ਵਿੱਚ ਆ ਰਹੇ ਹੈਗੇ ਆ। ਕਹਾਣੀ ਮੇਰੀ ਜਾਤੇ ਕਹਾਣੀ ਘਰ ਦੇ ਕਨਸੈਪਟ ਨਾਲ ਜੁੜੀ ਹੋਈ ਹੈ। ਘਰ, ਹਰ ਇੱਕ ਕੈਰੈਕਟਰ ਜਿਹੜਾ ਹੈਗਾ ਆ ਉਹ ਕਿਤੇ ਨਾ ਕਿਤੇ ਘਰ ਲੱਭ ਰਿਹਾ ਹੈ। ਘਰ ਮਤਲਬ ਕਿ ਇੱਕ ਪਰਿਵਾਰ, ਇੱਕ ਸ਼ੈਲਟਰ, ਇੱਕ ਅੱਛੀ ਫੈਮਿਲੀ ਹੋਏ ਜਿਹਦੀ ਕਿ ਹਰ ਇੱਕ ਨੂੰ ਜ਼ਰੂਰਤ ਹੁੰਦੀ ਹੈ। ਉਹ ਬੱਚਾ ਹੈ ਜਦੋਂ ਕਹਿੰਦਾ ਹੈ ਕਿ ਮੈਂ ਬੱਚਾ ਨਹੀਂ ਹੈਗਾ, ਮੈਂ 17 ਸਾਲ ਦਾ ਆ, ਬੱਚਾ ਤਾਂ ਮੈਂ ਕਦੀ ਰਿਹਾ ਹੀ ਨਹੀਂ, ਕਿਉਂਕਿ ਉਹ ਬੱਚਾ ਕਦੀ ਉਹਦਾ ਬਚਪਨ ਉਹਦੇ ਕੋਲੋਂ ਖੋਲਿਆ ਗਿਆ। ਉਹਦੀ ਗੱਲਬਾਤ ਤੋਂ ਆ ਰਿਹਾ ਨਜ਼ਰ ਕਿ ਨਾ ਉਹਨੂੰ ਮਾਂ ਦਾ ਪਿਆਰ ਮਿਲਿਆ, ਨਾ ਉਹਨੂੰ ਬਾਪ ਦਾ ਪਿਆਰ ਮਿਲਿਆ, ਤੇ ਉਹਦੇ ਲਈ ਘਰ ਜਿਹੜਾ ਆ ਉਹ ਬੜੀ ਅਲੋਕਾਰੀ ਚੀਜ਼ ਹੈ। ਹਾਲਾਤਾਂ ਨੇ ਉਹਦਾ ਬਚਪਨ ਖੋਲਿਆ ਉਹਦੇ ਕੋਲੋਂ, ਤੇ ਉਹ ਕਹਿੰਦਾ ਹੈ ਕਿ ਮੈਂ ਤੇ ਬੱਚਾ ਕਦੀ ਸੀਗਾ ਹੀ ਨਹੀਂ, ਤੇ ਉਹਨੂੰ ਸਮੇਂ ਤੋਂ ਪਹਿਲਾਂ ਹੀ ਪਰਿਪੱਕਵ ਕਰ ਦਿੱਤਾ ਹਾਲਾਤਾਂ ਨੇ। ਫਿਰ ਦੂਸਰੀ ਪਾਸੇ ਜਿਹੜਾ ਮੈਂ ਪਾਤਰ ਕੋਲ ਘਰ ਹੈਗਾ ਆ, ਪਰ ਕਹਾਣੀਕਾਰਾ ਇਹ ਕਹਿ ਰਹੀ ਹੈ ਕਿ ਕੀ ਸੱਚਮੁੱਚ ਉਹਦੇ ਕੋਲ ਘਰ ਹੈਗਾ? ਉਹਨੂੰ ਉਹ ਘਰ ਕਹਿ ਸਕਦੀ ਹੈ ਜਿੱਥੇ ਉਹਦਾ ਹਸਬੈਂਡ ਹੈ ਜਿਹੜਾ ਉਹਦੇ ਹਰ ਵੇਲੇ ਉਹਦੇ ਤੇ ਇੱਕ ਤਾੜਨਾ ਰੱਖਦਾ ਆ, ਇੱਕ ਉਹ ਪਿਤਰੀ ਸੱਤਾ ਵਾਲਾ ਉਹਦਾ ਜਿਹੜਾ ਦਿਮਾਗ ਹੈਗਾ ਉਸ ਹਿਸਾਬ ਦੇ ਨਾਲ ਉਹ ਚੱਲਦਾ ਹੈ ਤੇ ਉਹਨੂੰ ਚਲਾਉਣਾ ਚਾਹੁੰਦਾ ਹੈ। ਬੇਸ਼ੱਕ ਉਹ ਕੰਮਕਾਜੀ ਮਹਿਲਾ ਹੈਗੀ ਹੈ, ਬਟ ਉਹ ਜਿਹੜੀ ਹੈ ਉਹ ਵੀ ਉਹ ਸਹੀ ਮਾਇਨਿਆਂ ਚ ਉਹਦੇ ਕੋਲ ਵੀ ਘਰ ਨਹੀਂ ਹੈਗਾ। ਫਿਰ ਉਹ ਬੱਚਾ ਜਦੋਂ ਅਨਾਥ ਆਸ਼ਰਮ ਦੇ ਵਾਲੇ ਬੱਚਿਆਂ ਦੀ ਗੱਲ ਕਰਦਾ ਹੈ, ਜਿੱਥੇ ਉਹਦੀ ਭੈਣ ਹੈ, ਜਿੱਥੇ ਉਹਦੇ ਦੋਸਤ ਬਣਦੇ ਆ, ਕਿ ਉਹ ਚਾਹੁੰਦੇ ਆ ਕਿ ਸਾਨੂੰ ਘਰ ਮਿਲੇ, ਅਸੀਂ ਘਰ ਦੇਖਣਾ ਚਾਹੁੰਦੇ ਹਾਂ ਵੀ ਘਰ ਕਿਸ ਤਰ੍ਹਾਂ ਦਾ ਹੁੰਦਾ ਹੈ। ਪਰ ਉਹ ਜਦੋਂ ਉਹ ਕਿਸੇ ਘਰ 'ਚ ਜਾਂਦੇ ਆ, ਉੱਥੇ ਵੀ ਉਹ ਬੱਚੇ ਨੂੰ ਇੱਕ ਅਨਾਥ ਆਸ਼ਰਮ ਤੋਂ ਬੱਚਾ ਜਿਹੜਾ ਉਹ ਗੋਦ ਲਿਆ ਜਾਂਦਾ ਹੈ, ਤੇ ਉਹਦਾ ਐਕਸਪੀਰੀਅੰਸ ਅਲੱਗ ਤਰ੍ਹਾਂ ਦਾ ਆ। ਉਹ ਘਰ 'ਚ ਰਹਿ ਕੇ ਉਹ ਇੱਕ ਨੌਕਰਾਂ ਵਾਂਗੂ ਕੰਮ ਕਰਵਾਇਆ ਜਾ ਰਿਹਾ, ਦੁਬਾਰਾ ਫਿਰ ਅਨਾਥ ਆਸ਼ਰਮ 'ਚ ਆ ਕੇ ਉਹਨੂੰ ਲੱਗਦਾ ਕਿ ਅਨਾਥ ਆਸ਼ਰਮ ਮੇਰਾ ਘਰ ਹੈ। ਮਤਲਬ ਸਾਰੇ ਕੈਰੈਕਟਰਸ ਜਿਹੜੇ ਹੈਗੇ ਆ ਉਹ ਇੱਕ ਕਿਸੇ ਅਲੱਗ ਤਰ੍ਹਾਂ ਦੀ ਜਿਹੜੀ ਹੈਗਾ ਆ ਉਹ ਉਹਨਾਂ ਦੀ ਜਿਹੜੀ ਚਾਹਤ ਹੈਗੀ ਆ ਘਰ ਨੂੰ ਲੈ ਕੇ, ਉਹਦੀ ਤਲਾਸ਼ ਦੇ ਵਿੱਚ ਉਹ ਸਾਰੇ ਜਣੇ ਘੁੰਮ ਰਹੇ ਹੈਗੇ ਆਪਣੀ ਜ਼ਿੰਦਗੀ ਦੇ ਵਿੱਚ। ਜਦੋਂ ਮਾਂ ਬਣਦੀ ਹੈ, ਉਹਨੂੰ ਸਟਰੈਂਥ ਮਿਲਦੀ ਆ, ਫਿਰ ਉਹ ਬੋਲਣ ਲੱਗਦੀ ਹੈ ਤੇ ਉਹਨੂੰ ਲੱਗਦਾ ਹੈ ਕਿ ਨਹੀਂ ਹੁਣ ਮੈਂ ਸਟੈਪ ਚੱਕ ਸਕਦੀ ਹਾਂ। ਜਿਸ ਤਰ੍ਹਾਂ ਪਹਿਲਾਂ ਕਿਸੇ ਨੇ ਜ਼ਿਕਰ ਕੀਤਾ ਕਿ ਉਹਨੂੰ ਜਦੋਂ ਆਪਣੀ ਮਮਤਾ ਉਹਦੇ ਚ ਜਦੋਂ ਔਰਤ ਦੇ ਵਿੱਚ ਆਉਂਦੀ ਹੈ ਤੇ ਉਹ ਚੀਜ਼ਾਂ ਨੂੰ ਦੂਸਰੇ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰ ਦਿੰਦੀ ਹੈ। ਬਹੁਤ ਖੂਬਸੂਰਤੀ ਦੇ ਨਾਲ ਸਾਰੀ ਚੀਜ਼ ਨੂੰ ਪੇਸ਼ ਕੀਤਾ ਸਿਮਰਨ ਨੇ। ਐਂਡ ਦੇ ਵਿੱਚ ਮੈਂ ਜਿਸ ਤਰ੍ਹਾਂ ਮਹਿਸੂਸ ਕਰਦੀ ਹਾਂ ਕਿ ਇੱਕ ਰੀਅਲਿਸਟਿਕ, ਇਹ ਇਮੋਸ਼ਨਲ ਹੋ ਸਕਦਾ ਹੈ ਐਂਡ, ਕਿ ਤੁਸੀਂ ਕਿਸੇ ਬੱਚੇ ਨੂੰ ਆਪਣੇ ਪਤੀ ਦੇ ਘਰ ਤੋਂ ਸਟੈਂਡ ਲੈ ਕੇ ਆਪਣੀ ਮਾਂ ਦੇ ਘਰ ਜਾਣਾ ਉਹ ਅਲੱਗ ਗੱਲ ਹੈਗੀ ਆ, ਪਰ ਜੇ ਅਸੀਂ ਇਹ ਮੈਸੇਜ ਦਿੰਦੇ ਹਾਂ ਕਿ ਉਸ ਬੱਚੇ ਨੂੰ ਵੀ ਉਹ ਆਪਣੇ ਘਰ ਲੈ ਜਾਏ, ਤਾਂ ਇਹ ਰੀਅਲਿਸਟਿਕ ਐਂਡ ਨਹੀਂ ਲੱਗਦਾ ਹੈਗਾ, ਇਹ ਸੋਲੂਸ਼ਨ ਨਹੀਂ ਹੈ ਕਿਸੇ ਚੀਜ਼ ਦਾ। ਤੇ ਅਦਰਵਾਈਜ਼ ਕਹਾਣੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਦੀ ਰਵਾਨੀ ਜਿਹੜੀ ਹੈਗੀ ਆ ਤੁਹਾਨੂੰ ਜੋੜ ਕੇ ਰੱਖਦੀ ਆ ਨਾਲ। ਭਾਸ਼ਾ ਤੇ ਪੂਰੀ ਪਕੜ ਹੈ ਸਿਮਰਨ ਦੀ, ਕੱਲੇ ਲਫ਼ਜ਼ ਨੂੰ ਬਹੁਤ ਕਲੈਰਿਟੀ ਨਾਲ ਉਹ ਗੱਲ ਕਰਕੇ ਆਪਣੀ ਗੱਲ ਨੂੰ ਅੱਗੇ ਲੈ ਕੇ ਜਾ ਰਹੇ ਹੈਗੇ ਆ। ਤੇ ਬਹੁਤ ਖੂਬਸੂਰਤ ਕਹਾਣੀ ਹੈ। ਬਹੁਤ ਖੂਬਸੂਰਤ ਕਹਾਣੀ ਵਾਸਤੇ ਮੈਂ ਸਿਮਰਨ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ। ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ ਤਮਾਮ, ਬਹੁਤ ਬਹੁਤ ਧੰਨਵਾਦ। ਹਾਂਜੀ, ਬਹੁਤ ਸ਼ੁਕਰੀਆ ਤ੍ਰਿਪਤਾ ਜੀ, ਬੜੀ ਅੱਛੀ ਤੇ ਬੜੀ ਡਿਟੇਲ ਨਾਲ ਤੁਸੀਂ ਗੱਲ ਕੀਤੀ ਕਹਾਣੀ ਤੇ। ਹਾਂਜੀ, ਮੈਂ ਕਰਾਂ ਜੀ ਗੱਲ? ਹਾਂਜੀ, ਬਿਲਕੁਲ ਬਿਲਕੁਲ ਕਰੋ। ਤੁਹਾਡੇ ਕੀਤੇ ਬਿਨਾ ਪੂਰੀ ਹੋਣੀ ਨਹੀਂ ਜ਼ੁਬੈਰ ਅਹਿਮਦ ਸਾਹਿਬ, ਤੁਹਾਡੇ ਕੀਤੇ ਬਿਨਾ ਪੂਰੀ ਨਹੀਂ ਹੋਣੀ। ਮਿਹਰਬਾਨੀ ਜੀ ਤੁਹਾਡੀ, ਅਸੀਂ ਤੇ ਵੈਸੇ ਹੀ ਤੁਹਾਡੇ ਮੁਰੀਦ ਹਾਂ। ਤੇ ਸਿਮਰਨ ਜੀ ਨੂੰ ਆਪਣੇ ਮੇਰੇ ਇੱਕ ਦੋਸਤ ਨੇ ਨਰਿੰਦਰ ਸਿੰਘ ਸੱਤੀ ਜੀ, ਉਹਨਾਂ ਨੇ ਨਾਂ ਸੁਜੈਸਟ ਕੀਤਾ ਸੀ ਤੇ ਉਹਨਾਂ ਨੇ ਕਿਹਾ ਜੀ ਇਹ ਪੋਇਟਰੀ ਪੜ੍ਹਦੇ ਨੇ, ਐਜ਼ ਏ ਪੋਇਟਸ ਇਹਨਾਂ ਨੂੰ ਜਾਣਦੇ ਸਾਂ। ਲੇਕਿਨ ਜਦੋਂ ਮੈਂ ਇਹਨਾਂ ਨਾਲ ਕੰਟੈਕਟ ਕੀਤਾ, ਰਾਬਤਾ ਕੀਤਾ, ਤੇ ਇਹਨਾਂ ਨੇ ਕਿਹਾ ਮੈਂ ਤੇ ਬੇਸਿਕਲੀ ਕਹਾਣੀਕਾਰ ਹਾਂ, ਤੇ ਸਾਨੂੰ ਜਿਹੜਾ ਸ਼ਾਇਰ ਤੇ ਮਿਲ ਜਾਂਦੇ ਨੇ, ਕਹਾਣੀਕਾਰ ਬਹੁਤ ਔਖਤ ਨਾਲ ਲੱਭਦੇ ਨੇ। ਤੇ ਮੈਂ ਫਿਰ ਇਹਨਾਂ ਨੂੰ ਕਿਹਾ ਤੁਸੀਂ ਕਹਾਣੀ ਪੜ੍ਹੋ। ਜਿਹੜਾ ਲਹਿੰਦੇ ਪੰਜਾਬ ਦੇ ਅਗਰ ਪੜਿਆਰ ਦੇ ਤੌਰ ਤੇ ਮੈਂ ਗੱਲ ਕਰਾਂ ਤੇ ਸਭ ਤੋਂ ਜ਼ਿਆਦਾ ਮੈਨੂੰ ਜਿਹੜੀ ਚੰਗੀ ਗੱਲ ਲੱਗੀ ਹੈ ਕਿ
ਇਹ ਕਹਾਣੀ ਪੜ੍ਹ ਰਹੇ ਸੀ ਮੈਨੂੰ ਲੱਗਾ ਹੀ ਨਹੀਂ ਕਿ ਇਹ ਪਰਲੇ ਪੰਜਾਬ ਦੇ ਨੇ। ਕੋਈ ਇੱਕ ਅੱਖਰ ਵੀ ਅਜਿਹਾ ਨਹੀਂ ਆਇਆ ਜਿਹਨੂੰ ਮੈਂ ਜਾਣਦਾ ਹਾਂ ਨਾ ਜਾਣਦਾ ਹਾਂ। ਔਰ ਜਿਹੜੀ ਅੱਜ ਕੱਲ ਜਿਹੜਾ ਇੱਕ ਤੂਫਾਨ ਆਇਆ ਹੈ ਹਿੰਦੀ ਦਾ ਸੰਸਕ੍ਰਿਤ ਦਾ, ਸਾਡੇ ਵੀ ਇੱਥੇ ਅਰਬੀ ਫਾਰਸੀ ਦਾ ਆਇਆ ਹੈ, ਉਹਦੇ ਵਿੱਚ ਬਹੁਤ ਘੱਟ ਉਹਨਾਂ ਨੇ ਅੱਖਰ ਵਰਤੇ ਨੇ। ਬਲਕਿ ਇਹਨਾਂ ਦਾ ਨਾਂ ਵੀ ਮੈਂ ਪੁੱਛਣਾ ਸੀ ਕਿ ਅਕਸ ਇਹਨਾਂ ਨੇ ਲਾਇਆ ਆਪਣੇ ਨਾਂ, ਜਿਹੜਾ ਇੱਕ ਉਰਦੂ ਦਾ ਜਾਂ ਫਾਰਸੀ ਦਾ ਹੈ। ਹੋਰ ਵੀ ਲਫ਼ਜ਼ ਫਰਜ਼ ਇਹਨਾਂ ਨੇ ਵਰਤਿਆ ਲਫ਼ਜ਼, ਜਿਹੜਾ ਮੇਰਾ ਖਿਆਲ ਨਹੀਂ ਸੀ ਕਿ ਉੱਥੇ ਇੰਨੀ ਆਸਾਨੀ ਦੇ ਨਾਲ ਵਰਤਿਆ ਜਾ ਸਕਦਾ। ਬਹਰਹਾਲ ਇੱਕ ਤੇ ਬੋਲੀ ਸੀ, ਦੂਜੇ ਸਾਡੇ ਇੱਥੇ ਕਹਿੰਦੇ ਨੇ ਕਿ ਕਹਾਣੀ ਕਰਨਾ ਔਰ ਕਹਾਣੀ ਪਾਣਾ। ਸਾਡੇ ਲਾਹੌਰੀਏ ਕਹਿੰਦੇ ਨੇ ਕੀ ਕਹਾਣੀ ਪਾਈ ਹੋਈ ਯਾਰ, ਤੇ ਤੁਸੀਂ ਕਹਾਣੀ ਪਾਈ ਵੀ ਹੈ ਔਰ ਕਹਾਣੀ ਕੀਤੀ ਵੀ ਹੈ। ਔਰ ਫਿਰ ਹੁੰਦਾ ਹੈ ਕਿ ਕਹਾਣੀ ਦੀ ਜਿਹੜੀ ਪਕੜ ਹੈ, ਯਾਨੀ ਕਿ ਜਿਹੜਾ ਸੁਣਨ ਵਾਲਾ ਹੈ ਉਹ ਉਹਦੀ ਗ੍ਰਿਫਤ ਚ ਆ ਜਾਏ, ਉਹਦੀ ਪਕੜ ਚ ਆ ਜਾਏ ਔਰ ਉਹਦੇ ਜਾਦੂ ਦੇ ਵਿੱਚ ਆ ਜਾਏ। ਔਰ ਅਸੀਂ ਸਾਰੇ ਉਹਦਾ ਜਿਹੜਾ ਜਿੰਨੇ ਵੀ ਇੱਥੇ ਸੁਣਨ ਵਾਲੇ ਨੇ ਉਹਦੇ ਵਿੱਚ ਰਹੇ ਹਾਂ। ਜਦੋਂ ਤੁਸੀਂ ਕਹਾਣੀ ਸ਼ੁਰੂ ਕੀਤੀ ਤੇ ਮੈਨੂੰ ਲੱਗਾ ਕਿ ਸ਼ਾਇਦ ਇਹ ਲਵ ਸਟੋਰੀ ਹੈ, ਔਰ ਇੱਕ ਜਿਹੜੀ ਬੀਬੀ ਹੈ ਉਹ ਆਪਣੇ ਲਵਰ ਦੇ ਨਾਲ ਗੱਲ ਕਰ ਰਹੀ ਹੈ, ਲੇਕਿਨ ਆਸਤਾ ਬਹੁਤ ਇੱਕ ਸਹਿਜ ਦੇ ਨਾਲ ਤੁਸੀਂ ਉਹ ਸਾਰੀ ਗੱਲ ਜਿਹੜੀ ਹੈ ਖੋਲੀ ਕਿ ਉਹ ਬੱਚਾ ਜਿਹੜਾ ਹੈ ਔਰ ਉਹਦੇ ਨਾਲ ਉਹ ਬੀਬੀ ਜਿਹੜੀ ਹੈ ਡਾਇਲੌਗ ਕਰ ਰਹੀ ਹੈ। ਮੈਨੂੰ ਜਿਹੜਾ ਜ਼ਿਆਦਾ ਮੈਂ ਦੇਖਿਆ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਉਹਨਾਂ ਦਾ ਜਿਹੜਾ ਅੰਤ ਹੈ ਨਾ ਉਹ ਟ੍ਰੈਜਿਕ ਹੀ ਹੁੰਦਾ ਹੈ। ਤੇ ਮੈਂ ਇਹੀ ਸੋਚਦਾ ਰਿਹਾ ਇਹਦਾ ਪਤਾ ਨਹੀਂ ਕਿੰਨਾ ਟ੍ਰੈਜਿਕ ਐਂਡ ਹੋਏਗਾ। ਇੰਨੀ ਸੈਡ ਸਟੋਰੀ ਹੈ, ਇੰਨੀ ਉਦਾਸ ਕਹਾਣੀ ਹੈ। ਔਰ ਬੇਸਿਕਲੀ ਇਹ ਜਿਹੜੀ ਕਹਾਣੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਮੈਟਰੀਆਰਕਲ ਜਾਂ ਪਿਦਰਸ਼ਾਹੀ ਜਾਂ ਮਰਦਸ਼ਾਹੀ, ਜਿਹੜੀ ਮਰਦ ਦਾ ਰਾਜ ਹੈ ਉਹ ਹਰ ਚੀਜ਼ ਨੂੰ ਉਹ ਕਰ ਰਿਹਾ, ਉਹਦੇ ਖਿਲਾਫ ਹੈ ਕਹਾਣੀ। ਔਰ ਜਿਹੜੀ ਸਵਾਣੀ ਹੈ, ਜਿਹੜੀ ਜ਼ਨਾਨੀ ਹੈ, ਔਰਤ ਜਿਹੜੀ ਹੈ ਉਹਦਾ ਜਿਹੜਾ ਕੋਲ ਹੈ, ਉਹਦੀ ਜਿਹੜੀ ਜੋਹਦ ਹੈ, ਉਸ ਚੀਜ਼ ਦੀ ਕਹਾਣੀ ਹੈ। ਔਰ ਲੇਕਿਨ ਜਿਹੜਾ ਤੁਸੀਂ ਇਹਦਾ ਆਪਟੀਮਿਸਟਿਕ ਕੀਤਾ ਹੈ ਬਹੁਤ ਸ਼ਾਨਦਾਰ ਹੈ। ਤ੍ਰਿਪਤਾ ਜੀ ਨੂੰ ਥੋੜਾ ਜਿਹਾ ਲੱਗਾ ਕਿ ਉਹ ਅਨਰੀਅਲਿਸਟਿਕ ਹੈ, ਲੇਕਿਨ ਮੈਂ ਇਸ ਲਈ ਉਹਨੂੰ ਉਸ ਐਂਡ ਨੂੰ ਸਪੋਰਟ ਕਰਾਂਗਾ ਕਿ ਬੇਸ਼ੱਕ ਉਹ ਅਨਰੀਅਲਿਸਟਿਕ ਹੈ, ਲੇਕਿਨ ਜਿਹੜਾ ਰਾਈਟਰ ਹੈ ਉਹਨੂੰ ਇਹ ਹੱਕ ਹੈਗਾ ਸੋਚਣ ਦਾ। ਉਹ ਗੈਰ ਹਕੀਕੀ ਸੋਚੇਗਾ ਤੇ ਫਿਰ ਉਹ ਹਕੀਕੀ ਹੋਏਗਾ ਨਾ। ਲਿਹਾਜ਼ਾ ਉਹ ਅਗਰ ਉਹ ਆਈਡੀਅਲਾਈਜ਼ ਕਰਦਾ, ਫੈਂਟਸੀ ਬਣਾਉਂਦਾ, ਉੱਡਦਾ ਜਾਂ ਹੋਰ ਚੀਜ਼ਾਂ ਨੂੰ ਕਿਤੇ ਦਾ ਕਿਤੇ ਲੈ ਜਾਂਦਾ, ਇਹੀ ਉਹਦੀ ਰਾਈਟਿੰਗ ਦਾ ਕਮਾਲ ਹੈ। ਤੇ ਅਗਰ ਉਹ ਪੋਸੀਬਲ ਨਹੀਂ ਹੈ ਤੇ ਰਾਈਟਰ ਐਸ ਇੰਪੋਸੀਬਲ ਨੂੰ ਸੋਚਦੇ ਰਿਹਾ ਨਾ, ਇਸ ਤਰ੍ਹਾਂ ਦਾ ਸ਼ਾਇਦ ਕਦੀ ਹੋ ਜਾਵੇ। ਅਗਰ ਹੁਣ ਨਹੀਂ ਹੋ ਰਿਹਾ ਤੇ ਸ਼ਾਇਦ ਕਦੀ ਹੋ ਜਾਏ। ਔਰ ਫਿਰ ਜਿਸ ਤਰ੍ਹਾਂ ਉਹ ਬੱਚੀ ਪੈਦਾ ਹੁੰਦੀ ਹੈ ਮਾਂ ਦੇ ਘਰ, ਉਹਨੂੰ ਐਕਸੈਪਟ ਨਹੀਂ ਕਰਦਾ ਬੰਦਾ, ਉਸ ਚੀਜ਼ ਨੂੰ ਉਹ ਜਿਹੜਾ ਇੱਕ ਹੋਮਲੈਸ ਚਾਈਲਡ ਹੈਗਾ ਉਹਦੇ ਨਾਲ ਜਿਸ ਤਰ੍ਹਾਂ ਤੁਸੀਂ ਉਹਨੂੰ ਜੋੜਿਆ ਹੈ ਬਿਲਕੁਲ ਅਜੀਬ ਤਰੀਕੇ ਦੇ ਨਾਲ, ਕਿ ਉਹਦਾ ਹਾਲਾਂਕਿ ਘਰ ਹੈ, ਉਹਦਾ ਮੀਆਂ ਹੈ, ਸਭ ਕੁਝ, ਲੇਕਿਨ ਇੱਕ ਸਤਤ ਉਹ ਵੀ ਹੋਮਲੈਸ ਹੈਗੀ ਹੈ ਜੀ। ਉਹ ਹੋਮਲੈਸ ਹੋ ਕੇ ਉਸ ਬੱਚੇ ਦੇ ਨਾਲ ਜਿਹੜੀ ਦੋਵਾਂ ਦੀ ਹੋਮਲੈਸ ਦੀ ਸਾਂਝ ਬਣਦੀ ਹੈ ਉਹ ਬਹੁਤ ਖੂਬਸੂਰਤ। ਔਰ ਉਹੀ ਐਂਡ ਤੇ ਜਾ ਕੇ ਤੁਸੀਂ ਉਹਦਾ ਉੱਥੇ ਐਂਡ ਕੀਤਾ। ਤੇ ਜਿਹੜਾ ਐਂਡ ਹੈ ਉਹ ਹੈਗਾ ਕਿ ਜਿਹੜੇ ਮਾੜੇ ਨੇ, ਜਿਹੜੇ ਹੋਮਲੈਸ ਨੇ, ਉਹ ਸਾਰੇ ਇਕੱਠੇ ਹੋ ਕੇ ਆਪਣੀ ਤਾਕਤ ਬਣਾ ਸਕਦੇ ਨੇ। ਔਰ ਮੈਂ ਸਮਝਦਾ ਕਿ ਕਹਾਣੀ ਦਾ ਲੈਸਨ ਵੀ ਇਹੀ ਹੈ ਕਿ ਮਰਦ ਬੜਾ ਇਹ ਹੈ, ਤੂੰ ਬੜੀ ਚੀਜ਼ ਹੈ, ਲੇਕਿਨ ਅਸੀਂ ਸਾਰੇ ਇਕੱਠੇ ਹੋ ਕੇ, ਸਾਰੀਆਂ ਜ਼ਨਾਨੀਆਂ ਇਕੱਠੀਆਂ ਹੋ ਕੇ ਔਰ ਮਾੜੇ ਬਾਲ ਵਿੱਚ ਇਕੱਠੇ ਹੋ ਕੇ, ਅਸੀਂ ਕਮਜ਼ੋਰ ਸਾਰੇ ਇਕੱਠੇ ਹੋ ਕੇ, ਸਾਡੀ ਕਮਜ਼ੋਰੀ ਹੀ ਸਾਡੀ ਤਾਕਤ ਹੈ। ਇਹ ਜਿਹੜਾ ਤੁਸੀਂ ਲੈਸਨ ਦਿੱਤਾ ਨਾ ਇਹਦੇ ਵਿੱਚ ਐਂਡ ਤੇ, ਇਹ ਮੈਨੂੰ ਬਹੁਤ ਅੱਛਾ ਲੱਗਾ। ਬਹਰਹਾਲ ਇੱਕ ਸ਼ਾਨਦਾਰ ਕਹਾਣੀ ਹੈ ਔਰ ਮੁਬਾਰਕ ਤੁਹਾਨੂੰ, ਤੁਸੀਂ ਲਿਖੀ ਹੈ। ਮੈਂ ਤੁਹਾਡੀ ਕਿਤਾਬ ਵੀ ਪੜਾਂਗਾ ਤ੍ਰਿਪਤਾ ਜੀ को ਲੈ ਕੇ। ਬਹੁਤ ਸ਼ੁਕਰੀਆ ਜੀ। ਹਾਂਜੀ, ਬੜਾ ਸ਼ੁਕਰੀਆ ਜ਼ਬੈਰ ਜੀ, ਬੜਾ ਅੱਛਾ ਤੁਸੀਂ ਐਨਾਲਿਸਿਸ ਕੀਤਾ ਹੈ। ਨੈਟ ਰੁਕਿਆ ਹੁੰਦਾ। ਹਾਂਜੀ ਜੀ, ਮੈਂ ਥੋੜੀ ਜਿਹੀ ਗੱਲ ਕਰਾਂ ਜੀ। ਜੀ ਜੀ ਕਰੋ ਅਮਰ ਜੀ। ਹਾਂਜੀ, ਇਹ ਬਹੁਤ ਹੀ ਵਧੀਆ ਕਹਾਣੀ ਔਰ ਪੜ੍ਹਨ ਦਾ ਅੰਦਾਜ਼ ਸਾਰਾ ਕੁਝ ਬਹੁਤ ਸੋਹਣੀ ਆ। ਔਰ ਮੈਨੂੰ ਵੀ ਇਹ ਲੱਗਾ ਕਿ ਇਹ ਵਿੱਚ ਬੇਸਿਕ ਕਾਨਸੈਪਟ ਜਿਹੜਾ ਉਹ ਘਰ ਦਾ ਹੈਗਾ, ਕਿ ਘਰ ਨੂੰ ਜੇ ਕਾਨਸੈਪਟ ਨੂੰ ਥੋੜਾ ਫਰੋਲ ਕੇ ਦੇਖੀਏ ਤਾਂ ਇੱਕ ਤਾਂ ਇਮੋਸ਼ਨਲ ਐਸਪੈਕਟ ਆਫ ਦਾ ਘਰ ਹੈਗਾ,
ਜਿਹਦੇ 'ਚ ਰਿਲੇਸ਼ਨਸ ਬਣੇ ਨੇ, ਫੀਲਿੰਗਸ ਨੇ, ਪਿਆਰ ਮੁਹੱਬਤ ਹੈ, ਔਰ ਦੂਸਰਾ ਪ੍ਰੈਕਟੀਕਲ ਇਕਨੋਮਿਕ ਪਾਰਟ ਆਫ ਘਰ ਹੈਗਾ, ਜਿਹਦੇ 'ਚ ਨਛੱਤਰ ਬਿਜ਼ਨਸਮੈਨ, ਇਮੋਸ਼ਨਲੈਸ ਬੰਦਾ, ਬੜਾ ਰੂਡ ਐਂਡ ਵੈਰੀ ਸੈਲਫਿਸ਼ ਇਸ ਮਾਮਲੇ ਦੇ ਵਿੱਚ। ਔਰ ਇਹ ਦੋ ਹੀ ਆਸਪੈਕਟਸ ਜਿਹੜੇ ਨੇ ਘਰ ਦੇ, ਪ੍ਰੈਕਟੀਕਲ ਔਰ ਇਕਨੋਮਿਕ, ਔਰ ਦੂਸਰਾ ਇਮੋਸ਼ਨਲ ਵਿਦ ਫੀਲਿੰਗਸ ਵਾਲਾ, ਉਹਨਾਂ ਦੇ ਵਿੱਚ ਸਟਰਗਲ ਚਲਦੀ ਰਹਿੰਦੀ ਹੈ। ਕਦੀ ਉਹ ਉੱਪਰ ਹੋ ਜਾਂਦੇ ਨੇ, ਕਦੀ ਉਹ ਉੱਪਰ ਹੋ ਜਾਂਦੇ ਨੇ। ਤੇ ਮੈਨੂੰ ਇਹ ਲੱਗਾ ਕਿ ਘਰ ਇਜ਼ ਦ ਬੇਸਿਕ ਕਾਨਸੈਪਟ, ਪਰ ਘਰ ਦੇ ਵਿਚਕਾਰ ਵੀ ਦੋ ਆਸਪੈਕਟ ਨੇ ਸਾਡੀ ਸੁਸਾਇਟੀ ਦੇ ਵਿੱਚ, ਜਿਹਦੇ ਕਿ ਆਪਸ 'ਚ ਬੜੀ ਸਟਰਗਲ ਹੈ। ਉਹਨਾਂ ਨੂੰ ਰਿਜ਼ੋਲਵ ਕਰਨਾ, ਕਿਸ ਹੱਦ ਤੱਕ ਤੁਸੀਂ ਪ੍ਰੈਕਟੀਕਲ ਬਿਜ਼ਨਸਮੈਨ ਇਮੋਸ਼ਨਲੈਸ ਹੋ ਸਕਦੇ ਹੋ, ਔਰ ਦੂਸਰਾ ਕਿਸ ਹੱਦ ਤੱਕ ਤੁਸੀਂ ਟੋਟਲੀ ਫੁੱਲ ਆਫ ਫੀਲਿੰਗਸ ਔਰ ਇਮੋਸ਼ਨਸ ਦੇ ਨਾਲ ਘਰਾਂ ਪਿਆਰ, ਸਿਰਫ ਪਿਆਰ ਮੁਹੱਬਤ ਨਾਲ ਚਲਾ ਸਕਦੇ ਹੋ। ਮੇਰੇ ਖਿਆਲ ਇਹਨਾਂ ਦੀ ਸਟਰਗਲ ਵੀ ਆਪਣੀ ਸੁਸਾਇਟੀ 'ਚ ਅਸੀਂ ਦੇਖਦੇ ਹਾਂ। ਮਿਹਰਬਾਨੀ। ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ, ਸ਼ੁਕਰੀਆ ਜੀ। ਇੱਕ ਅੱਛਾ, ਗੱਲ ਜਿਹੜੀ ਆਕਾਸ਼ ਆਪਾਂ ਜੀ। ਹਾਂਜੀ ਹਾਂਜੀ ਬੀਬਾ ਜੀ। ਆਪਾਂ ਘਰ ਦੇਖ ਰਹੇ ਹਾਂ ਨਾ, ਘਰ ਕੀ ਹੈ? ਉਹ ਘਰ ਦਾ ਜਿਹੜਾ ਮੈਟਾਫਰ ਹੈਗਾ ਆ, ਇਜ਼ ਇਟ ਫਾਈਂਡਿੰਗ, ਉਹ ਘਰ ਲੱਭ ਰਹੇ ਨੇ ਸਾਰੇ, ਹੈ ਨਾ? ਇਜ਼ ਇਟ ਫਾਈਂਡਿੰਗ ਯੋਰਸੈਲਫ? ਘਰ ਕੀ ਚੀਜ਼ ਹੈ? ਇਹਦੇ 'ਚ ਘਰ ਸਿਰਫ ਉਹ ਇੱਕ ਇੱਟਾਂ ਦਾ ਤੇ ਮਕਾਨ ਨਹੀਂ ਨਾ। ਘਰ ਹੈਗਾ ਹੈ ਟੂ ਫਾਈਂਡ ਯੋਰਸੈਲਫ, ਯੋਰ ਸਟਰੈਂਥ, ਟੂ ਫਾਈਂਡ ਯੋਰ ਵੈਲਿਊ। ਮੈਨੂੰ ਲੱਗਦਾ ਜਿਹੜੀ ਇਹ ਘਰ ਦੀ ਤਲਾਸ਼ ਹੈਗੀ ਹੈ, ਇਹ ਵੀ ਹੈਗੀ ਹੈ ਕਿ ਯੂ ਟ੍ਰਾਈਂਗ ਟੂ ਫਾਈਂਡ your own value and your own self. ਬਿਲਕੁਲ ਬਿਲਕੁਲ ਜੀ ਹਾਂਜੀ। ਮੀਨਾ ਜੀ, ਆਕਾਸ਼ ਜੀ ਆਕਾਸ਼ ਜੀ, ਤੁਸੀਂ ਗੱਲ ਕਰੋਗੇ? ਜੀ ਜ਼ਰੂਰ। ਮੈਂ ਕਹਾਣੀ ਸੁਣ ਰਿਹਾ ਸੀ। ਸਿਮਰਨ ਜੀ ਹੋਰਾਂ ਨੂੰ ਵਧਾਈ, ਮੁਬਾਰਕ ਕਿ ਫਸਟ ਟਾਈਮ ਇਤਨਾ ਅੱਛਾ ਜਿਹੜਾ ਹੈ ਨਾ ਇੰਪ੍ਰੈਸ਼ਨ ਸੁਣਨ ਨੂੰ ਮਿਲਿਆ। ਕਹਾਣੀਕਾਰ ਤੇ ਕਹਾਣੀ ਡਿਫਰੈਂਟ ਹੋ ਜਾਂਦੇ ਨੇ, ਉਹਦੀ ਪਰਫਾਰਮੈਂਸ ਨਹੀਂ ਦੇ ਸਕਦੇ, ਲੇਕਿਨ ਇਹਨਾਂ ਨੇ ਤੇ ਇੱਕ ਮਾਹੌਲ ਕ੍ਰੀਏਟ ਕਰ ਦਿੱਤਾ, ਪੇਂਟਿੰਗਸ ਕ੍ਰੀਏਟ ਕਰ ਦਿੱਤੀਆਂ, ਤੇ ਇਹਦੇ ਲਈ ਮੈਂ ਇਹਨਾਂ ਨੂੰ ਮੁਬਾਰਕਬਾਦ ਦੇ ਸਕਦਾ। ਬੜੀ ਮੁੱਦਤ ਤੋਂ ਬਾਅਦ ਇੱਕ ਅੱਛੀ ਕਹਾਣੀਕਾਰ ਸੁਣਨ ਨੂੰ ਮਿਲਿਆ, ਔਰ ਰੱਬ ਕਰੇ ਕਿ ਹੋਰ ਗਰੋ ਕਰਨ। ਮੈਂ ਵਧਾਈ ਦਿਆਂਗਾ ਇਹਨਾਂ ਨੂੰ, ਪੁੱਤਰ ਕਹਾਣੀ ਲਿਖਣ। ਸ਼ੁਕਰੀਆ ਜੀ। ਮਿਹਰਬਾਨੀ। ਅੱਛਾ, ਵਕਾਰ ਸਿਪਰਾ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਜੀ, ਮੈਂ ਜਦੋਂ ਇੱਕ ਲੇਖਕ ਲਿਖਦਾ, ਮੈਨੂੰ ਲੱਗਦਾ ਕਿ ਉਦੋਂ ਇੱਕ ਰਵਾਨੀ ਚੱਲ ਰਹੀ ਹੁੰਦੀ ਹੈ। ਜਿਵੇਂ ਆਖਦੇ ਨੇ ਕਿ ਇਸ਼ਕ ਨੇ ਜਿਹਨੂੰ ਬਰਬਾਦ ਕਰਨਾ ਹੁੰਦਾ ਆਪ ਲੱਭ ਲੈਂਦਾ, ਉਸੇ ਤਰ੍ਹਾਂ ਜਿੱਦਾਂ ਕਹਾਣੀ ਨੇ ਤੁਹਾਡੇ ਕੁੱਖੋਂ, ਤੁਹਾਡੇ ਕਲਮ ਤੋਂ ਹੋਣਾ ਹੁੰਦਾ, ਉਹ ਹੋ ਜਾਂਦੀ ਹੈ। ਜਦੋਂ ਇਸ ਤਰ੍ਹਾਂ ਬੈਠ ਕੇ ਚਰਚਾ ਹੁੰਦੀ ਹੈ, ਲੇਖਕ ਨੂੰ ਵੀ ਆਪਦੀਆਂ ਪਰਤਾਂ ਹੋਰ ਨਿਕਲਦੀਆਂ ਦਿਸਦੀਆਂ ਨੇ। ਇੱਕ ਪਾਠਕ ਨੇ ਜਦੋਂ ਮੇਰਾ ਕਹਾਣੀ ਸੰਗ੍ਰਹਿ ਪੜ੍ਹਿਆ ਸੀ, ਤੇ ਉਹਨਾਂ ਨੇ ਮੈਨੂੰ ਪੜ੍ਹ ਕੇ ਆਖਿਆ ਕਿ ਸਿਮਰਨ, ਲਗਾਤਾਰ ਤਲਾਸ਼ ਤੇਰੀਆਂ ਕਹਾਣੀਆਂ 'ਚ, ਇੱਕ ਤੇ ਬੱਚਾ ਹਰ ਕਹਾਣੀ 'ਚ ਆਉਂਦਾ ਹੀ ਆਉਂਦਾ ਹੈ, ਔਰ ਇੱਕ ਘਰ ਹਰ ਕਹਾਣੀ ਦੇ ਵਿੱਚ, ਪਰਿਵਾਰ, ਰਿਸ਼ਤਾ ਤੇ ਘਰ। ਹੁਣ ਜਦੋਂ ਤੁਹਾਡੀ ਇਸ ਮਹਿਫਿਲ ਦੇ ਵਿੱਚ ਇਹਨਾਂ ਗੱਲਾਂ ਨੂੰ ਮੈਂ ਸੁਣ ਰਹੀ ਹਾਂ, ਤਾਂ ਮੈਂ ਇੱਕ ਲੇਖਕ ਪਾਸੇ ਹੋ ਗਈ ਹਾਂ, ਇੱਕ ਮੈਂ ਪਾਠਕ ਦੇ ਤੌਰ ਤੇ ਸੁਣ ਰਹੀ ਹਾਂ, ਜਿਹਨੂੰ ਪਤਾ ਚੱਲ ਰਹੀਆਂ ਨੇ ਕਿ ਇਸ ਤਰ੍ਹਾਂ ਦੀਆਂ ਪਰਤਾਂ ਨੇ। ਤ੍ਰਿਪਤਾ ਮੈਮ ਦੀ ਗੱਲ ਹੈ, ਬੜੀ ਸੋਹਣੀ ਗੱਲ ਹੈ। ਬਿਲਕੁਲ ਕਦੇ ਕਦੇ ਆਉਂਦਾ ਕਿ ਰੀਅਲਿਸਟਿਕ ਨਹੀਂ ਹੈ, ਯਥਾਰਥ ਤੋਂ ਪਾਸੇ ਹੈ, ਪਰ ਮੈਂ ਸਿਮਰਨ ਜੀ, ਇਸੇ ਮੱਥੇ ਮੰਨਦੀ ਹਾਂ। ਸਿਮਰਨ ਜੀ, ਮਾਜ਼ਰਤ ਦੇ ਨਾਲ ਤੁਸੀਂ ਕਲੈਰੀਫਿਕੇਸ਼ਨ ਨਹੀਂ ਦੇਣੀ ਕਿਸੇ ਵੀ ਪੁਆਇੰਟ ਦੀ। ਮੈਨੂੰ ਸੋਹਣਾ ਲੱਗਿਆ, ਬਲਕਿ ਮੈਨੂੰ ਪਤਾ ਲੱਗਿਆ। ਨਹੀਂ, ਬਲਕਿ ਇਹਨਾਂ ਨੂੰ ਗੱਲ ਕਰਨ ਦਿਓ, ਇਹਨਾਂ ਨੂੰ ਸਭ ਨੂੰ ਗੱਲ ਕਰਨ ਦਿਓ। ਤੁਸੀਂ ਇਸ ਵੇਲੇ ਪਲੀਜ਼ ਜ਼ਰਾ ਨਾ ਖਾਮੋਸ਼ ਰਹੋ ਜੀ, ਕਿਉਂਕਿ ਸਾਰੇ ਅਸੀਂ ਤੁਹਾਡੀ ਕਹਾਣੀ ਦੇ ਉੱਤੇ ਅਸੀਂ ਸੁਣਨਾ ਚਾਹੁੰਦੇ ਹਾਂ, ਸਾਰਿਆਂ ਦੇ ਥਾਟਸ, ਸਾਰਿਆਂ ਦੀ ਜਿਹੜੀ ਥਿੰਕਿੰਗ ਹੈ, ਠੀਕ ਹੈ? ਤੇ ਪਲੀਜ਼। ਅੱਛਾ, ਹਾਂਜੀ ਵਕਾਰ ਜੀ, ਤੁਸੀਂ ਗੱਲ ਕਰੋਗੇ? ਜੀ, ਮੈਂ ਲੇਟ ਪਹੁੰਚਿਆ ਥੋੜਾ ਜਿਹਾ, ਤੇ ਕੱਲ ਜ਼ੁਬੈਰ ਸਾਹਿਬ ਕਰ ਰਹੇ ਸਨ ਸਦਾਰਤ ਸੰਗਤ ਦੀ, ਤੇ ਉਹਨਾਂ ਨੇ ਕਿਹਾ ਵੀ ਜਿਸ ਬੰਦੇ ਸੁਣੀ ਨਹੀਂ ਨਾ, ਉਹ ਗੱਲ ਐਂਡ 'ਚ ਕਰੇ, ਤੇ ਇਸ ਲਈ ਜ਼ੁਬੈਰ ਸਾਹਿਬ ਹਾਲੇ ਵੀ ਮੌਜੂਦ ਨੇ, ਤੇ ਅਸੀਂ ਇਸ ਲਈ ਬਸ ਸਿਰਫ ਇਹੀ ਕਵਾਂਗੇ ਕਿ ਤਬਸਰੇ ਤਾਂ ਬੜੇ ਅੱਛੇ ਨੇ, ਤੇ ਕਹਾਣੀ ਮੈਂ ਮਾਜ਼ਰਤ ਨਾਲ ਲੇਟ ਆਇਆ, ਸੁਣ ਨਹੀਂ ਸਕਿਆ। ਠੀਕ ਹੈ, ਚਲੋ ਤਬਸਰੇ ਨਾਲ ਤੁਸੀਂ ਕੁਝ ਆਈਡੀਆ ਲੈ ਲਿਆ ਹੋਣਾ ਹੈ, ਠੀਕ ਹੈ ਨਾ? ਜੀ ਬਿਲਕੁਲ ਜੀ, ਥੈਂਕ ਯੂ। हाँ, लेकिन मेरा ख्याल है समीना जी, हाँ जी, कि जो सारी गलबात खत्म हो जाए, ते ਜਿਹੜੀ ਲੇਖਕ ਹੈ ਉਹਨਾਂ ਨੂੰ ਜੇ ਕੁਝ ਕਹਿਣਾ ਚਾਹੁੰਦੇ ਨੇ ਕਹਾਣੀਕਾਰ, ਐਂਡ ਤੇ ਜਦੋਂ ਸਾਰੀ ਗੱਲਬਾਤ ਖਤਮ ਹੋ ਜਾਏ, ਫਿਰ ਉਹਨਾਂ ਨੂੰ ਮੌਕਾ ਦੇ ਦਿੱਤਾ ਜਾਏ। ਹਾਂ, ਅਗਰ ਉਹ ਗੱਲ ਕਰਨਾ ਚਾਹਣ ਆਪਣੀ ਕਹਾਣੀ ਤੇ। ਠੀਕ ਹੈ।
ਹਾਂਜੀ ਮੇਰੇ ਖਿਆਲ ਸਰਵਰ ਸੁਹੇਲ ਵੀ ਲੇਟ ਆਏ ਨੇ, ਸ਼ਾਇਦ ਕਹਾਣੀ ਨਾ ਸੁਣੀ ਹੋਵੇ। ਹਸੀਮ ਜੀ ਤੁਸੀਂ ਕੁਝ ਕਹੋਗੇ? ਜੀ ਬਿਲਕੁਲ, ਬੜੀ ਜ਼ਬਰਦਸਤ ਕਹਾਣੀ ਜੀ। ਮੈਂ ਤੇ ਹਾਲੀ ਕੋਈ ਟਰਾਂਸ ਤੋਂ ਬਾਹਰ ਨਹੀਂ ਆ ਸਕਿਆ, ਔਰ ਖਾਸ ਤੌਰ ਤੇ ਜਿਹੜੀ ਨਰੇਸ਼ਨ ਹੈ ਉਹ ਕਮਾਲ ਦਾ ਸੀ ਜੀ। ਮੈਂ ਤੇ ਰੀਅਲੀ ਜਿਵੇਂ ਸਪੈਲ ਬਾਉਂਡ ਨਾ। ਲੇਕਿਨ ਇੱਕ ਤੇ ਹੈ ਕਿ ਇੱਕ ਘਰ ਦੀ ਕਹਾਣੀ ਚ ਉਹ ਗੱਲਾਂ ਜ਼ਰੂਰ ਕਰਾਂਗਾ ਕਿ ਜਿਹੜੀ ਕਮਾਲ ਤਰੀਕੇ ਨਾਲ ਜਿਹੜਾ ਮੇਲ ਸ਼ੋਵਨਿਜ਼ਮ ਨੂੰ ਭੰਡਿਆ ਉਹਨਾਂ ਨੇ ਨਾ, ਖਾਮੋਸ਼ੀ ਦੇ ਨਾਲ ਜਨਾਬ, ਸਾਰਾ ਮੇਲ ਸ਼ੋਵਨਿਜ਼ਮ ਜਿਹੜਾ ਭੰਡ ਕੇ ਰੱਖਤਾ ਉਹਨਾਂ ਨੇ। ਬਹੁਤ ਖੂਬਸੂਰਤ ਤਰੀਕੇ ਨਾਲ ਬਣਾਇਆ ਇਸ ਕਹਾਣੀ ਨੂੰ। ਤੇ ਦੂਸਰਾ ਹੈ ਕਿ ਜਿਹੜਾ ਜ਼ੁਬੈਰ ਸਾਹਿਬ ਗੱਲ ਕਰਦੇ ਸਨ ਨਾ ਕਿ ਇਮੈਜਿਨੇਟਿਵ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ, ਕਿਉਂਕਿ ਜਿਵੇਂ ਸ਼ੈਲੇ ਕਹਿੰਦਾ ਕਿ ਜਨਾਬ ਲਾਜ਼ਮੀ ਨਹੀਂ ਕਿ ਜੋ ਹੋਇਆ ਉਹੀ ਹੈ, ਜੋ ਹੋ ਸਕਦਾ ਉਹ ਵੀ ਫਰੋਲਣਾ, ਜੋ ਹੋ ਸਕਦਾ ਉਹ ਵੀ ਦੇਖਣਾ ਰਾਈਟਰ ਨੇ। ਤੇ ਜਿਹੜੀ ਗੱਲ ਹੈ ਨਾ ਕਿ ਉਹ ਮੈਨੂੰ ਤਾਂ ਲੱਗਿਆ ਜਿਵੇਂ ਸਿਕੰਦਰ ਦੀ ਬਾਂਹ ਫੜ ਕੇ ਜਦੋਂ ਟੁਰੇ ਨੇ ਤੇ ਉਸ ਮੇਲ ਸ਼ੋਵਨਿਜ਼ਮ ਦੇ ਮੂੰਹ ਤੇ ਚੰਡ ਵੀ ਵੱਜੀ ਹੈ ਕਿ ਤੇਰੀ ਜੈਂਟ ਦੇ ਬੰਦੇ ਨੂੰ ਵੀ ਅਸੀਂ ਹੀ ਜਾਣਾ ਸਾਹਮਣਾ, ਜਿਹੜਾ ਤੂੰ ਐਡਾ ਫਿਰੌਨ ਬਣ ਕੇ ਬੈਠਾ ਹੈ ਨਾ। ਤੇ ਬਹੁਤ ਖੂਬਸੂਰਤ ਮੈਨੂੰ ਤਾਂ ਲੱਗਿਆ ਉਹ ਹੀਰ ਜਿਹੜਾ ਨਾ, ਖੈਰ ਉਹਨਾਂ ਸਿਕੰਦਰ ਨੂੰ ਨਾਲ ਲੈ ਕੇ ਉਹਨਾਂ ਦਾ ਜਾਣਾ, ਕਿਉਂਕਿ ਇੱਕ ਤਰ੍ਹਾਂ ਦਾ ਇਹ ਹੈ ਕਿ ਜਿਹੜਾ ਕੰਮ ਤੂੰ ਨਹੀਂ ਕਰ ਸਕਦਾ ਅਸੀਂ ਕਰ ਸਕਦੇ ਹਾਂ, ਭਾਵੇਂ ਤੂੰ ਸਾਡਾ ਇਸ ਲਈ ਸਾਡੇ ਵੱਲੋਂ ਸਾਨੂੰ ਇੱਕ ਸਾਡਾ ਰਾਈਵਲ ਬਣਿਆ, ਸਾਡਾ ਖੁਦਾ ਬਣਿਆ ਇੱਕ ਤਰ੍ਹਾਂ ਦਾ, ਬਲਕਿ ਰਾਈਵਲ ਕੀ ਰੱਬ ਬਣਿਆ ਤੂੰ, ਲੇਕਿਨ ਉਹਦੇ ਬਾਵਜੂਦ ਅਸੀਂ ਵੀ ਤੇਰੇ ਵਰਗਿਆਂ ਦੀ ਅਸੀਂ ਹੀ ਬਾਂਹ ਫੜਨੀ ਹੈ। ਤੇ ਬਹੁਤ ਮੁਬਾਰਕ ਜੀ ਇਹਨਾਂ ਨੂੰ, ਬਹੁਤ ਜ਼ਬਰਦਸਤ ਕਹਾਣੀ ਸੀ। ਮੈਂ ਤਾਂ ਜੋ ਕਿ ਪਹਿਲੀ ਦਫਾ ਆਇਆ ਤੇ ਮੇਰੀ ਤੇ ਹਾਲੀ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ ਪਈ। ਤੇ ਬਹਰਹਾਲ ਤੁਹਾਨੂੰ ਵੀ ਤੇ ਇਹਨਾਂ ਨੂੰ ਵੀ ਬੜੀ ਮੁਬਾਰਕ ਜੀ। ਹਾਂ ਬਹੁਤ ਸ਼ੁਕਰੀਆ। ਬੜੀ ਅੱਛੀ ਗੱਲ ਕੀਤੀ ਅਸੀਮ ਜੀ ਤੁਸੀਂ ਮੈਨ ਸ਼ੋਵਿਨਿਜ਼ਮ ਦੀ ਜੀ। ਹਾਂਜੀ ਹੋਰ ਕੋਈ ਮਿੱਤਰ ਗੱਲ ਕਰਨਾ ਚਾਹੁੰਦੇ ਨੇ? ਚਲੋ ਡਾਕਟਰ ਸਿਮਰਨ ਜੀ ਤੁਸੀਂ ਹੁਣ ਥੋੜੀ ਗੱਲ ਕਰ ਲਓ ਜੀ। ਮੈਨੂੰ ਲੱਗਿਆ ਉਦੋਂ ਮੈਨੂੰ ਆਪਣਾ ਨਾਮ ਹੀ ਸੁਣ ਗਿਆ, ਮੈਂ ਤਾਂ ਬੋਲ ਪਈ ਸਾਂ। ਮੈਨੂੰ ਜੀ ਬਹੁਤ ਚੰਗਾ ਲੱਗਿਆ। ਮੈਂ ਸਿਰਫ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿ ਇੰਨਾ ਵਕਤ ਦੇਣਾ ਹੀ ਮੇਰੇ ਚ ਇੱਕ ਕਾਹਲ ਪੈਦਾ ਹੋ ਰਹੀ ਸੀ ਕਿ ਮੈਂ ਜਲਦੀ ਪੜਾਂ ਇਸ ਤੋਂ ਪਹਿਲਾਂ ਕਿ ਅੱਧੇ ਛੱਡ ਨਾ ਜਾਣ, ਤੇ ਇੰਨਾ ਵਕਤ ਦੇਣਾ ਹੀ ਕੋਈ ਨਹੀਂ ਬਹੁਤ ਜਾਂਦਾ। ਨਹੀਂ ਹੁਣ ਮੈਂ ਸਮਝ ਗਈ ਹਾਂ ਜੀ, ਹੁਣ ਤਜਰਬਾ ਹੋ ਗਿਆ। ਤੇ ਇਹੀ ਕਿ ਜਦੋਂ ਸੁਣਦੇ ਆ ਦੂਸਰਿਆਂ ਨੂੰ ਸੁਣਦੇ ਆ ਕਹਾਣੀ ਬਾਰੇ ਬੋਲਦੇ ਆ ਤਾਂ ਲੇਖਕ ਆਪ ਇੱਕ ਪਾਸੇ ਹੋ ਜਾਂਦਾ, ਅਕਸ ਹੋ ਜਾਂਦਾ, ਫਿਰ ਸ਼ੀਸ਼ੇ ਦੇ ਵਿੱਚ ਉਹ ਦੇਖਦਾ ਕਿ ਪਾਠਕ ਦੇ ਤੌਰ ਤੇ ਉਸ ਨੂੰ ਸਾਰਾ ਸਾਂਭਦਾ। ਤੇ ਮੈਨੂੰ ਬੜਾ ਚੰਗਾ ਲੱਗਿਆ। ਮੇਰੀ ਝੋਲੀ ਭਰੀ ਹੈ ਤੇ ਤਰੰਗਤ ਹੋਈ ਹੈ ਮੇਰੀ ਅੱਜ ਦੀ ਸ਼ਾਮ। ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਮੈਂ ਸਾਂਝੇ ਪੰਜਾਬ ਦੀ ਇਹ ਸਭੀ ਸੰਗਤ ਦਾ। ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਸਿਮਰਨ ਜੀ, ਤੁਹਾਡਾ ਇੱਕ ਤੇ ਨਾਮ ਹੀ ਬੜਾ ਸੋਹਣਾ ਹੈ, ਉਤੋਂ ਤੁਹਾਡੀ ਜਿਹੜੀ ਕਹਾਣੀ ਉਹੀ ਜ਼ੁਬੈਰ ਜੀ ਨੇ ਕਿਹਾ ਕਿ ਕਹਾਣੀ ਪਾਣੀ ਔਰ ਕਹਾਣੀ ਕਰਨੀ ਦੋਨੋਂ ਚੀਜ਼ਾਂ ਤੁਹਾਡੀਆਂ ਪਰਫੈਕਟ। ਤੇ ਬਿਆਨੀਆਂ ਜਿਹੜਾ ਤੁਹਾਡਾ ਸੀ ਉਹ ਤੇ ਕਮਾਲ ਦਾ ਸੀ। ਉਹ ਤੇ ਮੈਂ ਖੁੱਭ ਗਈ ਸੀ, ਮੈਨੂੰ ਆਪ ਨਹੀਂ ਸੀ ਸਮਝ ਆ ਰਹੀ ਹੁਣ ਕੀ ਕਰਨਾ ਹੈ, ਅੱਗੇ ਕੀ ਕਰਨਾ ਹੈ। ਬਹਰਹਾਲ ਬਹੁਤ ਸੋਹਣੀ ਕਹਾਣੀ ਸੀ ਤੁਹਾਡੀ, ਬਹੁਤ ਮੁਬਾਰਕਾਂ ਤੁਹਾਨੂੰ। ਤੇ ਹਸੀਮ ਜੀ, ਹਾਂਜੀ ਹਸੀਮ ਜੀ ਤੁਹਾਡੀ ਸ਼ਾਇਰੀ ਵੀ ਬਹੁਤ ਸੋਹਣੀ ਹੈ ਤੇ ਤੁਹਾਨੂੰ ਵੀ ਬੜੀਆਂ ਮੁਬਾਰਕਾਂ। ਬਹੁਤ ਮੁਬਾਰਕ ਤੇ ਸਾਰਿਆਂ ਨੂੰ ਬੜਾ ਮਜ਼ਾ ਆਇਆ। ਸਾਰੇ ਮੈਂ ਸਮਝਦੀ ਹਾਂ ਕਿ ਸਾਰੇ ਦੋਸਤਾਂ ਮਿੱਤਰਾਂ ਨੂੰ ਅੱਜ ਦੀ ਸੰਗਤ ਬੜੀ ਕਮਾਲ ਦੀ, ਬੜੀ ਅੱਛੀ ਡਿਸਕਸ਼ਨ ਬੜੀ ਅੱਛੀ ਹੋਈ ਹੈ, ਗੱਲਬਾਤ ਬਹੁਤ ਸੋਹਣੀ ਹੋਈ ਹੈ। ਤੇ ਮੈਂ ਇੱਕ ਰਿਕੁਐਸਟ ਕਰਨੀ ਸੀ ਜ਼ੁਬੈਰ ਹੋਰਾਂ ਨੂੰ ਕਿ ਜੇ ਪੋਇਮਸ ਜਿਹੜੀਆਂ ਨੇ ਦੋ ਉਹਨਾਂ ਨੂੰ ਜੇ ਤੁਸੀਂ ਪਾ ਸਕਦੇ ਹੋ ਨਾ ਗੁਰਮੁਖੀ ਦੇ ਵਿੱਚ ਤੇ ਸਾਨੂੰ ਬਾਰ-ਬਾਰ ਪੜ੍ਹਨ 'ਚ ਬੜਾ ਮਜ਼ਾ ਆਏਗਾ। ਮੈਂ ਕਰ ਦਿਆਂਗਾ ਅਮਰਜੀਤ ਜੀ, ਕਰ ਦਿਆਂਗਾ ਮੈਂ। ਤੇ ਰਿਕਾਰਡਿੰਗ ਤੁਸੀਂ ਬੰਦ ਕਰ ਦਿਓ ਬੇਸ਼ੱਕ। ਰਿਕਾਰਡਿੰਗ ਬੰਦ ਕਰ ਦਿਓ। ਸਭ ਦਾ ਬੜਾ ਸ਼ੁਕਰੀਆ, ਪ੍ਰਾਹੁਣਿਆਂ ਦਾ ਵੀ ਬਹੁਤ ਸ਼ੁਕਰੀਆ।